ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाबर्स। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी राज साहब जी आयां नू प्रोग्राम सच्चो सच विच बहुत शुक्रिया जी राज साहब। अज 28 नवंबर 2022 15 मगर नानकशाही संमत 554 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਪਿਓਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫ ਆਫ ਕੇਬਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਪਿਓਰ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਹਵਾਲੇ ਨਾਲ ਔਰ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਔਰ ਨਾਲ ਹੀ ਜਿਹੜੀ ਅੱਜ ਦੀ ਸਪਾਂਸਰਸ਼ਿਪ ਹੈ ਉਸ ਦੇ ਹਵਾਲੇ ਨਾਲ ਕਰਦੇ ਹਾਂ ਔਰ ਆਸ ਕਰਦੇ ਹਾਂ ਕਿਉਂਕਿ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਪ੍ਰੋਗਰਾਮ ਦੀ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੈਨਕੂਵਰ ਤੋਂ ਵੀਰ ਸਿਮਰਪ੍ਰੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਐਂਟੀ ਸਿੱਖ ਪ੍ਰੋਪੇਗੈਂਡੇ ਦੇ ਖਿਲਾਫ ਤੁਸੀਂ ਜਿਹੜੀ ਸਿੱਖ ਨੈਰੇਟਿਵ ਬਿਲਡ ਕਰ ਰਹੇ ਹੋ, ਪਰ ਅਜੇ ਵੀ ਜਿਹੜੇ ਬਹੁਤ ਆਪਾਂ ਪਿੱਛੇ ਆ ਅਤੇ ਹੋਰ ਬਹੁਤ ਕੁਝ ਕਰਨ ਵਾਲਾ ਪਿਆ ਹੈ। ਸੋ ਨੌਜਵਾਨ ਜਿਹੜੀ ਪੀੜ੍ਹੀ ਨੂੰ ਟੀਵੀ 84 ਵਿੱਚ ਇਨਵੋਲਵ ਕਰੋ ਤਾਂ ਜੋ ਨਵੇਂ ਆਈਡੀਆਜ਼ ਆਉਣ ਅਤੇ ਨੈਰੇਟਿਵ ਹੋਰ ਸਟਰੋਂਗ ਹੋ ਸਕੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੋਂ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਤੀਸਰਾ 2 ਰੋਜ਼ਾ ਸਾਲਾਨਾ ਸੈਸ਼ਨ ਜਿਹੜਾ ਟੋਰਾਂਟੋ ਵਿਖੇ ਸਫਲਤਾ ਸਹਿ ਜਿਹੜਾ ਸੰਪੂਰਨ ਹੋਇਆ। ਸੋ ਇਸ ਸੈਸ਼ਨ ਵਿੱਚ ਡਾਇਸਪੋਰਾ ਸਿੱਖਾਂ ਦੇ ਅੱਡ-ਅੱਡ ਮੁਲਕਾਂ ਦੇ ਪਹੁੰਚੇ ਨੁਮਾਇੰਦਿਆਂ ਨੇ ਹਿੱਸਾ ਲਿਆ ਔਰ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ। ਸੋ ਇਸ ਬਾਰੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਸ਼ੁਰੂਆਤ ਕਰਦੇ ਹਾਂ ਤੁਹਾਡੇ ਵੀਕਐਂਡ ਤੋਂ ਕਿ ਤੁਸੀਂ ਦੱਸ ਕੇ ਵੀ ਗਏ ਸੀ ਸਾਡੇ ਵਿਊਅਰਸ ਨੂੰ ਕਿ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਹਿੱਸਾ ਲੈਣ ਜਾ ਰਹੇ ਹੋ। ਸੋ ਕਿੱਦਾਂ ਰਿਹਾ ਤੁਹਾਡਾ ਇਹ ਸੈਸ਼ਨ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸਿਮਰਪ੍ਰੀਤ ਸਿੰਘ ਵੈਨਕੂਵਰ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ ਜਾਂ ਉਹਨਾਂ ਵੱਲੋਂ ਕੀਤੀ ਸਪਾਂਸਰਸ਼ਿਪ ਕਰਕੇ ਹੀ ਸਮਝੋ ਕਿ ਅੱਜ ਦਾ ਪ੍ਰੋਗਰਾਮ ਹੀ ਨਹੀਂ, ਕਿਉਂਕਿ ਅਸੀਂ ਹੁਣ ਮੁੱਖ ਤੌਰ ਤੇ ਰਿਲਾਈ ਹੀ ਆਪਣੇ ਸਪਾਂਸਰਸ ਦੇ ਉੱਤੇ ਕਰਦੇ ਹਾਂ ਆਪਣੇ ਮੈਜੋਰਿਟੀ ਖਰਚੇ ਦੇ ਲਈ। ਸੋ ਇਹ ਪੋਸੀਬਲ ਹੀ ਤਾਂ ਹੋ ਰਿਹਾ ਹੈ ਕਿ ਸਾਡੇ ਸਪਾਂਸਰ ਕਰਨ ਵਾਲੇ ਵੀਰ ਭੈਣਾਂ ਜਿਹੜੇ ਨੇ ਉਹ ਅੱਗੇ ਆ ਰਹੇ ਨੇ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਹਮਾਇਤ ਜਾਰੀ ਰਹੇਗੀ। ਔਰ ਜਿਵੇਂ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਨੇ ਦੇਖੋ ਜਿਹੜੇ ਅੱਜ ਦੇ ਨੌਜਵਾਨ ਨੇ ਬੱਚੇ ਬੱਚੀਆਂ ਉਹ ਬਹੁਤ ਚੰਗੀ ਤਰ੍ਹਾਂ ਨੈਰੇਟਿਵ ਦੀ ਅਹਿਮੀਅਤ ਨੂੰ ਸਮਝਦੇ ਨੇ। ਨੈਰੇਟਿਵ ਲਈ ਲਫ਼ਜ਼ ਪੰਜਾਬੀ ਦੇ ਵਿੱਚ ਅਸੀਂ ਬਿਆਨੀਆਂ ਕਵਾਂਗੇ ਕਿ ਕਿਹੜਾ ਬਿਆਨੀਆਂ ਸਾਹਮਣੇ ਸਭ ਤੋਂ ਪਹਿਲਾਂ ਆਉਂਦਾ ਹੈ ਬਹੁਤ ਸਾਰੇ ਲੋਕ ਉਸ ਨੂੰ ਫੋਲੋ ਕਰਨ ਲੱਗ ਜਾਂਦੇ ਨੇ ਕਿਉਂਕਿ ਹਕੂਮਤ ਦੇ ਸਾਧਨ ਰਿਸੋਰਸ ਔਰ ਖਾਸ ਤੌਰ ਤੇ ਜਿਵੇਂ ਅੱਜ ਸੋਸ਼ਲ ਮੀਡੀਆ ਜਿਸ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ। ਜਦੋਂ ਕੋਈ ਪਾਵਰਫੁਲ ਆਵਾਜ਼ ਕਾਊਂਟਰ ਨੈਰੇਟਿਵ ਹਕੂਮਤ ਦਾ ਬਣਦੀ ਹੈ ਤੇ ਉਹ ਪ੍ਰਭਾਵਿਤ ਕਰਕੇ ਇਹ ਸਾਰੇ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮ ਨੂੰ ਹੁਣ ਤਾਂ YouTube ਤੋਂ ਜਿਹੜੀਆਂ ਨੇ ਉਹ ਪ੍ਰੈਜੈਂਟੇਸ਼ਨਸ ਵੀ ਗਾਇਬ ਕਰਵਾਈਆਂ ਜਾ ਰਹੀਆਂ ਨੇ। ਇੰਸਟਾਗ੍ਰਾਮ, ਫੇਸਬੁੱਕ ਇਹ ਤਾਂ ਪਹਿਲਾਂ ਹੀ ਉਹਨਾਂ ਦੇ ਕੰਟਰੋਲ 'ਚ ਸੀ। ਲੇਕਿਨ ਇਸ ਦੇ ਬਾਵਜੂਦ ਜੇ ਸਾਡੇ ਕੋਲ ਆਪਣੀ ਗੱਲ ਕਹਿਣ ਦੇ ਲਈ ਕੋਈ ਪਲੇਟਫਾਰਮ ਹੈ ਤੇ ਫਿਰ ਜਿਹੜੇ ਘੱਟੋ ਘੱਟ ਆਪਣਾ ਕੋਰ ਗਰੁੱਪ ਹੈ ਜਿਨ੍ਹਾਂ ਨੇ ਅੱਗੋਂ ਆਪਣੇ
ਜਿਹੜੇ ਉਹਨਾਂ ਦੇ ਜਾਣ ਪਛਾਣ ਵਾਲੇ ਜਾਂ ਲਿੰਕ ਵਾਲੇ ਲੋਕ ਨੇ ਉਹਨਾਂ ਤੱਕ ਗੱਲ ਪਹੁੰਚਾਣੀ ਹੈ ਤੇ ਉਸ 'ਚ ਫਿਰ ਸਿੱਖ ਬਿਆਨੀਆਂ ਜਿਹੜਾ ਸਿੱਖ ਹਿੱਤਾਂ, ਸਿੱਖ ਇੰਟਰਸਟ, ਸਿੱਖ ਨੁਕਤਾ ਨਿਗਾਹ ਤੋਂ ਉਸ ਦੇ ਲਈ ਵੀ ਸਪੇਸ ਬਣ ਜਾਂਦਾ ਹੈ। ਔਰ ਜਿਵੇਂ ਤੁਸੀਂ ਕਿਹਾ ਔਰ ਅਸੀਂ ਵੀ ਥਰਸਡੇ ਦੇ ਥੈਂਕਸਗਿਵਿੰਗ ਦੇ ਆਪਣੇ ਪ੍ਰੋਗਰਾਮ 'ਚ ਆਪਣੇ ਦਰਸ਼ਕਾਂ ਨੂੰ ਦੱਸਿਆ ਸੀ ਕਿ ਅਸੀਂ ਵਰਲਡ ਸਿੱਖ ਪਾਰਲੀਮੈਂਟ ਦਾ ਤੀਸਰਾ 2 ਰੋਜ਼ਾ ਸੈਸ਼ਨ ਜਿਹੜਾ ਮੈਰੀਅਟ ਹੋਟਲ ਟੋਰਾਂਟੋ ਦੇ ਵਿੱਚ ਇੱਕ ਬੜੇ ਰਾਇਲ ਅੰਦਾਜ਼ ਦੇ ਵਿੱਚ, ਜਿਵੇਂ ਕਿ ਸੱਚਮੁੱਚ ਕਿਤੇ ਬੇਸ਼ੱਕ ਅਸੀਂ ਇਨ ਐਗਜ਼ਾਈਲ ਹੈ, ਜਦੋਂ ਅਸੀਂ ਆਪਣੀ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਅਸੀਂ ਉਸ ਦਿਨ ਦੇ ਇੰਤਜ਼ਾਰ 'ਚ ਹਾਂ ਜਦੋਂ ਅਸੀਂ ਖਾਲਿਸਤਾਨ ਦੀ ਰਾਜਧਾਨੀ ਦੇ ਵਿੱਚ ਇਸ ਸੈਸ਼ਨ ਨੂੰ ਕਰਾਂਗੇ। ਲੇਕਿਨ ਜਿਹੜਾ 2015 ਦੇ ਵਿੱਚ ਸਰਬੱਤ ਖਾਲਸਾ ਚੱਬੇ ਦੀ ਧਰਤੀ ਤੋਂ ਹੋਇਆ, ਉਸ ਦੇ ਵਿੱਚ ਰੈਜ਼ੋਲੂਸ਼ਨ ਨੰਬਰ 5 ਉਸ ਦੇ ਰਾਹੀਂ ਇਹ ਵਰਲਡ ਸਿੱਖ ਪਾਰਲੀਮੈਂਟ ਦਾ ਕਨਸੈਪਟ ਦਿੱਤਾ ਗਿਆ। ਫਿਰ ਵਰਲਡ ਸਿੱਖ ਪਾਰਲੀਮੈਂਟ ਨੂੰ ਕੋਈ ਰੰਗ ਰੂਪ ਦੇਣ ਲਈ ਜਾਂ ਉਸ ਦੇ ਨੈਣ ਨਕਸ਼ ਤਰਾਸ਼ਣ ਦੇ ਲਈ ਇੱਕ ਵੱਡਾ ਸਮਾਗਮ ਨਿਊਯਾਰਕ ਦੇ ਵਿੱਚ ਹੋਇਆ, ਜਿਸ ਦੇ ਵਿੱਚ 100 ਤੋਂ ਜ਼ਿਆਦਾ ਮੁਲਕਾਂ ਦੇ 200 ਤੋਂ ਜ਼ਿਆਦਾ ਨੁਮਾਇੰਦਿਆਂ ਨੇ ਹਿੱਸਾ ਲਿਆ। ਔਰ ਉਸ ਚੋਂ ਇੱਕ ਤਰਤੀਬ ਨਿਕਲੀ ਕਿ ਕਿਵੇਂ ਵਰਲਡ ਸਿੱਖ ਪਾਰਲੀਮੈਂਟ, ਜਿਸ ਦੇ ਟੋਟਲ ਮੈਂਬਰ 300 ਹੋਣਗੇ, 150 ਮੈਂਬਰ ਡਾਇਸਪੋਰਾ ਚੋਂ, ਜਿਨ੍ਹਾਂ ਚੋਂ ਅੱਗੋਂ ਰੀਜਨ ਜਿਹੜੇ ਨੇ ਡਿਵਾਈਡ ਕੀਤੇ ਗਏ, ਨਾਰਥ ਅਮਰੀਕਾ ਪਰ ਆਪਣੇ ਆਪ 'ਚ ਅਮਰੀਕਾ ਔਰ ਕੈਨੇਡਾ ਇੰਡੀਪੈਂਡੈਂਟ ਯੂਨਿਟਸ ਦੇ ਤੌਰ ਤੇ, ਇਸੇ ਤਰ੍ਹਾਂ ਯੂਕੇ ਇੰਡੀਪੈਂਡੈਂਟ ਪਰ ਯੂਰਪ ਦਾ ਚੈਪਟਰ ਫੁੱਲੀ ਉਸ ਦੇ ਨਾਲ, ਯੂਰਪ ਦੇ ਅੱਡ-ਅੱਡ ਮੁਲਕ, ਔਰ ਇਸ ਸਾਰੇ ਦੇ ਨਾਲ ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਕਿਉਂਕਿ ਆਸਟ੍ਰੇਲੀਆ ਕੰਟੀਨੈਂਟ ਹੈ ਉਹਨਾਂ ਦਾ, ਪਲੱਸ ਆਉਣ ਵਾਲੇ ਪੀਰੀਅਡ ਦੇ ਵਿੱਚ ਫਿਰ ਜਿਹੜੇ ਸਾਊਥ ਏਸ਼ੀਆ, ਸਾਊਥ ਈਸਟ ਏਸ਼ੀਆ ਦੇ ਵਛਿੰਦੇ ਨੇ ਸਿੱਖ, ਔਰ ਖਾਸ ਤੌਰ ਤੇ ਜਿਹੜੇ ਭਾਰਤੀ ਕਬਜ਼ੇ 'ਚ ਕੈਦ ਸਿੱਖ ਨੇ ਉਹਨਾਂ ਦੀ ਨੁਮਾਇੰਦਗੀ ਜਿਹੜੀ ਜ਼ਾਹਰ ਹੈ ਕਿ ਇਸ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾੜ ਜੇਲ੍ਹ 'ਚ ਬੰਦ ਨੇ ਉਹਨਾਂ ਦੀ ਅਗਵਾਈ ਨੂੰ ਕਬੂਲਿਆ। ਅਕਾਲ ਤਖਤ ਦੀ ਜਿਹੜੀ ਅਗਵਾਈ ਹੈ ਔਰ ਉਸੇ ਹੀ ਚੱਬੇ ਦੇ ਸਰਬੱਤ ਖਾਲਸਾ 'ਚ ਜਥੇਦਾਰ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ। ਸੋ ਹੁਣ ਵੀ ਉਹਨਾਂ ਦੀਆਂ ਗਾਈਡਲਾਈਨਸ ਥੱਲੇ ਹੀ ਜਿਹੜਾ ਇਹ ਨਿਊਯਾਰਕ ਦੇ ਵਿੱਚ ਇਹ ਪਹਿਲੀ ਗੈਦਰਿੰਗ ਨੇ ਉਸ ਦੀ ਰੂਪਰੇਖਾ ਬਣਾਈ ਔਰ ਉਸ ਤੋਂ ਬਾਅਦ ਜਿਹੜਾ ਪਹਿਲਾ ਵੱਡਾ ਸੈਸ਼ਨ ਹੈ ਉਹ ਲੰਡਨ ਦੇ ਵਿੱਚ ਕੀਤਾ ਗਿਆ, ਡਰਬੀ, ਔਰ ਉਹਦੇ 'ਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਸੀ। ਔਰ ਉਹਦੇ 'ਚ ਜਿਹੜੇ ਪ੍ਰੋਗਰਾਮ ਉਲੀਕੇ ਗਏ ਜਿਨ੍ਹਾਂ ਦਾ ਮੈਂ ਜ਼ਿਕਰ ਕਰਾਂਗਾ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਓਵਰਆਲ ਸਟਰਕਚਰ ਕੀ ਹੈ, ਕਿਉਂਕਿ ਕੋਵਿਡ ਦੇ ਚਲਦਿਆਂ 2 ਸਾਲ ਤਾਂ ਐਕਟੀਵਿਟੀ ਨਹੀਂ ਸੀ, ਲੇਕਿਨ ਜਿਵੇਂ ਵਿਦ ਅ ਬਿਗ ਬੈਂਗ ਨਿਊਯਾਰਕ ਦੇ ਵਿੱਚ ਉਹਦੀ ਸ਼ੁਰੂਆਤ ਹੋਈ। ਲੰਡਨ ਸੈਸ਼ਨ ਵੀ ਬਹੁਤ ਕਾਮਯਾਬ ਸੈਸ਼ਨ ਸੀ। ਉਸ ਤੋਂ ਬਾਅਦ ਪੈਰਿਸ ਦੇ ਵਿੱਚ ਦੂਸਰਾ ਸੈਸ਼ਨ ਕੀਤਾ ਗਿਆ ਔਰ ਫਿਰ ਕੈਨੇਡੀਅਨ ਚੈਪਟਰ ਨੇ ਇਹ ਮੰਗ ਕੇ ਲਿਆ ਕਿ ਭਾਈ ਹੁਣ ਤੁਸੀਂ ਸਾਨੂੰ ਮੇਜ਼ਬਾਨੀ ਦਾ ਮੌਕਾ ਦਿਓ ਔਰ ਤੀਸਰਾ ਸੈਸ਼ਨ ਜਿਹੜਾ 2 ਰੋਜ਼ਾ ਜ਼ਾਹਰ ਹੈ ਸੈਟਰਡੇ ਸੰਡੇ ਇਹ ਮੈਰੀਅਟ ਹੋਟਲ ਦੇ ਵੱਡੇ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਇਆ। ਔਰ ਜਿਹੜਾ ਪਹਿਲੇ ਦਿਨ ਦਾ ਸੈਸ਼ਨ ਉਹ ਤੇ ਜਿਵੇਂ ਪਾਰਲੀਮੈਂਟ ਦੀ ਕਾਰਵਾਈ ਇਨਸਾਈਡ ਹੁੰਦੀ ਹੈ ਉਹ ਪਬਲਿਕਲੀ ਓਪਨ ਨਹੀਂ ਸੀ ਔਰ ਨਾ ਹੀ ਉਸ ਦਾ ਕੋਈ ਟੈਲੀਕਾਸਟ ਜਾਂ ਕੋਈ ਉਹਦਾ ਬ੍ਰੌਡਕਾਸਟ ਸੀ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ ਆਲਮੋਸਟ 8 ਵਜੇ ਤੱਕ ਇਹ ਸੈਸ਼ਨ ਚੱਲਿਆ। ਅੱਡ-ਅੱਡ ਉਸ ਦੇ ਸੈਸ਼ਨ ਸੀ, ਅੱਡ-ਅੱਡ ਕੌਂਸਲਸ ਦੀ ਰਿਪਰੈਜ਼ੈਂਟੇਸ਼ਨ ਸੀ, ਉਹਨਾਂ ਦੀ ਕਾਰਗੁਜ਼ਾਰੀ, ਕਿਉਂਕਿ ਕੋਵਿਡ ਤੋਂ ਬਾਅਦ ਇਹ ਹੁਣੇ ਹੀ ਸੈਸ਼ਨ ਚੱਲ ਹੋ ਰਿਹਾ, ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ ਔਰ ਇਹ ਵੀ ਜਿਹੜਾ ਬੜਾ ਚੰਗੇ ਢੰਗ ਨਾਲ, ਸਭ ਤੋਂ ਪਹਿਲਾਂ ਤਾਂ ਮੈਂ ਕੈਨੇਡੀਅਨ ਚੈਪਟਰ ਦੇ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ, ਜਿਵੇਂ ਉਹਨਾਂ ਨੇ ਬਹੁਤ ਸੁਚੱਜਾ ਪ੍ਰਬੰਧ ਕੀਤਾ ਔਰ ਕੱਲਾ ਇਹੀ ਨਹੀਂ ਕਿ ਮੈਰੀਅਟ ਹੋਟਲ ਦਾ ਕਨਵੈਨਸ਼ਨ ਸੈਂਟਰ ਜਾਂ ਸਵੇਰ ਤੋਂ ਸ਼ਾਮ ਤੱਕ ਉੱਥੇ ਹੀ ਚਾਹ, ਕੌਫੀ, ਖਾਣੇ ਦਾ ਪ੍ਰਬੰਧ ਸੀ, ਪਰ ਜਿੰਨੇ ਡੈਲੀਗੇਟ ਵੀ ਗਏ ਉਹਨਾਂ ਦੇ ਰਹਿਣ ਦੇ ਲਈ ਵੀ ਮੈਰੀਅਟ ਹੋਟਲ ਦੇ ਵਿੱਚ ਹੀ ਪ੍ਰਬੰਧ ਕੀਤਾ ਗਿਆ ਸੀ। ਸੋ ਇਹ ਇੱਕ ਮੌਕਾ ਵੀ ਸੀ ਉਹਨਾਂ ਦੇ ਲਈ ਕਿ ਜਦੋਂ ਪਾਰਲੀਮੈਂਟ ਸੈਸ਼ਨ ਤਾਂ ਟਾਈਮਿੰਗ ਮੁਤਾਬਕ ਸੀ, ਪਰ ਰਾਤ ਨੂੰ ਲੇਟ ਨਾਈਟ ਤੱਕ ਡੈਲੀਬਰੇਸ਼ਨਸ, ਜਿਵੇਂ ਸੈਟਰਡੇ ਦੇ ਸੈਸ਼ਨ 'ਚ ਜੋ ਫੈਸਲੇ ਲਏ ਗਏ ਉਹਨੂੰ ਡੈਲੀਬਰੇਟ ਕਰਕੇ ਅਗਲੇ ਦਿਨ, ਕਿਉਂਕਿ ਸੰਡੇ ਦਾ ਸੈਸ਼ਨ ਓਪਨ ਸੀ ਔਰ ਉਸ ਨੂੰ
ਸਾਡੀ ਟੀਮ ਨੇ ਵੀ ਔਰ ਹੋਰ ਵੀ ਬਹੁਤ ਸਾਰੇ ਪੰਥਕ ਮੀਡੀਆ ਦੇ ਵਿੱਚ ਉਹ ਲਾਈਵ ਆਲਮੋਸਟ 5 ਤੋਂ 6 ਘੰਟੇ ਦਾ ਪ੍ਰੋਗਰਾਮ ਚੱਲਿਆ ਔਰ ਉਸ ਦਾ ਦਰਸ਼ਕਾਂ ਨੇ ਆਨੰਦ ਮਾਣਿਆ। ਹੁਣ ਵੀ ਉਹ YouTube ਔਰ Facebook ਦੇ ਉੱਤੇ ਪਿਆ ਪ੍ਰੋਗਰਾਮ, ਜਿਹਨਾਂ ਜਿਹੜੇ ਉਸ ਨੂੰ ਇਨ ਟੋਟੋ ਦੇਖਣਾ ਚਾਹੁੰਦੇ ਨੇ। ਇਹ ਸੰਡੇ ਦੀ ਕਾਰਵਾਈ ਹੈ। ਸੈਚਰਡੇ ਦਾ ਜਿਵੇਂ ਮੈਂ ਕਿਹਾ ਕਿ ਉਹ ਇਨਡੋਰ ਸੀ ਔਰ ਜਿਵੇਂ ਇੱਕ ਪਾਰਲੀਮੈਂਟ ਦਾ ਇੱਕ ਡੈਕੋਰਮ ਹੁੰਦਾ ਹੈ ਜਿਸ ਦੇ ਵਿੱਚ ਸਪੀਕਰ ਆਫ ਦਾ ਹਾਊਸ ਹੁੰਦਾ ਹੈ, ਜਿਹੜਾ ਸਪੀਕਰ ਇੱਕ ਉੱਚੀ ਕੁਰਸੀ ਤੇ ਬੈਠਾ, ਟਾਈਮਿੰਗ ਰੂਲਿੰਗ ਜਿਹਨੇ ਵੀ ਜੋ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ ਉਹਦੀ ਆਗਿਆ ਦੇ ਨਾਲ ਹੁੰਦੀ ਹੈ। ਫਿਰ ਜਿਹੜੇ ਨੇ ਔਰ ਇਸ ਸੈਸ਼ਨ ਨੂੰ ਪ੍ਰੀਜ਼ਾਈਡ ਸੁਮੀਤ ਸਿੰਘ ਤੁਲੀ, ਜਿਹੜੇ ਇੱਕ ਸਫਲ ਕਾਰੋਬਾਰੀ ਨੇ ਕੈਨੇਡਾ ਦੇ ਵਿੱਚ, ਜਿਹਨੂੰ ਟੈਬਲੋਇਡ ਉਹਨਾਂ ਨੇ ਡਿਵੈਲਪ ਕੀਤਾ, ਜਿਹੜਾ ਵਰਲਡ ਹੈਲਥ UN ਦੇ ਵੈਲਫੇਅਰ ਪ੍ਰੋਗਰਾਮ ਨੇ ਦੁਨੀਆ ਦੇ ਅੱਡ ਥਾਵਾਂ ਤੇ ਵੀ ਐਕਸੈਪਟ ਕੀਤਾ ਔਰ ਉਹ ਲੰਬੇ ਵਕਤ ਤੋਂ 90 ਤੋਂ ਹੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਔਰ ਇਸੇ ਤਰ੍ਹਾਂ ਜਿਵੇਂ ਹਾਊਸ ਦੀ ਕਾਰਵਾਈ ਦੇ ਲਈ ਫਿਰ ਜਿਹੜੇ ਪਾਰਲੀਮੈਂਟ ਦੇ ਆਲਰੇਡੀ ਪਿਛਲੇ ਸੈਸ਼ਨ ਦੇ ਵਿੱਚ ਅਪਾਇੰਟਡ ਅਦਰ ਰੀਜਨਸ ਦੇ ਸਪੀਕਰਸ ਨੇ, ਉਹਨਾਂ ਨੇ ਉਸ ਨੂੰ ਜਿਹੜਾ ਜਿੱਥੇ ਆਪਣੀ ਪਿਛਲੀ ਕਾਰਗੁਜ਼ਾਰੀ ਜਾਂ ਦੂਸਰਾ ਸੋ ਕਾਰਵਾਈ ਨੂੰ ਕਿਵੇਂ ਅੱਗੇ ਚਲਾਉਣਾ ਹੈ ਉਸ ਦੀ ਉਹ ਪੀਰੀਓਡਿਕ ਅਨਾਉਂਸਮੈਂਟ ਕਰਦੇ ਸੀ। ਉਹਨਾਂ ਦੇ ਵਿੱਚ ਵੀਰ ਮਨਪ੍ਰੀਤ ਸਿੰਘ ਜਿਹੜੇ UK ਤੋਂ ਨੇ, ਬਹੁਤ ਆਰਟੀਕੂਲੇਟ ਔਰ ਬਹੁਤ ਚੰਗੇ ਢੰਗ ਦੇ ਨਾਲ ਅੰਗਰੇਜ਼ੀ ਪੰਜਾਬੀ ਦੋਨੋਂ ਜ਼ਬਾਨਾਂ ਦੇ ਵਿੱਚ ਕਾਰਵਾਈ ਚੱਲ ਰਹੀ ਸੀ ਔਰ ਉਹਨਾਂ ਨੇ ਜਿਹੜੀ ਹੈ ਇਹ ਸਾਰੇ ਨੂੰ ਪ੍ਰੋਪਰਲੀ ਕੰਟਰੋਲ ਕੀਤਾ। ਇਸੇ ਤਰ੍ਹਾਂ ਹਰਦਿਆਲ ਸਿੰਘ ਦੂਸਰੇ ਜਿਹੜੇ ਇਸ ਦੇ ਕੋਆਰਡੀਨੇਟ ਕਰਨ ਵਾਲੇ ਸੀਗੇ ਉਸ ਪ੍ਰੋਗਰਾਮ ਨੂੰ, ਸੈਸ਼ਨ ਦੇ ਨੂੰ, ਔਰ ਮੈਨੂੰ ਔਰ ਸਰ ਸ਼ਮਸ਼ੇਰ ਸਿੰਘ ਜਿਹੜੇ ਡਾਕਟਰ ਨੇ PhD, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਰਿਸਰਚ ਕਰਕੇ ਉਹਨਾਂ ਦੀ ਡਿਸਰਟੇਸ਼ਨ ਹੈ PhD ਦੀ ਔਰ ਉਹ ਆਟਵਾ ਬੇਸਡ ਨੇ। ਉਹ ਮੇਰੇ ਨਾਲ ਦੂਸਰੇ ਜਿਹੜੇ ਨੇ ਕ੍ਰਿਟੀਕਲ ਆਬਜ਼ਰਵਰ ਦੇ ਤੌਰ ਤੇ ਸੀ, ਕਿਉਂਕਿ ਅਸੀਂ ਜਿੱਥੇ ਸਾਰੀ ਕਾਰਵਾਈ ਨੂੰ ਹਾਊਸ ਦੇ ਨੂੰ ਮੋਨੀਟਰ ਵੀ ਕਰ ਰਹੇ ਸੀ, ਉੱਥੇ ਵਕਤਨ ਬਾ ਵਕਤਨ ਜਿੱਥੇ ਸਾਨੂੰ ਇਹ ਲੱਗਦਾ ਸੀ ਕਿ ਕੋਈ ਹੋਰ ਕਲੈਰੀਫਿਕੇਸ਼ਨ ਦੀ ਲੋੜ ਹੈ, ਅਸੀਂ ਜਿਹੜੇ ਦੂਸਰੇ ਹਾਊਸ ਦੇ ਦੋ ਉਹਨੂੰ ਕੰਡਕਟ ਕਰ ਰਹੇ ਸੀ ਵੀਰ, ਉਹਨਾਂ ਨਾਲ ਤਾਲਮੇਲ ਕਰ ਰਹੇ ਸੀ। ਔਰ ਇਸੇ ਤਰ੍ਹਾਂ ਇੱਕ ਰਾਉਂਡ ਟੇਬਲ ਦੇ ਫਾਰਮ ਦੇ ਵਿੱਚ ਜਿਸ ਟੇਬਲ ਦੇ ਉੱਤੇ 100 ਤੋਂ ਜ਼ਿਆਦਾ ਮੁਲਕਾਂ ਦੇ ਝੰਡੇ ਪਏ ਸੀ, ਜਿੱਥੇ ਸਿੱਖ ਵਸਦੇ ਨੇ ਔਰ ਜਿਨ੍ਹਾਂ ਦੀ ਕਿਸੇ ਦੀ ਲਿਖਤੀ ਰਿਕਮੈਂਡੇਸ਼ਨ ਜਾਂ ਲਿਖਤੀ ਰਿਪਰੈਜ਼ੈਂਟੇਸ਼ਨ ਸੀ। ਕੁਛ ਦੇ ਨੁਮਾਇੰਦੇ ਜਿਹੜੇ, ਕਿਉਂਕਿ ਇਸ ਵੇਲੇ ਬੈਕਲੌਗ ਚੱਲ ਰਿਹਾ ਵੀਜ਼ਾਸ ਦਾ, ਸੋ ਯੂਰਪ ਦੀਆਂ ਬਹੁਤ ਸਾਰੇ ਕੰਟਰੀਜ਼ ਦੇ ਜਿਹੜੇ ਨੇ ਔਰ ਖਾਸ ਤੌਰ ਤੇ ਜਿਹੜੇ ਉੱਥੇ ਰੈਫਿਊਜੀ ਸਟੇਟਸ ਵਾਲੇ ਨੇ, ਉਹਨਾਂ ਨੂੰ ਜਿਹੜਾ ਟਾਈਮ ਤੇ ਵੀਜ਼ਾ ਨਹੀਂ ਮਿਲਿਆ, ਸੋ ਉਹਨਾਂ ਦੀ ਜਿਹੜੀ ਹੈ ਉਹ ਹਮਾਇਤ ਔਰ ਰਿਕਮੈਂਡੇਸ਼ਨ ਸੀ। ਲੇਕਿਨ ਜਿਨ੍ਹਾਂ ਦੇ ਨੁਮਾਇੰਦੇ ਪਹੁੰਚ ਸਕੇ, ਜਿਨ੍ਹਾਂ ਚੋਂ UK ਤੋਂ, ਆਸਟ੍ਰੇਲੀਆ ਤੋਂ, ਜ਼ਾਹਰ ਹੈ ਅਮਰੀਕਾ ਦੇ ਅੱਡ-ਅੱਡ ਹਿੱਸਿਆਂ ਤੋਂ, ਕੈਨੇਡਾ ਤੋਂ, ਉਹਨਾਂ ਸਾਰਿਆਂ ਨੇ ਜਿਹੜਾ ਆਪਣੇ ਆਪਣੇ ਰੀਜਨ ਦੇ ਮੁਤਾਬਕ ਜੋ ਉਹਨਾਂ ਦੀ ਕਾਰਗੁਜ਼ਾਰੀ ਸੀ ਉਸ ਨੂੰ ਵੀ ਉਹਨਾਂ ਨੇ ਦੱਸਿਆ। ਔਰ ਇਹ ਸਾਰੇ ਨੂੰ ਔਰ ਇਸ ਦੇ ਲਈ ਜਿਹੜੀ ਬਹੁਤ ਅਣਥੱਕ ਮਿਹਨਤ ਔਰ ਇਹਦੇ 'ਚ, ਕਿਉਂਕਿ ਇਸ ਵਾਰ ਦਾ ਜਿਹੜਾ ਸੈਸ਼ਨ ਹੈ, ਜਿਵੇਂ ਮੈਂ ਕਿਹਾ ਕਿ ਕੋਵਿਡ ਤੋਂ ਬਾਅਦ ਹੋਇਆ ਔਰ ਕੋਵਿਡ ਦੇ ਚਲਦਿਆਂ ਜਿਹੜਾ ਇੱਕ ਸਲੋ ਡਾਊਨ ਸੀ, ਹਰ ਚੀਜ਼ ਹੀ ਸਲੋ ਡਾਊਨ ਸੀ, ਲੇਕਿਨ ਜਿਸ ਉਤਸ਼ਾਹ ਔਰ ਜਿਸ ਫਰੂਟਫੁਲ ਅੰਦਾਜ਼ ਦੇ ਵਿੱਚ ਇਹ ਸੈਸ਼ਨ ਕੰਡਕਟ ਹੋਇਆ, ਕਿਉਂਕਿ ਅਗਲੇ ਦਿਨ ਦੇ ਸੈਸ਼ਨ 'ਚ ਸੰਡੇ 'ਚ ਸੱਦਾ ਦਿੱਤਾ ਗਿਆ ਸੀ ਲੋਕਲ ਗੁਰਦੁਆਰਾ ਕਮੇਟੀਆਂ ਔਰ ਪੰਥਕ ਆਰਗੇਨਾਈਜੇਸ਼ਨਸ ਨੂੰ, ਉਹਨਾਂ ਦੇ ਨੁਮਾਇੰਦੇ ਵੀ ਔਰ ਮੁੱਖ ਤੌਰ ਤੇ ਜਿਹੜੇ ਗੁਰਦੁਆਰਾ ਸਾਹਿਬਾਨ, ਵੱਡਾ ontario ਖਾਲਸਾ ਦਰਬਾਰ, ਉਹਨਾਂ ਦੀ ਸਮੁੱਚੀ ਕਮੇਟੀ ਨੇ ਆ ਕੇ ਪਾਰਟਿਸਿਪੇਟ ਕੀਤਾ। ਮੌਂਟਰੀਆਲ ਤੋਂ ਸਾਡੇ ਵੀਰ ਮਨਵੀਰ ਸਿੰਘ, ਉਹ ਵੀ ਇਸ ਸੈਸ਼ਨ 'ਚ ਆਏ ਔਰ ਓਪਨ ਦੇ ਵਿੱਚ ਉਹਨਾਂ ਨੇ ਐਡਰੈਸ ਵੀ ਕੀਤਾ। ਇਸੇ ਤਰ੍ਹਾਂ ਮੌਂਟਰੀਆਲ ਦੇ ਵਿੱਚ ਜਿਹੜੇ 3 ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਨ੍ਹਾਂ ਦੇ ਕੋਲ ਹੈ, ਸਰ ਹਰਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਥੱਲੇ ਉਹਨਾਂ ਦੀ ਕਮੇਟੀ, ਔਰ ਉਹ ਦੋਨੋਂ ਦਿਨ ਹੀ ਜਿਹੜੇ ਨੇ ਪ੍ਰੈਜ਼ੈਂਟ ਸੀ, ਉਹਨਾਂ ਨੇ ਆਪਣੀਆਂ ਪ੍ਰੈਜ਼ੈਂਟੇਸ਼ਨਸ ਵੀ ਦਿੱਤੀਆਂ। ਇਸੇ ਤਰ੍ਹਾਂ ਆਟਵਾ ਕੈਨੇਡਾ ਦੀ ਰਾਜਧਾਨੀ, ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਮੇਨ ਜਿਹੜੇ ਨੇ ਸਾਰੇ ਪ੍ਰਬੰਧਕ ਆਏ ਹੋਏ ਸੀ। ਸਾਡੇ ਵੀਰ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਪਿਛਲੇ 26-27 ਸਾਲ ਤੋਂ ਕੰਡਕਟ ਕਰਦੇ ਨੇ, ਉਹਨਾਂ ਨੇ ਵੀ ਆਪਣੀ ਪ੍ਰੈਜ਼ੈਂਟੇਸ਼ਨ ਦਿੱਤੀ ਔਰ ਉਹਨਾਂ ਦੇ ਸੁਝਾਅ ਵੀ, ਔਰ ਉਹਨਾਂ ਨੇ, ਕਿਉਂਕਿ ਉਹ ਖੁਦ
ਕੰਡਕਟ ਕਰਦੇ ਨੇ, ਪ੍ਰੋਗਰਾਮ ਵੀ ਕੰਡਕਟ ਕਰਦੇ ਨੇ, ਲੋਕਲ ਪੋਲਿਟਿਕਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਥੋੜੇ ਬਹੁਤ ਗੁਰਦੁਆਰਿਆਂ ਦੇ ਪ੍ਰਬੰਧਕੀ ਨਿਜ਼ਾਮ ਜਾਂ ਦੂਸਰੇ ਕੁਝ ਚੀਜ਼ਾਂ ਬਾਰੇ ਜਿਹਦੇ ਬਾਰੇ ਉਹ ਬੇਖਬਰ ਹੁੰਦੇ ਨੇ, ਕਈ ਵਾਰ ਸ਼ੱਕ ਅੰਦੇਸ਼ੇ ਵੀ ਹੁੰਦੇ ਨੇ। ਸੋ ਉਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਵੀ ਇਹ ਕਾਫੀ ਪ੍ਰੋਡਕਟਿਵ ਸੀ ਵਰਲਡ ਸਿੱਖ ਪਾਰਲੀਮੈਂਟ ਦਾ। ਪਰ ਇਸ ਸਾਰੇ ਨੂੰ ਸਫਲ ਬਣਾਉਣ 'ਚ ਪਹਿਲੇ ਦਿਨ ਤੋਂ ਜਦੋਂ ਨਿਊਯਾਰਕ ਦੇ ਵਿੱਚ ਇਹ ਪਹਿਲਾ ਇਕੱਠ ਹੁੰਦਾ ਹੈ, ਕਿਉਂਕਿ ਜਥੇਦਾਰ ਹਵਾਰਾ ਔਰ ਉਹਨਾਂ ਦੀ ਅਪਾਇੰਟਡ ਜਿਹੜੀ ਬਾਡੀ ਹੈ ਪੰਜਾਬ 'ਚ, ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਪ੍ਰੋਪਰ ਅੰਦਾਜ਼ ਦੇ ਵਿੱਚ ਇਸ ਸਾਰੇ ਨੂੰ ਕਰਨਾ, ਉਸ ਦੇ ਵਿੱਚ ਸਭ ਤੋਂ ਵੱਡੀ ਕੰਟਰੀਬਿਊਸ਼ਨ ਜੇ ਮੈਂ ਕਹਾਂ, ਬਾਕੀ ਤਾਂ ਗੁਰੂ ਦੀ ਰਹਿਮਤ ਹੁੰਦੀ ਹੈ, ਗੁਰੂ ਜਿਸ ਤੋਂ ਸੇਵਾ ਲੈਂਦੇ ਨੇ, ਭਾਈ ਹਿੰਮਤ ਸਿੰਘ। ਔਰ ਇਸ ਦੇ ਲਈ ਵੀ ਜਿੱਥੇ ਕੈਨੇਡੀਅਨ ਚੈਪਟਰ ਨੇ ਦਿਨ ਰਾਤ ਇੱਕ ਕੀਤਾ, ਬੜੇ ਸੁਲਝੇ ਹੋਏ ਵੀਰ ਨੇ ਸਾਰੇ, ਉੱਥੇ ਭਾਈ ਹਿੰਮਤ ਸਿੰਘ ਹੋਰਾਂ ਦਾ ਹੌਸਲਾ ਅਫਜ਼ਾਈ ਔਰ ਨਾਲ ਨਾਲ ਗਾਈਡੈਂਸ, ਔਰ ਖੁਦ ਵੀ ਉਹਨਾਂ ਨੇ ਇੱਥੋਂ ਪਿੱਕਾ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਇਹ ਸਾਰਾ ਪਾਰਟ ਸੀ। ਉਹਨਾਂ ਦੀਆਂ ਸਪੈਸ਼ਲੀ ਜਿਵੇਂ ਨੇ ਵੱਡੇ ਸਾਈਜ਼ ਦੀਆਂ ਤਸਵੀਰਾਂ ਤਿਆਰ ਕਰਵਾਈਆਂ ਹੋਈਆਂ ਨੇ, ਉਹ ਸਾਰੇ ਨੂੰ ਲੈ ਕੇ ਉੱਥੇ ਪਹੁੰਚੇ। ਔਰ ਜਿਵੇਂ ਔਰ ਮੈਂ ਦੇਖਦਾ ਜਿਹੜਾ ਸੇਵਾ ਦਾ ਜਜ਼ਬਾ ਹੁੰਦਾ ਹੈ ਕਿ ਭਾਈ ਤੁਸੀਂ, ਤੁਹਾਨੂੰ ਇਹ ਹੈ ਹੀ ਨਹੀਂ ਕਿ ਵੀ ਤੁਸੀਂ ਕੋਆਰਡੀਨੇਟਰ ਦੇ ਨਾਤੇ ਤੁਹਾਡਾ ਕੋਈ ਅਹੁਦਾ ਹੈ, ਉਹ ਆਪ ਹੱਥੀਂ ਉਹਨਾਂ ਨੇ ਸਾਰੇ ਟੇਬਲਸ ਨੂੰ ਦੂਸਰਿਆਂ ਨੂੰ ਬਾਕੀਆਂ ਦੇ ਨਾਲ ਵਰਕਰ ਵਾਂਗ ਮਿਲ ਕੇ ਉਹਨਾਂ ਨੂੰ ਜਿਹੜਾ ਉਹ ਬਿਲਕੁਲ ਸਜਾਇਆ ਜਿਸ ਅੰਦਾਜ਼ ਦੇ ਵਿੱਚ। ਔਰ ਇਹ ਸੱਚਮੁੱਚ ਹੀ ਜਦੋਂ ਪਹਿਲੇ ਦਿਨ ਅਸੀਂ, ਕਿਉਂਕਿ ਮੈਂ ਤਾਂ ਫਰਾਈਡੇ ਫਲਾਈ ਕਰਕੇ ਪਹੁੰਚ ਗਿਆ ਸੀ, ਤੇ ਸਿੰਘਾਂ ਦੇ ਨਾਲ ਜਦੋਂ ਅਸੀਂ ਅੰਦਰ ਉੱਥੇ ਪਹੁੰਚੇ ਤੇ ਉਹਨਾਂ ਦੇ ਮੂੰਹ ਪਹਿਲਾਂ ਹੀ ਸੀ ਕਿ ਵੀ ਵਾਕਈ ਪਾਰਲੀਮੈਂਟ ਵਾਂਗ ਲੱਗਦਾ। ਸੋ ਕਈ ਵਾਰੀ ਇਹ ਹੁੰਦਾ ਹੈ ਵੀ ਜਿੰਨਾ ਤੁਸੀਂ ਇੱਕ ਪੰਜਾਬੀ ਲਿਖਾਰੀ ਦੀ ਲਿਖਤ ਮੈਂ ਪੜ੍ਹੀ ਬਚਪਨ ਦੇ ਵਿੱਚ ਕਿ ਤੀਰ ਦੀ ਸ਼ਿਸਤ ਜਿੰਨੀ ਉੱਚੀ ਹੋਏਗੀ ਉਨੀ ਦੂਰ ਤੱਕ ਉਹ ਜਾਏਗਾ। ਔਰ ਜਿਵੇਂ ਇੱਕ ਵੀਰ ਨੇ ਕਿਹਾ ਕਿ ਵੀ ਇੱਕ ਪਾਸਾ ਹੁੰਦਾ ਹੈ ਕਿ ਤੁਸੀਂ ਸੁੱਤੇ ਪਏ ਖਾਬ ਦੇਖਦੇ ਹੋ, ਲੇਕਿਨ ਇਹ ਉਹ ਖਾਬ ਜਿਹੜਾ ਤੁਸੀਂ ਅੱਖਾਂ ਖੁੱਲੀਆਂ ਅੱਖਾਂ ਦੇ ਨਾਲ ਦੇਖ ਰਹੇ ਹੋ ਕਿ ਖਾਬ ਦੀ ਤਾਮੀਰ ਹੋ ਰਹੀ ਹੈ। ਜ਼ਾਹਿਰ ਹੈ ਹਰ ਸਿੱਖ ਜਿਹਨੇ ਪਿਛਲੇ 38 ਸਾਲਾਂ 'ਚ ਕੌਮ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ, ਉਹ ਇਹ ਦੇਖਦਾ ਹੈ ਕਿ ਇੱਕ ਤੋਂ ਬਾਅਦ ਇੱਕ ਨਸਲ ਕੁਸ਼ੀ, ਇੱਕ ਤੋਂ ਬਾਅਦ ਇੱਕ ਸਿੱਖ ਮਾਰੂ ਨੀਤੀ, ਇੱਕ ਤੋਂ ਬਾਅਦ ਇੱਕ ਜੈਨੋਸਾਈਡ। ਔਰ ਜਿਵੇਂ ਇਸ ਦੇ ਵਿੱਚ ਵੀ ਪ੍ਰੈਜ਼ੈਂਟੇਸ਼ਨ 'ਚ ਕਿਹਾ ਗਿਆ ਕਿ ਵੀ ਜੈਨੋਸਾਈਡ ਰੈਕਗਨਾਈਜ਼ ਕਰਵਾ ਲੈਣਾ ਤਾਂ ਕੋਈ ਮਕਸਦ ਆਪਣੇ ਆਪ 'ਚ ਪੂਰਾ ਨਹੀਂ ਹੁੰਦਾ। ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਦਾ ਮਤਲਬ ਹੈ ਕਿ ਤੁਹਾਡਾ ਸੋਵਰਨਿਟੀ ਦਾ, ਆਜ਼ਾਦ ਮੁਲਕ ਦਾ, ਤੁਹਾਡਾ ਖਾਲਿਸਤਾਨ ਦਾ ਦਾਅਵਾ। ਔਰ ਇਸ ਪੱਖੋਂ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਸਿਆਣਪ ਭਰਿਆ 2015 ਦੇ ਸਰਬੱਤ ਖਾਲਸਾ ਦਾ ਕਦਮ ਸੀ ਕਿ ਜਿਹਦੇ 'ਚ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਕਨਸੈਪਟ ਨੂੰ ਦਿੱਤਾ। ਔਰ ਇਹ ਪਾਰਲੀਮੈਂਟ ਲਫ਼ਜ਼ ਮਾਡਰਨ ਜਦੋਂ ਦੀ ਨੇਸ਼ਨ ਸਟੇਟ ਦਾ ਅਸੀਂ ਕਨਸੈਪਟ ਦੇਖਦੇ ਹਾਂ ਤੇ ਉਹਦੇ ਨਾਲ ਜੁੜੀ ਹੋਈ ਜਦੋਂ ਡੈਮੋਕ੍ਰੇਸੀ ਦੀ ਗੱਲ ਹੁੰਦੀ ਹੈ, ਸੋ ਪਾਰਲੀਮੈਂਟ ਲਫ਼ਜ਼ ਤਾਂ ਉਸ ਦੇ ਨਾਲ ਹੀ ਜੁੜਿਆ ਹੋਇਆ ਕਿ ਜਿੱਥੇ ਲੋਕ ਆਜ਼ਾਦਾਨਾ ਅੰਦਾਜ਼ ਦੇ ਵਿੱਚ ਆਪਣੀ ਕਿਸਮਤ ਆਪ ਘੜਨ ਦਾ ਹੱਕ ਰੱਖਦੇ ਨੇ, ਫਿਰ ਲੋਕ ਆਪਣੇ ਨੁਮਾਇੰਦੇ ਚੁਣਦੇ ਨੇ, ਉਹ ਮੁਲਕ ਦੇ, ਆਪਣੇ ਖਿੱਤੇ ਦੇ, ਆਪਣੇ ਨੇਸ਼ਨ ਦੀ ਵੈਲਫੇਅਰ ਦੇ ਲਈ ਕਾਨੂੰਨ ਬਣਾਉਂਦੇ ਨੇ। ਪਾਰਲੀਮੈਂਟ ਜਿਹੜੀ ਹੈ ਉਹ ਕਾਨੂੰਨ ਬਣਾਉਣ ਵਾਲੀ ਬਾਡੀ ਹੁੰਦੀ ਹੈ। ਫਿਰ ਜ਼ਾਹਰ ਹੈ ਕਿ ਵੀ ਜਦੋਂ ਤੁਹਾਡੇ ਜੇ ਤੁਹਾਡੇ ਕੋਲ ਖਿੱਤਾ ਤੁਹਾਡਾ ਤੇ ਕਿਸੇ ਦਾ ਕਬਜ਼ਾ ਕੀਤਾ ਹੋਇਆ, ਫਿਰ ਤੁਸੀਂ ਜਿਹੜੀ ਪਾਰਲੀਮੈਂਟ ਬਣਾਉਂਦੇ ਹੋ ਉਹਨੂੰ ਕਿਸੇ ਜ਼ਮਾਨੇ 'ਚ ਕਈਆਂ ਨੇ ਤਾਂ ਗਵਰਨਮੈਂਟ ਇਨ ਐਗਜ਼ਾਈਲਸ ਬਣਾਈਆਂ ਹੁੰਦੀਆਂ ਸੀ, ਜ਼ਿਲ੍ਹਾ ਵਤਨ ਸਰਕਾਰ, ਬਾਹਰ ਬੈਠ ਕੇ ਤੁਸੀਂ ਕਰ ਰਹੇ ਹੋ। ਲੇਕਿਨ ਇਹ 84 ਤੋਂ ਬਾਅਦ ਜ਼ਿਲ੍ਹਾ ਵਤਨ ਸਰਕਾਰਾਂ ਦਾ ਵੀ ਇੱਕ ਮੌਸਮ ਸੀ ਜਿਹਦੇ 'ਚ ਕਈਆਂ ਨੇ ਆਪਣੇ ਤੌਰ ਦੇ ਉੱਤੇ ਪ੍ਰਭਾਵ ਤਾਂ ਇਹੀ ਦੇਣਾ ਸੀ ਵੀ ਸਾਡਾ ਇੰਡੀਅਨ ਸਿਸਟਮ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਲੇਕਿਨ ਜਦੋਂ ਤੁਸੀਂ ਕਿਸੇ ਸਟਰਗਲ ਨੂੰ ਤੋੜਦੇ ਹੋ, ਉਹਦੇ ਅੱਡ-ਅੱਡ ਪੜਾਅ ਹੁੰਦੇ ਨੇ। ਇੱਕ ਪਾਸੇ ਪੰਜਾਬ ਦੀ ਧਰਤੀ ਤੇ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਥੱਲੇ ਬੇਸ਼ੱਕ ਉਹ ਭਾਰਤੀ ਕਨਸਟੀਟਿਊਸ਼ਨ ਦੀ ਸਹੁੰ ਚੁੱਕਦੇ ਨੇ ਔਰ ਉਸ ਦੇ ਥੱਲੇ ਉਹ ਜਿਹੜੇ ਨੇ ਮੈਂਬਰ ਪਾਰਲੀਮੈਂਟ ਹੁਣ ਵੀ ਬਣੇ ਨੇ, ਲੇਕਿਨ ਐਡਵੋਕੇਸੀ ਇਹੀ ਹੈ ਕਿ ਭਾਈ ਅਸੀਂ ਆਜ਼ਾਦ ਮੁਲਕ ਚਾਹੁੰਦੇ ਹਾਂ। ਸੋ ਇਹ ਵੀ ਇੱਕ ਤਰੀਕਾ ਵਿਦਿਨ ਦਾ ਸਿਸਟਮ ਆਪਣੀ ਗੱਲ ਨੂੰ ਵਧਾਉਣ ਦਾ। ਪਰ ਦੂਸਰੇ ਪਾਸੇ ਜਦੋਂ
ਜੂਨ 84 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਾਡੇ ਸਭ ਤੋਂ ਪਿਆਰੇ, ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਔਰ ਅਕਾਲ ਤਖਤ, ਉਸ ਨੂੰ ਅਕਾਲ ਤਖਤ ਨੂੰ ਢਾਹ ਢੇਰੀ ਕੀਤਾ। ਸੈਂਕੜਿਆਂ ਗੋਲੀਆਂ ਦਰਬਾਰ ਸਾਹਿਬ ਦੇ ਉੱਤੇ ਦਾਗੀਆਂ ਗਈਆਂ। ਤੇ ਫਿਰ ਜਿਹੜੀ ਸਟਰਗਲ ਉਦੋਂ ਧਰਮਯੁੱਧ ਮੋਰਚੇ ਦੇ ਥੱਲੇ ਚੱਲ ਰਹੀ ਸੀ, 2 ਸਾਲ ਧਰਮਯੁੱਧ ਮੋਰਚਾ ਚੱਲਿਆ, ਜਿਸ ਦੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ। ਔਰ ਕਿਉਂਕਿ ਧਰਮਯੁੱਧ ਮੋਰਚੇ ਦੀ ਜਿਹੜੀ ਗਾਈਡਿੰਗ ਲਾਈਟ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਸਨ ਔਰ ਅਕਾਲੀ ਦਲ ਦੀ ਕਮਾਂਡ ਥੱਲੇ ਮੋਰਚਾ ਲੜਿਆ ਜਾ ਰਿਹਾ ਸੀ। ਔਰ ਉਹਨਾਂ ਨੇ ਸਪਸ਼ਟ ਕੀਤਾ ਹੋਇਆ ਸੀ ਕਿ ਭਾਈ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਉਸ ਦਾ ਜਿਹੜੀ ਫਿਰ ਸਿੱਖ ਰਵਾਇਤਾਂ ਮੁਤਾਬਕ ਉਸ ਦਾ ਆਗਾਜ਼ ਇਸ ਨਿਸ਼ਾਨੇ ਨੂੰ ਐਲਾਨਣ ਦਾ ਉਹ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ, ਖਾਸ ਤੌਰ ਤੇ ਨੌਜਵਾਨ ਆਪ ਮੁਹਾਰੇ ਪਹੁੰਚਦੇ ਨੇ ਜੀ। ਉਹ ਸਰਬੱਤ ਖਾਲਸਾ ਵੱਲੋਂ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ ਥਾਪੀ ਜਾਂਦੀ ਹੈ ਕਿ ਵੀ ਇਹ ਹੁਣ ਸਿੱਖ ਕੌਮ ਨੂੰ ਸਿਆਸੀ ਪਿੜ ਦੇ ਵਿੱਚ ਅਗਵਾਈ ਦੇਗੀ। ਉਹ 5 ਮੈਂਬਰੀ ਪੰਥਕ ਕਮੇਟੀ ਫਿਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਦੀ ਹੈ। ਉਸੇ ਤਰਜ਼ ਦੇ ਉੱਤੇ ਜਿਵੇਂ 13 ਕਾਲੋਨੀਆਂ ਦੇ ਨੁਮਾਇੰਦਿਆਂ ਨੇ ਅਮਰੀਕਾ ਦੀ ਉਸ ਵੇਲੇ ਦੀ ਰਾਜਧਾਨੀ ਫਿਲਾਡੈਲਫੀਆ ਦੇ ਵਿੱਚ ਟਾਮਸ ਜੈਫਰਸਨ ਦੀ ਲਿਖੀ ਹੋਈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਨੂੰ ਜਿਹੜੀ ਹੈ ਉਹ ਜਾਰੀ ਕੀਤੀ ਸੀ। ਸੋ ਖਾਲਿਸਤਾਨ ਤਾਂ ਮਿੱਥਿਆ ਗਿਆ, ਨਿਸ਼ਾਨਾ ਵੀ ਮਿੱਥਿਆ ਗਿਆ। ਔਰ ਫਿਰ 1986 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੱਕ ਦਹਾਕਾ ਸਟੇਟ ਨੇ ਰੂਥਲੈਸ ਟੈਰਰ ਦਾ ਸਹਾਰਾ ਲਿਆ। ਸਾਡੇ ਯੋਧਿਆਂ ਨੇ ਆਪਣੇ ਉਸ ਨਿਸ਼ਾਨੇ ਦੀ ਪ੍ਰਾਪਤੀ ਲਈ ਜੋ ਬਹਾਦਰੀ ਦੇ ਉਹਨਾਂ ਨੇ ਹਾਈਟਸ ਨੂੰ ਛੋਇਆ, ਉਹ ਸਾਡਾ ਸੁਨਹਿਰੀ ਯੁੱਗ ਹੈ। ਔਰ ਇਹ ਵੀ ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ ਕਿ ਸਾਡੇ ਉਸ ਸੁਨਹਿਰੀ ਯੁੱਗ ਨੂੰ, ਜਿਸ ਨੂੰ ਸਾਡੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ, ਰਾਜੋਆਣਿਆਂ ਨੇ 18ਵੀਂ ਸਦੀ ਦੇ ਇਤਿਹਾਸ ਵਾਂਗ ਜਿਹੜਾ ਉਹ ਰਚਿਆ, ਉਸ ਨੂੰ ਹਕੂਮਤ ਨੇ ਆਪਣੇ ਨੈਰੇਟਿਵ 'ਚ ਕਾਲਾ ਦੌਰ, ਅੱਜ ਵੀ ਕਈ ਉਹਨਾਂ ਦੇ ਸਿਖੇ ਸਿਖਾਏ ਤੋਤੇ ਵੀ ਕਿ ਜੀ ਜਦੋਂ ਅੱਤਵਾਦ ਦਾ ਦੌਰ ਸੀ ਜਾਂ ਕਾਲਾ ਦੌਰ ਸੀ। ਹੁਣ ਉਸ ਸੁਨਹਿਰੀ ਦੌਰ 'ਚੋਂ ਨਿਕਲਣ ਤੋਂ ਬਾਅਦ, ਕਿਉਂਕਿ ਖਾਲਸੇ ਦੇ ਸ਼ਸਤਰਾਂ ਦੀ ਮਾਈਟ ਨੂੰ ਵੀ ਸਟੇਟ ਜਿਹੜੀ ਹੈ ਉਸ ਦੇ ਸਾਹਮਣੇ ਖਲੋ ਨਹੀਂ ਸੀ ਸਕੀ। ਔਰ ਉਹਨਾਂ ਨੇ ਦੇਖਿਆ ਕਿ ਵੀ ਇਹ ਵੰਗਾਰ ਕੇ ਔਰ ਇਹਨਾਂ ਦਾ ਦਮਨ ਕਰਕੇ ਇਵੇਂ ਨਹੀਂ ਚੱਲੇਗਾ। ਫਿਰ ਅਸੀਂ ਦੇਖਦੇ ਹਾਂ ਨੈਕਸਟ ਫੇਸ ਡਰੱਗ ਵਾਰਫੇਅਰ, ਕਿਵੇਂ ਪੰਜਾਬ ਦੇ ਵਿੱਚ 1996-97 ਤੋਂ ਡਰੱਗਸ ਲਿਆਂਦੀਆਂ ਗਈਆਂ। ਔਰ ਇਹ ਦੌਰ ਜਿਹੜਾ ਫਿਰ ਅਗਲੇ ਕਿੰਨੇ ਵਰੇ 2012 'ਚ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਹੁਣ ਸਭ ਨਿਸਲ ਕਰ ਦਿੱਤੇ ਨੇ, ਤਾਂ ਹੁਣ ਬਲਵੰਤ ਸਿੰਘ ਰਾਜੋਆਣਾ ਉਹਦੇ ਖਿਲਾਫ ਬਲੈਕ ਵਾਰੰਟ ਜਾਰੀ ਕੀਤੇ ਗਏ ਵੀ ਫਾਂਸੀ ਦਿਓ। ਉਹ ਅਸੀਂ ਅਕਸਰ ਰਿਪੀਟ ਕਰਦੇ ਵੀ ਕਿਵੇਂ ਸਾਰਾ ਪੰਜਾਬ ਫਿਰ ਕੇਸਰੀ ਰੰਗ 'ਚ ਰੰਗਿਆ ਗਿਆ। ਔਰ ਉਹੀ ਡਰੱਗੀ, ਉਹੀ ਜਿਨ੍ਹਾਂ ਨੂੰ ਇਹ ਸਮਝਦੇ ਸੀ ਕਿ ਅਸੀਂ ਉਹੀ ਨਿਕਲੇ। ਔਰ ਉਹਨਾਂ ਨੂੰ ਸਰਕਾਰ, ਹਕੂਮਤ ਘਬਰਾਈ। 2 ਵਾਰ ਜਿਹੜੇ ਬਲੈਕ ਵਾਰੰਟ ਭਾਈ ਰਾਜੋਆਣਾ ਦੇ ਖਿਲਾਫ ਜਾਰੀ ਕੀਤੇ ਸੀ, ਉਹ ਉਹਨਾਂ ਨੂੰ ਵਾਪਸ ਲੈਣੇ ਪਏ। ਅੱਜ ਵੀ ਭਾਈ ਰਾਜੋਆਣਾ ਚੜ੍ਹਦੀ ਕਲਾ ਦੇ ਵਿੱਚ ਜੇਲ੍ਹ ਦੇ ਵਿੱਚ ਨੇ। ਫਿਰ ਉਹਨਾਂ ਨੇ ਸਾਈਮਲਟੇਨੀਅਸਲੀ ਸੈਕੰਡ ਟੈਸਟ ਅਸੀਂ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਉਹਦੇ ਚ ਬਰਗਾੜੀ, ਬਹਿਬਲ ਕਲਾਂ, ਬੁਰਜ ਜਵਾਰ ਸਿੰਘ ਵਾਲਾ, ਔਰ ਉਹ ਲਗਾਤਾਰਤਾ ਨਾਲ ਅੱਜ ਤੱਕ ਵੀ ਉਹਨਾਂ ਦਾ ਅਮਲ ਜਾਰੀ ਹੈ। ਉਹ ਸੌਦਾ ਸਾਧ ਹੋਏ ਜਾਂ ਕੌਣ ਕਿਨੇ ਕੀ ਕੀਤਾ ਉਹਦਾ ਜ਼ਿਕਰ ਹੁੰਦਾ ਹੈ। ਲੇਕਿਨ ਇਸ ਜਦੋਂ ਇਹ ਬਹਿਬਲ ਕਲਾਂ ਕਾਂਡ ਕਰਵਾਇਆ ਜਾਂਦਾ ਹੈ, ਬਰਗਾੜੀ ਵਾਲੀ ਘਟਨਾ ਹੁੰਦੀ ਹੈ, ਫਿਰ ਸਿੱਖ ਜਿਵੇਂ ਜੂਨ 84 ਦੇ ਸਾਡੇ ਪੰਥ ਦੇ ਉੱਤੇ ਔਰ ਮੁਕੱਦਸ ਅਕਾਲ ਤਖਤ ਔਰ ਸਾਡੇ ਤੇ ਖਿਲਾਫ ਟੋਟਲ ਵਾਰ ਡਿਕਲੇਅਰ ਕਰਨ ਦੇ ਉੱਤੇ ਸਰਬੱਤ ਖਾਲਸਾ ਹੀ ਸਾਨੂੰ ਜਿਹੜਾ ਅਗਵਾਈ ਦੇਣ ਲਈ ਜਿਹੜੀ ਹੈ ਸਾਡੀ ਇੰਸਟੀਟਿਊਸ਼ਨ ਰਿਵਾਈਵਲ ਸੀ। ਉਸੇ ਤਰ੍ਹਾਂ 2015 ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਚੱਬੇ ਦੀ ਧਰਤੀ ਤੇ, ਜਿਹੜਾ ਬਾਬਾ ਨੌਤ ਸਿੰਘ ਸ਼ਹੀਦ ਦੀ ਧਰਤੀ ਹੈ, ਉਸ ਮੁਕਾਮ ਦੇ ਉੱਤੇ ਹੋਇਆ। ਲੱਖਾਂ ਸਿੱਖ ਫਿਰ ਆਪ ਮੁਹਾਰੇ, ਸਰਕਾਰੀ ਹਾਲਾਂ ਬਾਦਲਾਂ ਦੀ ਸਰਕਾਰ ਸੀ, ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਔਰ ਉਸ ਸਾਰੇ ਨੇ ਇੱਕ ਵਾਰ ਫਿਰ ਰੀਜੂਵਿਨੇਟ ਕੀਤਾ ਉਸ ਤਾਕਤ ਨੂੰ। ਔਰ ਇਹ ਵੱਖਰੀ ਕਹਾਣੀ ਹੈ ਕਿ ਬਰਗਾੜੀ ਮੋਰਚਾ ਜਿਹੜਾ ਲੱਗਾ ਕਿਵੇਂ 9-10 ਮਹੀਨੇ ਕਾਮਯਾਬੀ ਨਾਲ ਚੱਲਿਆ, ਉਹਦੇ ਕਿਹੜੇ
ਖਲਨਾਇਕ ਨੇ ਜਿਨ੍ਹਾਂ ਨੇ ਉਹਨੂੰ ਡਿਸਟਰੋਏ ਕੀਤਾ, ਕਿਹਦਾ ਸੌਦੇਬਾਜ਼ੀ ਕਿੱਥੇ ਹੋਈ, ਇਹ ਅਜੇ ਤੱਕ ਹਕੀਕਤ ਬਹੁਤੀ ਸਾਹਮਣੇ ਨਹੀਂ ਆਈ। ਪਰ ਉਸ ਤੋਂ ਬਾਅਦ ਹਕੂਮਤ ਨੇ ਸਮਝਿਆ ਕਿ ਵੀ ਇਹ ਧਾਰਮਿਕ ਲੈਵਲ ਤੇ ਇਹਨਾਂ ਨੂੰ ਅਸੀਂ ਜਿਹੜਾ ਉਹ ਡਿਊਪ ਕਰ ਲਿਆ। ਫਿਰ 3 ਖੇਤੀ ਕਾਨੂੰਨਾਂ ਦੀ ਗੱਲ ਆਈ। ਅਸੀਂ ਸਮਝਦੇ ਹਾਂ ਵੀ ਕਿਵੇਂ ਲਗਭਗ 13 ਮਹੀਨੇ ਸਿੱਖੀ ਸਪਿਰਿਟ ਨੇ ਉਸ ਮੋਰਚੇ ਨੂੰ ਕਿਵੇਂ ਫਤਹ ਕੀਤਾ, ਪਰ ਉਹ ਅਗੇਨ ਸਿਆਸੀ ਤੌਰ ਤੇ ਕਿਵੇਂ ਏਜੰਸੀਆਂ ਨੇ ਆਪਣੇ ਕਾਮਰੇਡੀ ਲੀਡਰਸ਼ਿਪ ਰਾਹੀਂ ਉਹ ਕੇਜਰੀਵਾਲ ਦੇ ਖਾਤੇ 'ਚ ਪਵਾਈ। ਹੁਣ ਲੇਕਿਨ ਜਿਹੜੀ ਇੱਕ ਸਿੱਖ ਕੌਮ ਦੇ ਅੰਦਰ ਪਵਿੱਤਰ ਧਾਰਾ ਆਜ਼ਾਦੀ ਦੀ ਸਿਰਫ ਤੜਪ ਨਹੀਂ, ਸਿਰਫ ਡਿਮਾਂਡ ਨਹੀਂ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਉਹ ਹਰ ਇਸ ਫਰੰਟ ਦੇ ਉੱਤੇ ਜਦੋਂ ਵੀ ਹਕੂਮਤ ਨੇ ਜ਼ੁਲਮ ਦੇ ਨਾਲ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਉਹ ਸਾਹਮਣੇ ਆਉਂਦੀ ਰਹੀ। ਔਰ ਉਸ ਚੋਂ ਹੀ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੀ ਤਾਕਤ ਜਿਹੜੀ ਜੂਨ 84 ਤੋਂ ਬਾਅਦ ਲਗਾਤਾਰ ਵੱਧਦੀ ਨਜ਼ਰ ਆਈ। ਔਰ ਕਿਸਾਨੀ ਮੂਵਮੈਂਟ ਦੇ ਵੇਲੇ ਜਿਵੇਂ ਫਿਰ ਗਲੋਬਲੀ ਸਿੱਖਾਂ ਨੇ ਜਿਹੜਾ ਉਹ ਆਪਣੀ ਤਾਕਤ ਦਿਖਾਈ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਜਿਸ ਨੇ यूके और फिर इटली और फिर टोरंटो दे विच अपना जलवा दिखाया और उसने एक उस किस्म का माहौल सिरज दिता है डायस्पोरा दे विच भी। और पंजाब की धरती ते इस पीरीयड किसान लहर तो बाद दीप सिद्धू, सिद्धू मूसेवाला और करंटली भाई अमृतपाल सिंह जिन्हां ने जिहड़ी है नौजवानों नूं गुरु दे दर आनंदपुर वल मूँह करन दी कॉल दित्ती और जिस किस्म दा हुंगारा पंजाब दी जवानी दा। सो इस सारी बैकग्राउंड दे विच ये जिहड़ा वर्ल्ड सिख पार्लीमेंट दा जिहड़ा तीसरा एनुअल सैशन है इस दी बहुत अहमियत सी। इनू बहुत एडवरटाइज नहीं सी कीता गया क्योंकि इसनूं असीं समझदे सी कि भी ये साडे लई क्लोज डोर आपसी डेलीबरेशनस दा भी वेड़ा है, सीरीयस सिंसीयर काम जिहड़ा हो रहा उस दे उत्ते भी है। और इस सारे दे विच जिहड़ियां बहुत सारियां प्राप्तियां कोविड-19 दे चलदे खास तौर ते सिख कौम दी वखरी एक अपनी होंद पछाण और इस दे नाल नाल जिवें असीं भावें यूक्रेन दे हवाले नाल गल अगे भी असीं कीती हुई है, लेकिन यूक्रेनियन 4 मैंबरस ऑफ पार्लीमेंट दे डेलीगेशन दा वर्ल्ड सिख पार्लीमेंट दे डेलीगेशन नूं मिलना, उन्हां दे कॉज प्रति उन्हां दी हमदर्दी, इसे तरह कोसोवो दे प्रेजिडेंट दा इत्थे आके जदों वो कनेटिकट चाहते ने सिख नुमाइंदियां दे नाल मुलाकात इसे लैवल दे उत्ते असीं होर भी मुल्कां दे नाल गलबात तोरी हुई है। ये पोलिटिकली अपने आप दे विच एक पॉजिटिव पार्ट। और क्योंकि लंडन दे सैशन तो बाद 2019 दे विच जिहड़ा करतारपुर साहब कॉरीडोर दा खुलना है क्योंकि कोविड तो बाद तो उस दे उत्ते गल नहीं हुई, ये भी अपने आप दे विच सिखां दी एक सॉफ्ट पावर जिहड़ी खास तौर ते पाकिस्तान दे लोकां दी अवाम दी उन्हां दी हुकूमत दी हमदर्दी, ये सारे पार्ट वड्डियां प्राप्तियां वाले। और थां थां हर हुण तां कोई ऐसा इशू नहीं है जिहदे उत्ते सिखां दी टेक ना होए, दुनिया भर दे विच कोई चर्चा ना होए। और इस सारे च जदों हुण भी ये सी जिथे जिहड़ा इंडोर सैशन सी उहदे च जिहड़े नुमाइंदे आए सी उन्होंने तो डेलीबरेट किया है, पर खास तौर ते बैरिस्टर सर रणजीत सिंह सराय जिहड़े ह्यूमन राइट कौंसल जिहड़ी वर्ल्ड सिख पार्लीमेंट दी उहदे लई काम करदे ने वो वाया लिंक उत्थों जुड़े और उन्होंने दस्सिया कि किवें वो आने वाले पीरीयड च क्योंकि 2024 दे विच इंडिया दा पीरियोडिकल रिव्यू फिर होना है क्योंकि 1966 दे विच जिहड़ी जिनेवा कन्वेंशन जिस दे विच राइट ऑफ सैल्फ डिटरमिनेशन दा मता किया गया सी उदों इंडिया ने जिहड़ा उस दे उत्ते दस्तखत नहीं सी कीते और ये 1966 आर्टिकल 1 सी 1966 दे कोवेनेंट ऑन सिविल एंड पोलिटिकल राइट्स द राइट ऑफ सैल्फ डिटरमिनेशन। इस दे लई हुण एक पूरी लॉबी एक वकीलों की टीम इस दे उत्ते काम कर रही है कि इंडिया नूं असीं किवें अकाउंटेबल ठहराना है। और मैं ब्रॉडली दसदे हाँ कि वर्ल्ड सिख पार्लीमेंट महज ये नहीं है कि 10, 12, 15 आए उन्होंने बह के एक दूजे नूं खालिस्तान दीयां बातां सुनाईयां और नारे लाए और चले गए, इवें नहीं है। ज़ाहिर है जयकारा और नारा वो तो जिथे होएगा सिख वो उसकी स्पिरिट है क्योंकि
ਉਹ ਦੋ ਚੀਜ਼ਾਂ ਹਮੇਸ਼ਾ ਉਸ ਦੇ ਅੰਦਰ ਸਿੱਖੀ ਦੇ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਕਨਸੈਪਟ ਦੇ ਰੂਪ ਚ ਵਸੀਆਂ ਹੋਈਆਂ ਨੇ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਹ ਸੋਵਰਨਿਟੀ, ਪਾਤਸ਼ਾਹਤ, ਆਜ਼ਾਦੀ, ਖਾਲਿਸਤਾਨ ਉਸ ਦੀ ਗੱਲ ਹੈ। ਔਰ ਦੂਸਰਾ ਜਿਹੜਾ ਸਾਜ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਸੋ ਜ਼ਾਹਰ ਹੈ ਕਿ ਅਸੀਂ ਸੋਵਰਨ ਹੀ ਇਸ ਲਈ ਹੋਣਾ ਹੈ ਤਾਂ ਕਿ ਸਾਡੇ ਕੋਈ ਵੀ ਹੱਕ ਹੋ, ਮਜ਼ਹਬੀ, ਆਰਥਿਕ, ਸਿਆਸੀ ਔਰ ਸੋਸ਼ਲ, ਤਹਿਜ਼ੀਬੀ, ਉਹਨਾਂ ਨੂੰ ਕੋਈ ਕੁਚਲ ਨਾ ਸਕੇ। ਔਰ ਜਿਹੜਾ ਇਹ ਸਾਰੇ ਦਾ ਵਰਲਡ ਸਿੱਖ ਪਾਰਲੀਮੈਂਟ ਦਾ ਸਟਰਕਚਰ ਹੈ ਉਹਦੇ ਥੱਲੇ ਜਿਵੇਂ ਮੈਂ ਦੱਸਿਆ ਵੀ 150 ਮੈਂਬਰ ਡਾਇਸਪੋਰਾ ਚੋਂ ਨੇ, ਰੀਜਨ ਵਾਈਜ਼ ਉਹਦੇ ਚ ਯੂਰਪ ਰੀਜਨ ਚੋਂ 30 ਨੇ, ਯੂਕੇ ਰੀਜਨ ਚੋਂ 30, ਕੈਨੇਡਾ ਰੀਜਨ 30, USA ਰੀਜਨ ਚੋਂ 30, ਆਸਟ੍ਰੇਲੀਅਨ ਰੀਜਨ 30 ਔਰ ਸਾਊਥ ਈਸਟ ਏਸ਼ੀਆ ਰੀਜਨ, ਇਹ ਸਾਰੇ ਮਿਲਾ ਕੇ ਜਿਹੜੇ ਨੇ ਉਹਨਾਂ ਦੇ 150। ਸਾਊਥ ਈਸਟ ਏਸ਼ੀਆ ਚ ਇੰਡੀਆ, ਪਾਕਿਸਤਾਨ, ਮਲੇਸ਼ੀਆ ਚ ਵੀ 2-2.5 ਲੱਖ ਸਿੱਖ ਰਹਿੰਦੇ ਨੇ। ਇਹਨਾਂ ਸਾਰਿਆਂ ਦਾ ਇਹ ਪਾਰਟ ਹੈ। ਔਰ ਫਿਰ ਇਹਦੇ ਤੇ ਬੇਸਡ ਹੀ ਰੀਜਨਲ ਕਮੇਟੀਜ਼ ਔਰ ਦੂਸਰੇ ਵੀ ਨੇ। ਔਰ ਇਸ ਦੀਆਂ ਆਲਮੋਸਟ 10 ਕੌਂਸਲਸ ਨੇ ਜਿਹੜੀਆਂ ਡੈਲੀਬਰੇਟ ਕਰਦੀਆਂ ਨੇ ਔਰ ਇਹਦੀ ਜਿਹੜੀ ਹੈ ਪ੍ਰੈਜੈਂਟੇਸ਼ਨਸ ਹਰ ਕੌਂਸਲ ਦੇ ਹੈੱਡ ਨੇ ਕਿ ਉਹਨਾਂ ਨੇ ਇਹਨਾਂ 2-3 ਸਾਲਾਂ 'ਚ ਕੀ ਕੀਤਾ ਹੈ। ਔਰ ਪਹਿਲੀ ਕੌਂਸਲ ਸਿਵਲ ਐਂਡ ਹਿਊਮਨ ਰਾਈਟਸ ਕੌਂਸਲ ਹੈ, दूसरी कौंसल सिख नैशनल सैल्फ डिटर्मिनेशन कौंसल है जिन्हों ने अपनी प्रेजेंटेशन जिवें मैं दस्सिया रणजीत सिंह सराय और इसे पीरीयड च कनैटिकट दे विच जिहड़ियां डिवेलपमेंट्स हुई हैं, खास तौर पर कनैटिकट स्टेट वालों 29 अप्रैल 1986 ਨੂੰ एज ए खालिस्तान डे जो मानता और इस दे नाल सिख जैनोसाइड ਨੂੰ मानता जिहड़ी कि ऑलरेडी आर्डर्ड स्टेटां ने न्यू जर्सी, पेनसिल्वेनिया, कनैटिकट और ईवन टैक्सस की असैंबली वोमन ने भी इस उत्ते रेजोल्यूशन किया है। फिर एजुकेशनल अफेयर्स कौंसल, एजुकेशन अफेयर्स कौंसल दे विच जिहड़ा उन्होंने बहुत अच्छी जिहड़ी रिप्रजेंटेशन सी इंग्लैंड तो वीर मनप्रीत सिंह और इत्थे उन्होंने उस दे उत्ते वो की एक्टिविटी कर रहे हैं क्योंकि ये साडा मूल है। फाइनेंस एंड वर्ल्ड बैंक कौंसल ये जरूर ढिल है क्योंकि पैसे लेने सौखे तो नहीं, अपने दत्ते मंगने औखे होंदे ने, लेकिन फिर भी इस दे उत्ते जिहड़ा अल्टीमेट एम है कि एक सिख वर्ल्ड बैंक एस्टैबलिश होए आने वाले पीरीयड। फिर UN NGOs एंड इंटरनेशनल बॉडीज एंगेजमेंट कौंसल और उन्होंने सारे खास तौर पर जिमें उन्होंने की कारगुजारी की है उन्होंने अपनी ब्रीफिंग भी दी। वैलफेयर ऑफ सिख प्रिजनर्स, मार्टियर्स एंड देयर फैमिलीज कि ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੇ ਪਰਿਵਾਰਾਂ ਦੀ ਕਿਵੇਂ ਮਦਦ ਕਰਨੀ ਹੈ, ਕੀ ਕੀਤਾ ਗਿਆ ਹੈ, ਇਸ ਦੇ ਉੱਤੇ ਸੀ। ਰਿਲੀਜੀਅਸ ਅਫੇਅਰਸ ਐਂਡ ਸਿੱਖ ਇੰਸਟੀਟਿਊਸ਼ਨਸ ਮੈਨੇਜਮੈਂਟ ਕੌਂਸਲ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਪੂਰੀਆਂ ਪ੍ਰੈਜੈਂਟੇਸ਼ਨ ਜਿਨ੍ਹਾਂ ਦੀ ਜੋ ਕਾਰਗੁਜ਼ਾਰੀ ਸੀ ਉਹ ਦਿੱਤੀ। ਹੋਮ ਐਂਡ ਇੰਟਰਨਲ ਅਫੇਅਰਸ ਕੌਂਸਲ ਕਿ ਇਹ ਅੰਦਰੂਨੀ ਮਾਮਲਿਆਂ 'ਚ ਕਿੱਥੇ ਕਿੱਥੇ ਕੀ ਚੈਲੰਜਸ ਨੇ ਕੌਮ ਦੇ ਸਾਹਮਣੇ। ਗ੍ਰੀਵੈਂਸਿਸ ਕੌਂਸਲ और 10वीं मीडिया एंड कम्युनिकेशनस कौंसल। सो मेरे को वक्त नहीं है पर ये बड़ी डिटेल दे विच पूरा लेटेस्ट टैक्नोलॉजी का इस्तेमाल करते हैं ये सारे नू जिहड़ा प्रेजेंट किया गया और असी मुबारकबाद दिंदे हैं समुची जिहड़ी टायरलैस टीम जिन्हां ने इस प्रोग्राम नू पुट टुगैदर किया और खास तौर पर जिन्हां ने वक्त कढ़ के हुण जे असीं अंदाज़ा लाइए जिहड़े फ्लाई करके पहुँचते हैं थाओं थाई अजकल दे पीरीयड च ये सौखा नहीं है और एक स्पिरिट और जज्बा। और मैं क्योंकि लंडन और पैरिस वाले सैशनस तो मैं नहीं सी, ज़ाहिर है न्यूयॉर्क जो लॉन्च हुई वर्ल्ड सिख पार्लीमेंट उदा मैं हिस्सा सी, लेकिन जिन्नियां पॉजिटिव वाइब्स, जिन्ना उत्साह और मैं निजी तौर पर सब का ही शुक्रिया अदा करदा है जिस कदर सानू साडे वीर भैणां प्यार दिंदे ने। और मैं साडे पिछले 30-32 साल तो ही होस्ट गोल्डन ग्रोसरीज, हुण आम लोग नूं तां ग्रोसरी लफ्ज़ तो लगेगा ये सचमुच ही ये गोल्डन ग्रोसरीज वाले नहीं ने, ये गोल्डन हार्टेड परिवार है, भरा भैणां सारे उन्हां दे बेबे जी और उन्हां सब नूं चाह चढ़ जांदा है और असी फिर जिहड़ा है वो शक्कर भी सानू दे के भेजदे ने। सो स्वीट। सो असी पूरी एनर्जी दे नाल आए हैं और एनर्जी फिल्ड। हालां वापसी ते भाई हिम्मत सिंह होरां दा सी मैं फ्लाई करना सी अज सवेरे
ਉਹ ਕਹਿੰਦੇ ਜੀ ਮੈਂ ਇਕੱਲਾ ਆਇਆ, ਤੁਸੀਂ ਹੁਣ ਮੈਨੂੰ ਇਕੱਲੇ ਤਾਂ ਨਾ ਛੱਡੋ। ਸੋ ਅਸੀਂ ਸਾਰੀ ਰਾਤ ਹੀ ਡਰਾਈਵ ਕਰਕੇ 10 ਘੰਟੇ ਆਲਮੋਸਟ ਲਾ ਕੇ ਪਹੁੰਚੇ। ਹਾਲਾਂ ਅੱਜ ਸੀ ਕਿ ਛੁੱਟੀ ਕਰ ਲਈ ਹੈ। ਫਿਰ ਮੈਂ ਕਿਹਾ ਕਿ ਭਾਈ ਵਿਊਜ਼ ਪਤਾ ਕਿੰਨਾ ਵੇਟ ਕਰਦੇ ਵਿਚਾਰੇ, ਕਹਿੰਦੇ ਨੇ ਕਿ ਅੱਜ ਲੱਗਦਾ ਕਿ ਸ਼ੋਅ ਨਹੀਂ ਹੋਏਗਾ, ਬਟ ਥੈਂਕ ਗॉड ਯੂ ਆਰ ਅਵੇਲੇਬਲ ਰਾਈਟ ਨਾਓ। ਚਲੋ ਅਸੀਂ ਬਾਕੀ ਗੱਲ ਕਰਾਂਗੇ ਕਿ ਇਸ ਸਾਰੇ ਦੇ ਵਿੱਚ ਫਾਈਨਲ, ਕਿਉਂਕਿ ਪਾਰਲੀਮੈਂਟ ਦੀ ਫਾਈਨਲ ਚੀਜ਼ ਰੈਜ਼ੋਲੂਸ਼ਨਸ ਹੁੰਦੀ ਵੀ ਰਿਜ਼ੋਲਵ ਕੀ ਕੀਤਾ ਜੀ, ਉਹ ਅਸੀਂ ਫਿਰ ਡਿਸਕਸ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਰਹਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਵੀ ਆਪਾਂ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ, ਹੁਣ ਵੀ ਕਰਨ ਜਾ ਰਹੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿੱਥੇ 35 ਮਿਲੀਅਨ ਸਿੱਖ ਨੇਸ਼ਨ ਦੇ ਭਵਿੱਖ ਸੰਬੰਧੀ ਅੱਡ-ਅੱਡ ਫੈਸਲੇ ਲਏ ਗਏ, ਉੱਥੇ ਕਸ਼ਮੀਰ, ਨਾਗਾਲੈਂਡ ਆਦਿ ਲੋਕਾਂ ਦੀ ਭਾਰਤੀ ਕਬਜ਼ੇ ਤੋਂ ਆਜ਼ਾਦੀ ਲਈ ਤਹਿਰੀਕਾਂ ਦਾ ਭਰਪੂਰ ਸਮਰਥਨ ਕੀਤਾ ਗਿਆ। ਸੋ ਯੂਕਰੇਨ ਦੇ ਲੋਕਾਂ ਨਾਲ ਵੀ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਭਾਰਤ ਸਰਕਾਰ ਦੀ ਰੂਸ ਸੰਬੰਧੀ ਜਿਹੜੀ ਨੀਤੀ ਦੀ ਆਲੋਚਨਾ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ, ਪਹਿਲੇ ਦਿਨ ਦੇ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜਾ ਕਲੋਜ਼ ਡੋਰ ਸੈਸ਼ਨ ਸੀ, ਉਸ ਦੇ ਵਿੱਚ ਜਿਹੜੇ ਡੈਲੀਗੇਟ ਥਾਂ ਰੀਜਨਸ ਤੋਂ ਆਏ ਸੀ, ਉਹਨਾਂ ਦੇ ਸੁਝਾਅ ਕਿ ਕਿਦੇ ਕਿਸ ਨੁਕਤੇ ਤੇ ਉਹ ਚਾਹੁੰਦੇ ਨੇ ਕਿ ਵਰਲਡ ਸਿੱਖ ਪਾਰਲੀਮੈਂਟ ਰਿਜ਼ੋਲਵ ਕਰੇ, ਆਪਣਾ ਸਟੈਂਡ ਪਬਲਿਕ ਕਰੇ, ਉਹ ਇਨਪੁਟ ਮਿੰਟਸ ਨਾਲ ਦੀ ਨਾਲ ਲਏ ਜਾ ਰਹੇ ਸੀ। ਔਰ ਫਿਰ ਸੈਚਰਡੇ ਨਾਈਟ ਇੱਕ ਕਲੋਜ਼ ਡੋਰ ਸਾਰੇ ਜਿਹੜੇ ਇਨਰ ਡੈਲੀਗੇਟ ਸੀ ਉਹਨਾਂ ਨੇ ਉਸ ਦੇ ਉੱਤੇ ਰਿਜ਼ੋਲਵ ਕਰਕੇ ਆਲਮੋਸਟ 10 ਰੈਜ਼ੋਲੂਸ਼ਨ ਇਸ ਦੇ ਉੱਤੇ ਕੀਤੇ। ਔਰ ਜਿਹੜਾ ਫਿਰ ਓਪਨ ਸੈਸ਼ਨ ਸੀ ਸੰਡੇ, ਜਿਹਦੇ 'ਚ ਕਿ ਲੋਕਲ ਸੰਗਤ ਨੁਮਾਇੰਦੇ ਔਰ ਗੁਰਦੁਆਰਾ ਕਮੇਟੀਆਂ ਨੂੰ ਵੀ ਜਿਹੜਾ ਉਹ ਸੱਦਾ ਦਿੱਤਾ ਗਿਆ ਸੀ, ਉਹ ਸਾਰੇ ਜਿਹੜੇ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜੈਕਾਰਿਆਂ ਦੀ ਗੂੰਜ 'ਚ ਇਹਨਾਂ ਰੈਜ਼ੋਲੂਸ਼ਨਸ ਨੂੰ, ਜਿਹਨੂੰ ਕਿ ਸਪੀਕਰ ਆਫ ਦਾ ਅਸੈਂਬਲੀ ਸਰ ਸੁਮੀਤ ਸਿੰਘ ਤੁਲੀ ਉਹਨਾਂ ਨੇ ਪੜ੍ਹਿਆ, ਇਸ ਨੂੰ ਪਾਸ ਕੀਤਾ ਗਿਆ। ਔਰ ਕੁਝ ਚੀਜ਼ਾਂ ਬੇਸ਼ੱਕ ਕੋਇਨਸੀਡੈਂਸ ਹੁੰਦੀਆਂ, ਪਰ ਮੈਂ ਸਮਝਦਾ ਕਿ ਟੋਰਾਂਟੋ ਦੇ ਵਿੱਚ ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਖਾਲਿਸਤਾਨ ਦੇ ਝੰਡਾ ਬਰਦਾਰ ਆਲਮੋਸਟ 4 ਦਹਾਕੇ ਰਹੇ,
ਉਹਨਾਂ ਦੀ ਹਮੇਸ਼ਾ ਹੀ ਇਸ ਲੈਵਲ ਦੀ ਚਾਹਨਾ ਰਹੀ ਕਿ ਉਹ ਸਾਰੇ ਇਕੱਠੇ ਹੋ ਕੇ ਅਸੀਂ ਕੁਝ ਕਰੀਏ ਜਿਹੜਾ ਕੌਮੀ ਤੌਰ ਦੇ ਉੱਤੇ ਅੱਗੇ ਲੈ ਕੇ ਜਾਏ। ਔਰ ਕੁਦਰਤੀ ਜਦੋਂ ਅਸੀਂ ਉੱਥੇ ਸੀ ਔਰ ਸਾਨੂੰ ਇਹ ਪਤਾ ਲੱਗਾ ਕਿ ਵੀ ਉਹਨਾਂ ਦੀਆਂ ਐਸ਼ਿਜ਼ ਉਹ ਚੜ੍ਹਾਈ ਕਰ ਗਏ ਸੀ ਪਿਛਲੇ ਦਿਨਾਂ 'ਚ। ਉਹਨਾਂ ਦੀਆਂ ਐਸ਼ਿਜ਼ ਬੀਤੇ ਕੱਲ੍ਹ ਹੀ ਜਿਹੜਾ ਡਿਕਸੀ ਗੁਰੂ ਘਰ ਦੇ ਨੇੜੇ ਜਿੱਥੇ ਪ੍ਰਬੰਧ ਕੀਤਾ ਹੋਇਆ ਸਿੱਖ ਸੰਗਤਾਂ ਨੇ ਉੱਥੇ ਐਸ਼ਿਜ਼ ਪਾਣੀ 'ਚ ਇਮਰਸ ਕਰਨ ਦੀਆਂ ਉਹ ਕੀਤੀਆਂ ਗਈਆਂ। ਔਰ ਮੈਂ ਸਮਝਦਾ ਵੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਟ੍ਰਿਬਿਊਟ ਵੀ ਹੁੰਦੀ ਹੈ ਕਿ ਜਿਹੜਾ ਬੰਦਾ ਇਸ ਰਸਤੇ ਤੇ ਤੁਰਦਾ ਹੈ ਉਹ ਆਪਣੇ ਲਾਈਫ ਟਾਈਮ 'ਚ ਰਾਈਜ਼ ਐਂਡ ਫਾਲ ਦੇਖਦਾ ਹੈ ਬਹੁਤ ਸਾਰੀਆਂ ਚੀਜ਼ਾਂ ਦਾ। ਲੇਕਿਨ ਉਹਨਾਂ ਨੇ ਬਿਲਕੁਲ ਅਖੀਰਲੇ ਸਾਹ ਵੇਲੇ ਜਦੋਂ ਉਹਨਾਂ ਨੇ ਅਖੀਰਲੇ ਸਾਹ ਵੀ ਲਏ ਨੇ, ਜਿਵੇਂ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਭਾਵੇਂ ਆਵਾਜ਼ ਸੰਘ ਦੇ ਵਿੱਚ ਅੜੀ ਸੀ, ਬਾਂਹ ਚੁੱਕ ਕੇ ਵੀ ਕੋਸ਼ਿਸ਼ ਖਾਲਿਸਤਾਨ ਜ਼ਿੰਦਾਬਾਦ ਦੀ। ਔਰ ਉਹਨਾਂ ਦਾ ਜਿਹੜਾ ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ ਹੁੰਦਾ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਇਹ ਕਨਕਲੂਜਨ 'ਚ ਕਹਿਣਾ ਔਰ ਇਹ ਲਫ਼ਜ਼ ਵੀਰ ਮਨਵੀਰ ਸਿੰਘ ਜਿਹੜੇ ਮੌਂਟਰੀਆਲ ਤੋਂ ਆਏ ਸੀ ਉਹਨਾਂ ਨੇ ਦੁਹਰਾਏ ਔਰ ਕਿ ਕਉ ਕਿसी को राज न दे हैं जो ले हैं निज बल से ले हैं ਖਾਲਿਸਤਾਨ ਜ਼ਿੰਦਾਬਾਦ। ਇਹ ਉਹਨਾਂ ਦੀ ਟੋਨ ਅੰਦਾਜ਼ ਔਰ ਅੱਧੇ ਘੰਟੇ ਦਾ ਪ੍ਰੋਗਰਾਮ ਹੁੰਦਾ ਸੀ, ਮੈਨੂੰ 90s 'ਚ ਯਾਦ ਹੈ। ਔਰ ਕੈਨੇਡਾ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਿਹੜੇ ਘਰਾਂ 'ਚ ਬੱਚੇ ਵੀ ਕਈ ਤਾਂ ਉਹਨਾਂ ਵਿਚਾਰਿਆਂ ਨੂੰ ਤਾਂ ਸਮਝ ਨਹੀਂ ਸੀ ਆਉਂਦਾ ਪ੍ਰੋਗਰਾਮ 'ਚ ਕੀ ਹੈ, ਪਰ ਉਹ ਢੀਕਦੇ ਹੁੰਦੇ ਸੀ ਕਿ ਅਖੀਰ ਵੇਲੇ ਇਹ ਕਹਿਣਾ ਹੈ ਖਾਲਿਸਤਾਨ ਜ਼ਿੰਦਾਬਾਦ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਉਹਨਾਂ ਨੂੰ ਵੀ ਇੱਕ ਟ੍ਰਿਬਿਊਟ ਸੀ। ਔਰ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਵੀਰ ਜਿਨ੍ਹਾਂ ਨੂੰ ਪਹਿਲਾਂ ਵਰਲਡ ਸਿੱਖ ਪਾਰਲੀਮੈਂਟ ਇਸ ਸਾਰੇ ਕਾਨਸੈਪਟ ਤੋਂ ਜਾਣ ਸਨ, ਅਣਭਿੱਜ ਸਨ, ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਵੀ ਨਹੀਂ ਇਹ ਇੱਕ ਅਲਟੀਮੇਟਲੀ ਜੇ ਅਸੀਂ ਕੱਲ੍ਹ ਨੂੰ ਦੁਨੀਆ ਦੇ ਮੁਲਕਾਂ ਨੇ, ਹਕੂਮਤਾਂ ਨੇ, ਸਿੱਧੇ ਅਸਿੱਧੇ, ਡਾਇਰੈਕਟ ਇਨਡਾਇਰੈਕਟ, ਕੌਮ ਲੈਵਲ ਅਜੇ ਬਹੁਤ ਇਹ ਬੇਬੀ ਸਟੈਪ ਨੇ, ਇਹ ਨਹੀਂ ਹੈ ਵੀ। ਔਰ ਮੇਰਾ ਵੀ ਇਹ ਸਭ ਨੂੰ ਕਹਿਣਾ ਸੀ ਕਿ ਭਾਈ ਅਜੇ ਜਿਹੜਾ ਅਸੀਂ ਜਿਹੜੇ ਸਭ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ, ਤਾਂ ਕਿ ਇਹ ਇੱਕ ਹੋਰ ਜਥੇਬੰਦੀ ਨਹੀਂ ਹੈ, ਕਿਸੇ ਨੂੰ ਇਹ ਇਨਸਿਕਿਉਰ ਹੋਣ ਦੀ ਲੋੜ ਨਹੀਂ ਹੈ ਜੇ ਕਿ ਵੀ ਇਹ ਦੇਖੋ ਜੀ ਇਹ ਕਿੱਥੋਂ ਆ ਗਿਆ ਕੀ ਆ ਗਿਆ, ਨਹੀਂ। ਇਹ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਜਥੇਬੰਦੀਆਂ ਨੇ ਔਰ ਜਿਵੇਂ 10 ਕੌਂਸਲਸ ਦਾ ਜ਼ਿਕਰ ਹੋਇਆ ਕਿ ਜਿਸ ਸ਼ੋਬੇ ਦੇ ਵਿੱਚ ਵੀ ਕੋਈ ਕੰਮ ਕਰ ਰਿਹਾ ਹੈ ਅਲਟੀਮੇਟਲੀ ਉਹ ਵਰਲਡ ਸਿੱਖ ਪਾਰਲੀਮੈਂਟ ਉਹ ਸਮੁੱਚੀ 35 ਮਿਲੀਅਨ ਸਿੱਖ ਨੇਸ਼ਨ ਦੀ ਜਿਹੜੀ ਹੈ ਉਹ ਨੁਮਾਇੰਦਗੀ ਕਰਦਾ ਹੈ। ਔਰ ਮੈਂ ਤਾਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਪਹਿਲੇ ਦਿਨ ਵੀ ਦੂਸਰੇ ਦਿਨ ਵੀ ਇਹੀ ਕਿਹਾ ਕਿ ਜਦੋਂ ਮੈਂ ਵਰਲਡ ਸਿੱਖ ਪਾਰਲੀਮੈਂਟ ਵੱਲ ਦੇਖਦਾ ਤੇ ਮੈਂ ਸਮਝਦਾ ਵੀ ਸਾਡਾ ਇਹ ਮਾਡਲ ਹੈ। ਜਦੋਂ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਦੇਖਦੇ ਹਾਂ ਔਰ ਧਰਤੀ ਸਾਡੀ ਉਹੀ ਹੈ ਜਿਸ ਨੂੰ ਜਦੋਂ ਹਰ ਸਿੱਖ ਜਦੋਂ ਅੰਮ੍ਰਿਤਪਾਨ ਕਰਦਾ ਤੇ ਉਸ ਨੂੰ ਉਹ ਇਹ ਪ੍ਰਣ ਲੈਂਦਾ ਕਿ ਵੀ ਹੁਣ ਤੋਂ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ। ਤੇ ਜੇ ਅਨੰਦਪੁਰ ਦੇ ਵਾਸੀ ਆ ਤਾਂ ਅਨੰਦਪੁਰ ਸਾਨੂੰ ਭਾਈ ਨੰਦ ਲਾਲ ਗਜ਼ਨੀ ਦੇ ਰਹਿਣ ਵਾਲੇ ਉਹ ਨਜ਼ਰੀ ਪੈਂਦੇ ਨੇ, ਹੱਥ 'ਚ ਪੈਨ ਫੜਿਆ ਹੋਇਆ, ਕਲਮ ਫੜੀ ਹੋਈ ਹੈ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਸ਼ਾਹ ਗੁਰੂ ਗੋਬਿੰਦ ਸਿੰਘ। ਹੁਣ ਉਹ ਜਿਹੜੇ ਨੇ ਜਦੋਂ ਗੁਰੂ ਦਾ ਹੁਕਮ ਹੈ ਕਿ ਸਿੱਖ ਸਭ ਸ਼ਸਤਰਧਾਰੀ ਹੋ ਕੇ ਆਣ ਤੇ ਉਹ ਵੀ ਲੈ ਆਉਂਦੇ ਨੇ ਸ੍ਰੀ ਸਾਹਿਬ ਤੇ ਉਹਨਾਂ ਨੂੰ ਗੁਰੂ ਸਾਹਿਬ ਇੱਕ ਕਲਮ ਦੇ ਕੇ ਕਹਿੰਦੇ ਨਹੀਂ ਭਾਈ ਸਾਹਿਬ ਤੁਸੀਂ ਕਲਮ ਚਲਾਓ, ਤੁਹਾਡੀ ਕਲਮ 'ਚ ਹੀ ਜਿਹੜਾ ਉਹ ਤਲਵਾਰ ਦੀ ਤਾਕਤ ਹੈ। ਹੁਣ ਇਹ ਹੈ ਅਨੰਦਪੁਰ ਦਾ ਮਾਡਲ। ਭਾਈ ਕਨਈਆ ਜੀ ਜਿਹੜੇ ਸੇਵਾ ਦੇ ਵਿੱਚ ਜੰਗਾਂ ਹੋ ਰਹੀਆਂ ਨੇ, ਕੋਈ ਦੁਸ਼ਮਣ ਦੇ ਜਿਹੜੇ ਸਿਪਾਹੀ ਨੇ, ਜ਼ਖਮੀ ਨੇ, ਕੋ ਆਪਣੇ ਨੇ, ਉਹਨਾਂ ਨੂੰ ਵੀ ਪਾਣੀ ਪਿਆ ਰਹੇ ਨੇ, ਉਹਨਾਂ ਨੂੰ ਵੀ ਸ਼ਿਕਾਇਤ ਹੁੰਦੀ ਹੈ ਕਿ ਜੀ ਇਹ ਚੰਗਾ ਤੁਹਾਡਾ ਸਿੱਖ ਹੈ, ਅਸੀਂ ਜਿਹਨਾਂ ਨੂੰ ਜ਼ਖਮੀ ਕਰਦੇ ਹਾਂ ਪਾਣੀ ਪਿਆ ਕੇ ਉਹਨਾਂ ਨੂੰ ਫਿਰ ਖੜਾ ਕਰ ਦੋ, ਫਿਰ ਆਉਂਦੇ ਨੇ ਹਮਲਾ ਕਰਨ। ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ, ਗੁਰੂ 10ਵੇਂ ਪਾਤਸ਼ਾਹ ਤਲਬ ਕਰਦੇ ਨੇ, ਭਾਈ ਸਿੱਖ ਸ਼ਿਕਾਇਤ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ। ਮੈਂ ਤਾਂ ਜਿੱਧਰ ਦੇਖਦਾ ਮੈਨੂੰ ਤੂੰ ਹੀ ਨਜ਼ਰ ਆਉਂਦਾ। ਔਰ ਗੁਰੂ ਸਾਹਿਬ ਨੂੰ ਉਹਨਾਂ ਨੂੰ ਭਾਈ ਸਾਹਿਬ ਨੂੰ ਮਲਮ ਦੀ ਡੱਬੀ ਦੇ ਕੇ ਕਹਿੰਦੇ ਨੇ ਭਾਈ ਸਾਹਿਬ ਜਿੱਥੇ ਪਾਣੀ ਪਿਆਉਂਦੇ ਉਹਨਾਂ ਦੇ ਜ਼ਖਮਾਂ ਤੇ ਮਲਮ ਵੀ, ਇਹ ਵੀ ਉਸੇ ਅਨੰਦਪੁਰ ਸਾਹਿਬ 'ਚ ਹੈ। ਪਰ ਹੁਣ ਉਸ ਅਨੰਦਪੁਰ ਦੀ ਖੇਡ ਦੇ ਵਿੱਚ ਭਾਈ ਬਚਿੱਤਰ ਸਿੰਘ ਜਿਹੜਾ ਨਾਗਣੀ ਬਰਛਾ ਲੈ ਕੇ ਜੇ ਦੁਸ਼ਮਣ ਮਸਤ ਹਾਥੀ ਨੂੰ ਸ਼ਰਾਬੀ ਕਰਕੇ ਉਹਦੇ ਮੱਥੇ ਤੇ ਤਵੇ ਬੰਨ ਕੇ ਅੱਗੇ ਤਲਵਾਰ ਬੰਨ ਕੇ ਕਿਲੇ ਵੱਲ ਛੱਡਦਾ ਤੇ ਭਾਈ ਬਚਿੱਤਰ ਸਿੰਘ ਗੁਰੂ ਕਾ ਥਾਪੜਾ ਲੈ ਕੇ ਨਾਗਣੀ ਬਰਛਾ ਲੈ ਕੇ ਆ ਕੇ ਉਹਨੂੰ ਮੋੜ ਦਿੰਦਾ ਹੈ, ਉਸ ਦੇ ਤਵੇ ਪਾੜ ਕੇ ਉਹ ਬਿਲਕੁਲ
ਜਿਹੜਾ ਉਲਟ ਕੋਰਸ ਉਹਦਾ ਹੋ ਜਾਂਦਾ ਹੈ। ਹੁਣ ਉਹ ਗੁਲਾਮੀ ਦੇ ਸੰਗਲ, ਇਹ ਤਵੇ ਗੁਲਾਮੀ ਦੇ ਸੰਗਲ, ਗੁਲਾਮੀ ਦੇ ਕੱਟੇ ਜਾ ਰਹੇ ਨੇ। ਤੇ ਉਹੀ ਭਾਈ ਬਚਿੱਤਰ ਸਿੰਘ ਗੁਰੂ ਕਾ ਪਿਆਰਾ ਸਿੰਘ, ਉਸੇ ਅਨੰਦਪੁਰ ਚ ਭਾਈ ਬਚਿੱਤਰ ਸਿੰਘ, ਭਾਈ ਨੰਦ ਲਾਲ, ਭਾਈ ਕਨਈਆ ਜੀ, ਉਹਨਾਂ ਦੇ ਕੋਲ ਆਪਣੇ ਪਿਆਰੇ ਨੂੰ ਰਿਝਾਣ ਦਾ, ਪ੍ਰੀਤਮ ਨੂੰ ਰਿਝਾਣ ਦਾ ਇਹ ਸਾਰਾ ਜਿਹੜਾ ਅਮਲ ਹੈ ਉੱਥੇ ਵਾਪਰ ਰਿਹਾ। ਸੋ ਇਸੇ ਤਰ੍ਹਾਂ ਜਿਹੜੇ ਸਿੱਖ ਵੀਰ ਭੈਣਾਂ ਕਿਸੇ ਵੀ ਫੀਲਡ ਦੇ ਵਿੱਚ, ਕੋਈ ਸਕੂਲਾਂ ਦੇ ਵਿੱਚ, ਗੁਰਮਤ ਸਕੂਲਾਂ 'ਚ, ਸੰਡੇ ਸਕੂਲਾਂ 'ਚ ਬੱਚਿਆਂ ਨੂੰ ਪੰਜਾਬੀ ਸਿਖਾਉਣਾ, ਪੜ੍ਹਾਉਣਾ, ਬਾਣੀ ਨਾਲ ਜੋੜਨਾ, ਗੁਰਮਤ ਕੈਂਪ, ਸੇਵਾ ਦਾ, ਯੂਨਾਈਟਿਡ ਸਿੱਖਸ, ਖਾਲਸਾ ਏਡ, ਸਿੱਖ ਰਿਲੀਫ, ਹਿਊਮੈਨਿਟੇਰੀਅਨ ਫੀਲਡ ਦੇ ਵਿੱਚ ਕੰਮ ਕਰਦੇ ਨੇ, ਜਿਨ੍ਹਾਂ ਨੇ ਮੀਡੀਆ ਨੂੰ ਆਪਣਾ ਚੁਣਿਆ ਖੇਤਰ ਕਿ ਉਹ ਉਹਨਾਂ ਦੇ ਝੂਠੇ ਨੈਰੇਟਿਵ ਨੂੰ ਭੰਨ ਰਹੇ ਨੇ, ਔਰ ਦੂਸਰੇ ਜਿਹੜੇ ਅਦਰਵਾਈਜ਼ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਜਿਨ੍ਹਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ, ਕਿਉਂਕਿ ਇਹ ਸਮੁੱਚਾ 2 ਰੋਜ਼ਾ ਸੈਸ਼ਨ ਜਿਹੜਾ ਹੈ ਉਹ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਹੈ ਉਹ ਸੈਂਟਰਲ ਮੁੱਦਾ ਸੀ, ਔਰ ਉਸ ਨਾਲ ਮੈਂ ਡਿਸਕਸ ਕਰਾਂਗਾ ਕਿ ਇਕੱਲਾ ਇਹੀ ਨਹੀਂ, ਜਦੋਂ ਸਿੱਖ ਸੋਚਦਾ ਹੈ, ਸਿੱਖ ਦੀ ਵਿਜ਼ਨ ਦੇ ਵਿੱਚ ਸਿਰਫ ਆਪਣਾ ਆਪਾ ਨਹੀਂ ਹੁੰਦਾ, ਸਾਡਾ ਤਾਂ ਅਰਦਾਸ ਹੀ 2 ਵੇਲੇ ਦੀ ਉਸ ਦਾ ਜਿਹੜੀ ਆ ਕਨਕਲੂਜਨ ਇਸ ਨਾਲ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਾਡੀਆਂ ਅੱਖਾਂ ਖੁੱਲੀਆਂ ਨੇ, 35 ਮਿਲੀਅਨ ਸਿੱਖ ਨੇਸ਼ਨ ਦੇਖ ਰਿਹਾ ਹੈ ਸਾਡੇ ਵਿਦਨ ਕੰਟਰੀ ਕਸ਼ਮੀਰੀਆਂ ਨਾਲ ਕੀ ਜ਼ੁਲਮ ਹੋਇਆ ਹੋ ਰਿਹਾ ਹੈ, ਨਾਗਿਆਂ ਦੀ ਆਜ਼ਾਦੀ ਦੀ ਇੰਪਲਸ ਨੂੰ ਕਿਵੇਂ ਧੋਖੇ ਨਾਲ ਕ੍ਰਸ਼ ਕੀਤਾ, ਜ਼ੁਲਮ ਨਾਲ ਵੀ ਕੀਤਾ ਗਿਆ, ਫਿਰ ਸਮਝੌਤੇ ਦੇ ਨਾਂ ਥੱਲੇ 18-20 ਸਾਲ ਤੋਂ ਲਟਕਾਇਆ ਹੋਇਆ। ਭਾਰਤ ਦੇ ਵਿੱਚ ਦਲਿਤ ਸਮਾਜ, ਦਲਿਤ ਵਰਗ, ਉਹਨਾਂ ਦੇ ਨਾਲ ਕੀ ਵਾਪਰ ਰਿਹਾ, ਔਰ ਖਾਸ ਤੌਰ ਤੇ ਆਸਟ੍ਰੇਲੀਆ ਤੋਂ ਜਿਵੇਂ ਭਾਈ ਸ਼ਾਮ ਸਿੰਘ ਔਰ ਬੀਬੀ ਜੈਸੀ ਕੌਰ ਆਏ ਹੋਏ ਸੀ। ਸਰ ਸ਼ਾਮ ਸਿੰਘ ਕਾਫੀ ਪੈਸ਼ਨੇਟ ਹੁੰਦੇ ਨੇ ਜਦੋਂ ਦਲਿਤ ਕੌਜ਼ ਦੀ ਗੱਲ ਹੁੰਦੀ ਹੈ, ਮੂਲ ਨਿਵਾਸੀਆਂ ਦੀ, ਔਰ ਇਸੇ ਤਰ੍ਹਾਂ ਸਿੱਖ ਲੀਗਰ, ਵਣਜਾਰੇ ਸਿੱਖ ਜਿਨ੍ਹਾਂ ਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ ਹੋਇਆ। ਸੋ ਇਹਨਾਂ ਸਾਰੇ ਹੀ ਮੁੱਦਿਆਂ ਦੇ ਉੱਤੇ, ਔਰ ਅਸੀਂ ਸਮਝਦੇ ਹਾਂ ਵੀ ਇਹੀ ਅਲਟੀਮੇਟਲੀ ਹਰ ਇੱਕ ਨੇ ਜਿਹੜਾ ਉਹ ਤਲਵਾਰ ਚੁੱਕ ਕੇ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਜੂਝਣਾ ਹੈ। ਉਹਨਾਂ ਨੇ ਆਪੋ ਆਪਣੇ ਤਰੀਕੇ ਨਾਲ, ਤੇ ਜਿਹੜੇ ਈਵਨ ਕੁਝ ਵੀ ਨਹੀਂ ਕਰਦੇ, ਮੈਂ ਸਮਝਦਾ ਉਹ 2 ਵੇਲੇ ਅਰਦਾਸ ਕਰਦੇ ਨੇ, ਜਿਵੇਂ ਉਹ ਕ੍ਰਿਸਚੀਅਨਿਟੀ 'ਚ ਕਹਿੰਦੇ ਨੇ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਨਹੀਂ, ਜਿਹੜੇ ਕੌਮ ਦੀ ਚੜ੍ਹਦੀ ਕਲਾ ਦੇਖਣਾ ਲੋਚਦੇ ਨੇ, ਗੁਰੂ ਅੱਗੋਂ ਮੰਗਦੇ ਨੇ ਅਰਦਾਸ। ਸਾਡੀ ਕਲੈਕਟਿਵ ਅਰਦਾਸ ਦੇ ਵਿੱਚ ਜਿਹੜਾ ਅਲਟੀਮੇਟਲੀ ਜੇ ਅਸੀਂ ਪੰਥ ਦੀ ਜੀਤ ਮੰਗਦੇ ਹਾਂ, ਵਿਕਟਰੀ ਟੂ ਦਾ ਪੰਥ, ਤੇ ਵਿਕਟਰੀ ਤਾਂ ਅਕਾਲ ਪੁਰਖ ਨੇ ਦੇਣੀ ਹੈ। ਸਾਡੇ ਤਾਂ ਯਤਨ ਨੇ ਅਲਟੀਮੇਟਲੀ, ਟਾਈਮ ਐਂਡ ਸਪੇਸ, ਦੇਸ਼ ਔਰ ਕਾਲ, ਇਹ ਅਕਾਲ ਪੁਰਖ ਦੇ ਕੋਲ ਹੈ ਕਦੋਂ ਕੀ ਹੋਣਾ। ਔਰ ਇਸ ਜਿਹੜਾ ਸੈਸ਼ਨ ਦੇ ਵਿੱਚ ਜਿਹੜੇ ਮਤੇ ਕੀਤੇ ਗਏ, ਔਰ ਓਪਨ ਸੈਸ਼ਨ ਦੂਸਰੇ ਦਿਨ ਜੈਕਾਰਿਆਂ ਦੀ ਗੂੰਜ ਜਿਨ੍ਹਾਂ ਦੀ ਅਪਰੂਵਲ ਲਈ ਗਈ। ਪਹਿਲਾ ਰੈਜ਼ੋਲੂਸ਼ਨ ਸੀ recognizing April 29th as Sikh Declaration of Independence, ਕਿ ਕੋਈ ਭੁਲੇਖਾ ਨਾ ਰਹੇ ਕਿ ਭਾਈ ਅਸੀਂ ਸਾਡਾ ਅਲਟੀਮੇਟ ਕੀ ਨਿਸ਼ਾਨਾ ਵੀ ਅਸੀਂ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨਨਾਮਾ ਆਜ਼ਾਦੀ ਦਿਵਸ ਮੰਨਦੇ ਹਾਂ। ਭਾਈ ਜਗਤਾਰ ਸਿੰਘ ਹਵਾਰਾ ਇਸ ਦਾ ਜਥੇਦਾਰ ਆਫ ਅਕਾਲ ਤਖਤ ਸਾਹਿਬ, align firmly with mission of Sikh sovereignty to self-determinate, a cardinal principle in international law within the Charter of United Nations to create an independent state of Khalistan, ਕਿ ਜਿਹੜਾ UN ਚਾਰਟਰ ਦੇ ਵਿੱਚ ਨਿਸ਼ਾਨਾ ਹੈ ਉਹੀ ਸਾਡਾ ਨਿਸ਼ਾਨਾ ਹੈ ਵਰਲਡ ਸਿੱਖ ਪਾਰਲੀਮੈਂਟ ਦਾ, ਆਜ਼ਾਦ ਮੁਲਕ ਖਾਲਿਸਤਾਨ। ਸੋ ਇਹ ਰੈਜ਼ੋਲੂਸ਼ਨ ਪਹਿਲਾ ਰੈਜ਼ੋਲੂਸ਼ਨ ਸੀ। ਦੂਸਰਾ ਰੈਜ਼ੋਲੂਸ਼ਨ, ਵਰਲਡ ਸਿੱਖ ਪਾਰਲੀਮੈਂਟ will work with the United Nations and its organ bodies including the world governments with a mission to promote Sikh self-determination, Sikh civil and human rights, and Sikh economic and environmental rights. Sikhs were a member of United Nations Unrepresented Nations and Peoples Organization, and in 1993 were systematically removed under pressure by Indian government. So ਇਹ ਮਤਾ ਅਗੇਨ ਇਹ ਅਫਰਮ ਕਰਦਾ ਹੈ ਕਿ ਅਸੀਂ ਦੁਨੀਆ ਭਰ ਦੀਆਂ ਸਰਕਾਰਾਂ ਦੇ ਨਾਲ ਔਰ ਉਹਨਾਂ ਦੇ ਮਿਸ਼ਨਸ ਜਿਹੜੇ ਨੇ ਉਹਨਾਂ ਦੇ ਨਾਲ ਇਸ ਕਿ ਅਸੀਂ ਸਿੱਖਾਂ ਦਾ ਆਜ਼ਾਦੀ ਦਾ ਹੱਕ ਕਿਵੇਂ ਪ੍ਰਮੋਟ ਕਰਨਾ ਹੈ ਉਹ ਤਾਲਮੇਲ ਕਰਨਾ ਹੈ। ਔਰ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਸਿਵਲ ਔਰ ਸਿੱਖ ਸਿਵਲ ਹਿਊਮਨ ਰਾਈਟਸ ਨੇ, ਇਨਵਾਇਰਨਮੈਂਟਲ ਰਾਈਟਸ ਨੇ, ਔਰ ਇਹ ਕਿਉਂਕਿ UNPO ਇੱਕ ਬੋਡੀ ਹੈ, ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ।
ਇਹ ਜਿਹੜੇ ਮੁਲਕ UN ਦੇ ਮੈਂਬਰ ਨਹੀਂ ਨੇ, ਉਹ ਜਿਹੜੇ ਸਟਰਗਲ ਕਰ ਰਹੇ ਨੇ, ਜਿਵੇਂ ਇੱਕ ਜ਼ਮਾਨੇ 'ਚ ਜਿਹੜੀਆਂ ਬਾਲਟਿਕ ਸਟੇਟਾਂ ਨੇ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਇਹ UNPO ਦੀਆਂ ਮੈਂਬਰ ਸੀ। ਨਾਗਾਲੈਂਡ ਅਜੇ ਵੀ ਮੈਂਬਰ ਹੈ ਇਸ ਦਾ, ਤਿੱਬਤ ਇਸ ਦਾ ਮੈਂਬਰ ਹੈ, ਔਰ ਖਾਲਿਸਤਾਨ ਜਿਹੜਾ ਹੈ ਉਹ ਰੈਕਗਨਾਈਜ਼ ਹੋਇਆ ਸੀ ਐਜ਼ ਏ ਮੈਂਬਰ। ਇਹ ਡਾਕਟਰ ਗੁਰਮੀਤ ਸਿੰਘ ਔਲਖ, ਡਾਕਟਰ ਪਰਮਜੀਤ ਸਿੰਘ ਅਜ਼ਰਾਵਤ ਦਾ ਐਫਰਟ ਸੀ, ਲੇਕਿਨ ਇੰਡੀਅਨ ਗਵਰਨਮੈਂਟ ਨੇ ਪ੍ਰੈਸ਼ਰ ਪਾਇਆ ਔਰ ਫਿਰ UNPO ਨੇ ਕਿਹਾ ਕਿ ਜੀ ਕਿਉਂਕਿ ਇਹ ਇੱਕ ਸਾਰੇ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਇਸ ਲਈ ਅਸੀਂ ਜਿਹੜਾ ਉਹ ਮੈਂਬਰਸ਼ਿਪ ਖਾਰਜ ਕਰ ਰਹੇ ਹਾਂ। ਹੁਣ ਇਹ ਰਿਜ਼ੋਲਵ ਕੀਤਾ ਗਿਆ ਕਿ ਵਰਲਡ ਸਿੱਖ ਪਾਰਲੀਮੈਂਟ, ਕਿਉਂਕਿ ਇੱਕ ਨੁਮਾਇੰਦਾ ਬਾਡੀ ਦੇ ਤੌਰ ਦੇ ਉੱਤੇ ਸਰਬੱਤ ਖਾਲਸਾ ਦੇ ਮੈਂਡੇਟ ਨਾਲ ਸਾਹਮਣੇ ਆਈ ਹੈ, ਇਹ UNPO ਦੇ ਨਾਲ ਇਸ ਇਸ਼ੂ ਨੂੰ ਚੁੱਕੇਗੀ ਕਿ ਖਾਲਿਸਤਾਨ ਨੂੰ UNPO ਦੇ ਮੈਂਬਰ ਦੇਸ਼ ਵਜੋਂ ਜਿਹੜਾ ਹੈ ਮਾਨਤਾ ਦਿੱਤੀ ਜਾਏ। ਫਿਰ ਤੀਸਰਾ ਰੈਜ਼ੋਲੂਸ਼ਨ ਹੈ ਕਿ ਵੀ ਸਿੱਖ ਹੋਮਲੈਂਡ ਦੇ ਕਾਜ਼ ਦਾ ਵਰਲਡ ਸਿੱਖ ਪਾਰਲੀਮੈਂਟ ਇਨ ਐਡੀਸ਼ਨ ਟੂ ਦਾ ਕਾਜ਼ ਆਫ ਸਿੱਖ ਹੋਮਲੈਂਡ recognizes the sovereign rights and freedom of the people of Ukraine, the people of Kashmir and the Nagas। ਕਿ ਜੋ ਯੂਕਰੇਨੀਅਨ ਸੋਵਰਨਟੀ ਤੇ ਹਮਲਾ ਰਸ਼ੀਆ ਦਾ, ਉਹਨੂੰ ਕੰਡੈਮ ਕੀਤਾ ਵੀ ਅਸੀਂ ਲੋਕਾਂ ਦੇ ਨਾਲ ਖੜੇ, ਪਰ ਇਹ ਇੱਕ ਅਹਿਮੀਅਤ ਵਾਲੀ ਗੱਲ ਹੈ ਕਿ ਕਸ਼ਮੀਰੀ ਲੋਕਾਂ ਦੀ ਔਰ ਨਾਗਿਆਂ ਦੀ ਫਰੀडम ਸਟਰਗਲ ਨੂੰ ਵਰਲਡ ਸਿੱਖ ਪਾਰਲੀਮੈਂਟ ਨੇ ਫੁੱਲੀ ਸਪੋਰਟ ਕੀਤਾ। ਔਰ ਨਾਲ ਦੀ ਨਾਲ ਦੂਸਰਾ ਉਹਦਾ ਬੁਲਟ ਸੀ, will continue to highlight the cause of oppressed minority communities such as the Dalits and others। ਕਿ ਭਾਰਤ ਦੇ ਨਕਸ਼ੇ 'ਚ ਕੈਦ ਜਿਹੜੀਆਂ oppressed communities ਨੇ, ਜ਼ਾਹਰ ਹੈ ਉਹਨਾਂ 'ਚ ਮੁਸਲਮਾਨ, ਈਸਾਈ ਵੀ ਨੇ, ਪਰ ਦਲਿਤਸ ਦਾ ਖਾਸ ਤੌਰ ਤੇ ਔਰ ਟ੍ਰਾਈਬਲਸ ਦਾ ਇਹਦੇ 'ਚ ਮੈਂਸ਼ਨ ਹੈ। hold India accountable in violation of UN's declaration on the rights of persons belonging to national or ethnic, religious and linguistic minorities while failing to protect and guarantee the basic fundamental rights of the Dalits and other minorities in India। ਕਿ ਵੀ ਅਸੀਂ ਦਲਿਤਸ ਔਰ ਦੂਸਰੀਆਂ ਮਾਈਨੋਰਿਟੀਜ਼ ਦੀ ਸਿੱਖਾਂ ਦੇ ਨਾਲ ਨਾਲ ਉਹਨਾਂ ਦੇ ਇਸ਼ੂ ਨੂੰ ਵੀ ਜਿਹੜਾ UN ਦੇ ਲੈਵਲ ਦੇ ਉੱਤੇ ਚੁੱਕਾਂਗੇ। ਰੈਜ਼ੋਲੂਸ਼ਨ ਨੰਬਰ 4, the World Sikh Parliament recognizes the needs of the forgotten Sikh-Ligar and Banjaras communities and dutifully requests the community to help settle them in Punjab while addressing their religious, economic and humanitarian needs। ਕਿਉਂਕਿ ਇਹ ਜਿਹੜੇ ਪਹਿਲੇ ਦਿਨ ਦੇ ਸੈਸ਼ਨ ਸਾਹਮਣੇ ਆਇਆ ਸੀ ਕਿ ਪੰਜਾਬ ਚੋਂ ਕਿਵੇਂ ਵੱਡੀ ਗਿਣਤੀ ਦੇ ਵਿੱਚ ਐਕਸੋਡਸ ਹੋ ਰਿਹਾ, 1.5 ਲੱਖ ਸਟੂਡੈਂਟ ਕੈਨੇਡਾ, ਆਸਟ੍ਰੇਲੀਆ ਨੇ ਨਿਕਲ ਰਹੇ ਨੇ, ਔਰ ਸਿਸਟਮੈਟਿਕਲੀ UP, ਬਿਹਾਰ ਦੇ ਭਈਆਂ ਨੂੰ ਪੰਜਾਬ 'ਚ ਵਸਾਇਆ ਜਾ ਰਿਹਾ, ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਸੋ ਇਹਦੇ ਸੋਲੂਸ਼ਨ ਦੇ ਤੌਰ ਤੇ ਇਹ ਆਇਆ ਕਿ ਭਾਈ ਨਾ ਸਿਰਫ ਸਿੱਖ-ਲੀਗਰ ਔਰ ਵਣਜਾਰੇ ਜਿਹੜੇ ਵੱਡੀ ਗਿਣਤੀ 'ਚ ਨੇ, ਕਰਨਾਟਕਾ, ਮੱਧ ਪ੍ਰਦੇਸ਼, ਉੜੀਸਾ, ਗੁਜਰਾਤ, ਇਹਨਾਂ ਸੂਬਿਆਂ 'ਚ, ਕਿ ਉਹਨਾਂ ਨੂੰ ਜਿਹੜੇ ਪੰਜਾਬ 'ਚੋਂ ਨਿਕਲਦੇ ਵੀ ਨੇ ਖੇਤੀਬਾੜੀ ਸੈਕਟਰ 'ਚੋਂ 70% ਭਈਆ ਜਿਹੜੇ ਨੇ ਉਹ ਕੰਮ ਕਰਦੇ ਨੇ, ਕਿ ਵੀ ਜਿਹੜੇ ਗਰੀਬ ਸਿੱਖ ਨੇ, ਸਿੱਖ-ਲੀਗਰ, ਵਣਜਾਰੇ, ਲੁਬਾਣੇ, ਜਿਨ੍ਹਾਂ ਖੇਤਰਾਂ ਦੇ ਵਿੱਚ, ਉਹਨਾਂ ਨੂੰ ਪੰਜਾਬ ਲਿਆ ਕੇ ਜਿਹੜਾ ਓਪਰਚੁਨਿਟੀ ਦਿੱਤੀ ਜਾਏ, ਉਹਨਾਂ ਨੂੰ ਜਿਹੜਾ ਇਕਨੋਮਿਕਲੀ ਸਟਰੋਂਗ ਕੀਤਾ ਜਾਏ ਔਰ ਉਹਨਾਂ ਨੂੰ ਇੰਪਲੋਇਮੈਂਟ ਦਿੱਤੀ ਜਾਏ। ਸੋ ਇਹ ਇੱਕ resolution is the utte aaya। Resolution number 5, World Sikh Parliament demands the release of Sikh prisoners of conscience in India who are fighting for their political and religious rights. Many of them are languishing in jails and had covered their terms. The World Sikh Parliament demands that India revokes its unlawful reservation against Article 1 of International Covenant on Civil and Political Rights, the right of self-determination, release our political prisoners, and agrees to the establishment of an international criminal tribunal to punish those who have carried out genocide against Sikhs since 1984। ਕਿ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦੀ ਮੰਗ ਹੈ, ਔਰ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਬਣਾਇਆ ਜਾਏ ਤਾਂ ਕਿ 84 ਤੋਂ ਲੈ ਕੇ ਜਿਨ੍ਹਾਂ ਨੇ ਵਾਰ ਕ੍ਰਾਈਮ ਕੀਤੇ ਨੇ ਸਿੱਖਾਂ ਦੇ ਖਿਲਾਫ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ it is also imperative that India respects all other internationally accepted human rights standards including the freedom of expression instead of routinely criminalizing Sikh self-determinism। ਕਿ ਪੰਜਾਬ ਦੇ ਵਿੱਚ ਔਰ ਭਾਰਤ ਜਿਹੜੇ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਨੇ ਉਹਨਾਂ ਤੇ ਕ੍ਰਿਮੀਨਲ ਕੇਸ ਬਣਾਉਣਾ, ਇਹਨੂੰ ਖਤਮ ਕੀਤਾ ਜਾਏ, ਔਰ ਜਿਹੜਾ ਇੰਟਰਨੈਸ਼ਨਲ ਕੋਵੈਨੈਂਟ ਹੈ ਸਿਵਲ ਐਂਡ ਪੋਲੀਟੀਕਲ ਰਾਈਟਸ ਦਾ, ਜਿਹਦੇ 'ਚ ਕਿ ਇਹ ਗੱਲ ਕਹਿਣੀ ਤੁਹਾਡਾ ਹੱਕ ਬਣਦਾ, ਉਸ ਹੱਕ ਨੂੰ ਰੀਸਟੋਰ ਕਰੇ। Resolution number 6, the World Sikh Parliament recognizes that there is an ongoing genocide of the Sikhs by the Indian government, disrespect of Sri Guru Granth Sahib
the eternal guru of the Sikhs in different cities of Punjab and other parts of India, banning of right to bear arms by passing new laws। ਇਹ ਬੜਾ ਇੰਪੋਰਟੈਂਟ ਰੈਜ਼ੋਲੂਸ਼ਨ ਸੀ ਕਿ ਜੈਨੋਸਾਈਡ ਕੋਈ ਸਿੱਖਾਂ ਦਾ ਰੁਕਿਆ ਨਹੀਂ ਹੋਇਆ, ਲਗਾਤਾਰਤਾ ਨਾਲ ਚੱਲ ਰਿਹਾ ਔਰ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਲਗਾਤਾਰਤਾ ਨਾਲ ਵਧੀਆਂ ਨੇ। ਔਰ ਹੁਣ ਜਿਹੜਾ ਪੰਜਾਬ ਦੇ ਵਿੱਚ ਸਿੱਖਾਂ ਨੂੰ ਵੈਪਨਾਈਜ਼ ਕੀਤਾ, ਡਿਸਆਰਮ ਕੀਤਾ ਜਾ ਰਿਹਾ, ਉਹ ਇੰਸਟਰਕਸ਼ਨਾਂ ਔਰ ਡਾਇਰੈਕਟਿਵ ਕਿ ਭਾਈ ਕੋਈ ਹਥਿਆਰ ਜਿਹੜੇ ਨੇ ਉਹ ਜਮ੍ਹਾਂ ਕਰਾਓ, ਕੋਈ ਫੋਟੋ ਨਾ ਹੋਏ, ਈਵਨ 10-10 ਮਹੀਨੇ ਦਾ 10 ਸਾਲ ਦੇ ਬੱਚੇ ਦੇ ਉੱਤੇ ਕੇਸ ਰਜਿਸਟਰ ਕੀਤਾ ਜੀ ਉਹ ਹਥਿਆਰਾਂ ਨਾਲ ਹੈ। ਇਹ ਜਿਹੜਾ ਇਸ ਨੂੰ ਕੰਡੈਮ ਕੀਤਾ ਗਿਆ। ਰੈਜ਼ੋਲੂਸ਼ਨ ਨੰਬਰ 7, the World Sikh Parliament applauds the sterling efforts of Sikhs and organizations across the globe who advocate and campaign for our national right of self-determination in the form of sovereign independent state of Khalistan in Punjab as mandated by Sarbat Khalsa gatherings of 26 January 1986 and 10th November 2015, underpinned by international law that peaceable struggle is the only means of resolving the Indo-Sikh conflict, and we urge the international community to recognize this reality and support us in this noble, lawful and ultimately necessary endeavor. The Sikh nation salutes the martyrs of our cause and shall honor them by realizing their God-given right of sovereign independence in our homeland। ਸੋ ਇਹਦੇ 'ਚ ਅਗੇਨ ਆਪਣੀ ਆਜ਼ਾਦੀ ਦੇ ਕਾਨਸੈਪਟ ਨੂੰ ਜਿਹੜਾ ਜਿੱਥੇ ਰੀਇਨਫੋਰਸ ਕੀਤਾ, ਉੱਥੋਂ ਉਹਨਾਂ ਹਕੂਮਤਾਂ ਦਾ ਔਰ ਉਹਨਾਂ ਜਥੇਬੰਦੀਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਜਿਹੜੇ ਸਿੱਖਾਂ ਦੇ ਨਾਲ ਇਸ ਜਿਹੜਾ ਇੰਡੋ ਸਿੱਖ ਕਨਫਲਿਕਟ ਜੰਗ ਹਿੰਦ ਪੰਜਾਬ ਹੈ ਉਹਦੇ ਸਾਡੀ ਕੌਮ ਦੇ ਨਾਲ ਖੜੇ ਨੇ ਔਰ ਸ਼ਹੀਦਾਂ ਨੂੰ ਟ੍ਰਿਬਿਊਟ ਦਿੱਤੀ ਗਈ ਹੈ ਔਰ ਇਹ ਪ੍ਰਣ ਦੁਹਰਾਇਆ ਗਿਆ ਕਿ ਅਸੀਂ ਤੁਹਾਡੇ ਡੁੱਲੇ ਖੂਨ ਦਾ ਹੱਕ ਲਵਾਂਗੇ ਔਰ ਆਜ਼ਾਦੀ ਤੱਕ, ਮੁਕੰਮਲ ਆਜ਼ਾਦੀ ਤੱਕ ਇਹ ਸੰਘਰਸ਼ ਜਾਰੀ ਰਹੇਗਾ। Resolution number 8, World Sikh Parliament encourages the Sikhs and diaspora community to participate in projects preserving their villages, help develop and build education institutions for the growth of religion and cultural values, including leveraging websites such as mypin.com। ਇਹ ਸਿੱਖ ਨੌਜਵਾਨਾਂ ਨੇ ਵੈਬਸਾਈਟ mypin.com UK ਤੋਂ ਆਏ ਸੀ, ਉਹਨਾਂ ਨੇ ਉਸ ਨੂੰ ਜਿਹੜੀ ਪ੍ਰੈਜੈਂਟੇਸ਼ਨ ਵੀ ਦਿੱਤੀ। ਪਰ ਇਸ ਰੈਜ਼ੋਲੂਸ਼ਨ ਦਾ ਮੁੱਖ ਮਕਸਦ ਇਹ ਹੈ ਕਿ ਡਾਇਸਪੋਰਾ ਦੇ ਸਿੱਖ ਕੀ ਕਰ ਸਕਦੇ ਨੇ ਕਿ ਆਪਣੇ ਪਿੰਡਾਂ ਵੱਲ ਮੁੜੋ, ਆਪਣੇ ਪਿੰਡਾਂ ਨੂੰ ਸੰਭਾਲੋ, ਪਿੰਡਾਂ ਦੇ ਗੁਰਦੁਆਰੇ 'ਚ ਤੁਸੀਂ ਪੜ੍ਹੇ ਲਿਖੇ ਗ੍ਰੰਥੀ ਔਰ ਉਹਨਾਂ ਨੂੰ ਤਨਖਾਹ ਦਿਓ ਚੰਗੀ ਤਾਂ ਕਿ ਉਹ ਧਰਮ ਦਾ ਪ੍ਰਚਾਰ ਕਰਨ, ਸਕੂਲ ਚੰਗੇ ਬਣਾਓ, ਹਸਪੀਟਲ ਚੰਗੇ ਬਣਾਓ, ਜਿਹੜੇ ਐਨਵਾਇਰਨਮੈਂਟਲ ਇਸ਼ੂਜ਼ ਨੇ ਜਿਵੇਂ ਛੱਪੜਾਂ ਦਾ ਐਲੀਮੀਨੇਟ ਹੋਣਾ, ਦੂਜਾ ਉਹਦੇ 'ਚ ਕਰੋ ਕਿ ਭਾਈ ਇਹ ਇੱਕ ਵਾਇਬਲ ਸੋਲੂਸ਼ਨ ਹੈ ਜਿਹਦੇ ਰਾਹੀਂ ਅਸੀਂ ਆਪਣੇ ਪਿੰਡਾਂ ਵੱਲ ਮੁੜ ਸਕਦੇ ਹਾਂ ਔਰ ਉਹਨਾਂ 'ਚ ਕੰਟਰੀਬਿਊਟ ਕੁਝ ਕਰ ਸਕਦੇ, ਨਹੀਂ ਤਾਂ ਫਿਰ ਗੱਲਾਂ ਹੀ ਰਹਿ ਜਾਂਦੀਆਂ। ਰੈਜ਼ੋਲੂਸ਼ਨ ਨੰਬਰ 9 ਹੈ, World Sikh Parliament promotes and develop programs with Sikh organizations working to stop the ongoing econocide leading to a brain drain, giving birth to new challenges that need to be recognized and addressed। ਕਿ ਜਿੰਨੀ ਵੱਡੀ ਗਿਣਤੀ 'ਚ ਬ੍ਰੇਨ ਡਰੇਨ ਹੋ ਰਿਹਾ, ਨੌਜਵਾਨ ਨਿਕਲ ਰਹੇ ਨੇ, ਇਸ ਦੇ ਉੱਤੇ ਸਾਨੂੰ ਉੱਥੇ ਕੋਈ ਇਕਨੋਮਿਕਲ ਮਾਡਲ ਤਾਂ ਕਿ ਇਹ ਰੋਕਿਆ ਜਾਏ ਜਿਹੜਾ ਯਤਨ ਹਕੂਮਤ ਚਾਹੁੰਦੀ ਹੈ ਕਿ ਇਹ ਸਿੱਖ ਪਲਾਇਨ ਕਰਨ ਔਰ ਉੱਥੇ ਲਿਆ ਕੇ ਉਹ ਬਈਏ ਬਿਠਾ ਕੇ ਮੁੜ ਕੇ 10 ਸਾਲ ਬਾਅਦ ਕਹਿਣਗੇ ਜੀ ਕਰਾ ਲਓ ਰੈਫਰੈਂਡਮ ਇੱਥੇ। ਸੋ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਔਰ ਫਾਈਨਲ ਰੈਜ਼ੋਲੂਸ਼ਨ, the World Sikh Parliament dutifully asks the global community to promote, encourage and assist individual activists, Sikh organizations, MPs and congressmen who ਕਿ ਇਹ ਵਰਲਡ ਸਿੱਖ ਪਾਰਲੀਮੈਂਟ ਦੁਨੀਆ ਭਰ ਦੀ ਸਿੱਖ ਕਮਿਊਨਿਟੀ ਨੂੰ ਅਪੀਲ ਕਰਦੀ ਹੈ ਕਿ ਉਹ ਉਹਨਾਂ ਜਥੇਬੰਦੀਆਂ, ਉਹਨਾਂ ਵਿਅਕਤੀਆਂ ਔਰ ਈਵਨ ਉਹਨਾਂ MPs ਜਾਂ ਕਾਂਗਰਸਮੈਨ ਉਹਨਾਂ ਦੀ ਮਦਦ ਕਰਨ ਜਿਹੜੇ 1 ਲੀਡ ਔਰ ਪ੍ਰਮੋਟ ਦਾ ਰੈਕਗਨੀਸ਼ਨ ਆਫ ਸਿੱਖ ਜੈਨੋਸਾਈਡ, ਖਾਲਿਸਤਾਨ ਰੈਫਰੈਂਡਮ ਐਂਡ ਫॉर ਸੈਲਫ ਡਿਟਰਮੀਨੇਸ਼ਨ ਕਿ ਜਿਹੜੇ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਦੇ ਲਈ ਯਤਨਸ਼ੀਲ ਨੇ। ਖਾਲਿਸਤਾਨ ਰੈਫਰੈਂਡਮ ਜ਼ਾਹਰ ਹੈ ਸਿੱਖਸ ਫॉर ਜਸਟਿਸ ਨੇ ਸਕਸੈਸਫੁਲੀ ਇਸ ਮੂਵ ਨੂੰ ਅੱਗੇ ਤੋਰਿਆ ਐਂਡ ਫॉर ਸੈਲਫ ਡਿਟਰਮੀਨੇਸ਼ਨ ਜਿਹੜੇ ਵੀ ਇਹਨਾਂ ਦੇ ਮੁੱਦੇ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਦੀ ਮਦਦ ਕੀਤੀ ਜਾਏ। ਔਰ ਇਸ ਦੇ ਉੱਤੇ ਅਗੇਨ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ ਮੈਂਸ਼ਨ ਹੈ। ਪ੍ਰਮੋਟਿੰਗ ਸਿੱਖ ਅੰਮ੍ਰਿਤ ਸੰਚਾਰ ਇਨ ਪੰਜਾਬ
and outside in the diaspora, and asks all Sikhs to practice their faith freely without any fear. Yes. ਹੁਣ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਮੂਵ ਹੈ, ਔਰ ਕਿਉਂਕਿ ਇਹ ਪੰਜਾਬ ਦੇ ਹਵਾਲੇ ਨਾਲ ਵੀ ਔਰ ਇੱਥੇ ਵੀ ਕਿ ਬਾਹਰ ਵੀ ਸਾਨੂੰ ਇਹ ਅੰਮ੍ਰਿਤ ਸੰਚਾਰ ਲਹਿਰ ਚਲਾਉਣ ਦੀ ਲੋੜ ਹੈ। ਔਰ ਇਹ ਕੰਕਲੂਜਨ ਚ ਇਹੀ ਹੈ, the World Sikh Parliament asks the Sikh community to practice their faith freely without any fear and prejudice. ਸੋ ਅਸੀਂ ਇੱਕ ਵਾਰ ਫੇਰ ਇਸ ਗੱਲ ਦੀ ਤਵੱਕੋ ਵੀ ਕਰਦੇ ਹਾਂ, ਰੈਜ਼ੋਲੂਸ਼ਨਸ ਰਿਜ਼ੋਲਵ ਤੁਹਾਡਾ ਇਰਾਦਾ ਹੁੰਦਾ ਹੈ, ਇੰਪਲੀਮੈਂਟ ਤਾਂ ਕੋਈ ਚੀਜ਼ ਉਦੋਂ ਹੁੰਦੀ ਹੈ ਜਦੋਂ ਤੁਸੀਂ ਉਸ ਦੇ ਉੱਤੇ ਕੰਮ ਕਰਦੇ ਹੋ। ਲੇਕਿਨ ਇੱਕ ਪ੍ਰੋਫੈਸ਼ਨਲ ਅੰਦਾਜ਼ 'ਚ ਇਹ ਜਿਹੜਾ 2 ਰੋਜ਼ਾ ਵਰਲਡ ਸਿੱਖ ਪਾਰਲੀਮੈਂਟ ਦਾ ਤੀਸਰਾ ਸਾਲਾਨਾ ਇਜਲਾਸ ਸੀ, ਇਹ ਕਾਮਯਾਬੀ ਨਾਲ ਸਿਰੇ ਚੜਿਆ। ਔਰ ਮੈਂ ਜਿਵੇਂ ਕਿਹਾ ਸੀ ਉਸ 'ਚ ਵੀ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੜਨਾ ਭਾਰੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਆ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਹਾਲ ਹੀ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਦੀ ਪੀੜ ਭਾਰਤੀ ਹਾਕਮਾਂ ਦੇ ਸਿਰ ਤੇ ਚੜ੍ਹ ਕੇ ਬੋਲ ਰਹੀ ਹੈ। ਹਾਲ ਹੀ ਵਿੱਚ ਕੈਨੇਡਾ ਵਿੱਚ ਨਿਯੁਕਤ ਹੋਏ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਇਸ ਸੰਬੰਧੀ ਪੂਰੀ ਤਰ੍ਹਾਂ ਜ਼ਹਿਰ ਉਗਲਦਿਆਂ ਭਾਰਤੀ ਹਕੂਮਤਾਂ ਦੀਆਂ ਸਿੱਖ ਵਿਰੋਧੀ ਸਾਜ਼ਿਸ਼ਾਂ ਨੂੰ ਇੱਕ ਵਾਰ ਫਿਰ ਬੇਨਕਾਬ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ 2 ਸੈਗਮੈਂਟਸ ਦੇ ਵਿੱਚ ਵੇਰਵੇ ਨਾਲ ਇਸ ਸਾਰੇ ਦੌਰ 'ਚ ਵਰਲਡ ਸਿੱਖ ਪਾਰਲੀਮੈਂਟ ਦੇ ਆਗਾਜ਼ ਤੋਂ ਹੁਣ ਤੱਕ ਦੁਨੀਆ ਭਰ ਦੇ ਵਿੱਚ ਕੀ ਪੋਜ਼ਿਟਿਵਿਟੀ ਦੇ ਨਾਲ ਸਾਡੇ ਕੌਜ਼ ਨੂੰ ਅੱਗੇ ਲਿਜਾ ਰਿਹਾ ਉਸ ਦੀ ਗੱਲ ਕੀਤੀ ਹੈ। ਔਰ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਓਪਨ ਇਜਲਾਸ ਜਿਹੜਾ ਇੱਕ ਰੈਜ਼ੋਲੂਸ਼ਨ ਜਿਹਦੇ 'ਚ ਕਾਲ ਵੀ ਦਿੱਤੀ ਗਈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਕੰਮ ਕਰ ਰਹੇ ਔਰ ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਉਸ ਦੀ ਮੁਕੰਮਲ ਹਮਾਇਤ। ਔਰ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜਾ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, ਹਿਊਮਨ ਰਾਈਟਸ ਚਾਰਟਰ, ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਐਕਟੀਵਿਟੀ ਹੈ ਉਸ ਦੇ ਪ੍ਰਭਾਵ ਕਿੰਨੇ ਇਮੀਡੀਏਟ ਵੀ ਨਜ਼ਰ ਆ ਰਹੇ ਨੇ, ਦੂਰਗਾਮੀ ਪ੍ਰਭਾਵ ਤਾਂ ਜ਼ਾਹਰ ਹੈ ਕਿ ਇਹਨਾਂ ਨੇ ਇੱਕ ਉਸ ਕਿਸਮ ਦਾ ਨੈਰੇਟਿਵ ਸਿਰਜ ਦਿੱਤਾ ਹੈ ਕਿ ਭਾਰਤ ਕਿਵੇਂ ਜਿਹੜਾ ਜਿਹਨੇ ਰੈਟੀਫਾਈ ਨਹੀਂ ਕੀਤਾ ਹੋਇਆ 1966 ਦਾ ਇਹ ਕੋਵੈਨੈਂਟ, ਪਰ ਕਿਵੇਂ ਇੰਟਰਨੈਸ਼ਨਲ ਲਾਅ ਜਾਂ UN ਚਾਰਟਰ ਦੀ ਇਹ ਵਾਇਓਲੇਸ਼ਨ ਕਰ ਰਿਹਾ। ਨਾ ਸਿਰਫ ਕਿ ਭਾਰਤ ਦੇ ਵਿੱਚ ਕਿਵੇਂ ਇਸ ਆਵਾਜ਼ ਨੂੰ ਕੁਚਲਿਆ ਗਿਆ, ਈਵਨ ਬਾਹਰ ਜੇ ਵਿਦਨ ਦਾ ਐਂਬਿਟ ਆਫ ਦਾ ਲਾਅ ਸਿੱਖ ਆਪਣਾ ਜਿਹੜਾ ਰੈਫਰੈਂਡਮ ਦੇ ਨਾਲ ਆਪਣੀ ਵਿਲ ਦਾ ਇਜ਼ਹਾਰ ਕਰਨਾ ਚਾਹੁੰਦੇ ਨੇ ਤੇ ਕਿਵੇਂ ਉਹਨਾਂ ਦੀ ਸਟਰਗਲ ਨੂੰ ਦਬਾਉਣ ਦੇ ਲਈ, ਬਦਨਾਮ ਕਰਨ ਦੇ ਲਈ ਕਿਸ ਹੱਦ ਤੱਕ ਭਾਰਤੀ ਹਕੂਮਤ ਗਈ ਹੋਈ ਹੈ। ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖਿਆ ਪ੍ਰੋਟੈਸਟ, ਡਿਮਾਰਸ਼ੇ, ਟਰੈਵਲ ਐਡਵਾਈਜ਼ਰੀ, ਉਸ ਸਭ ਦੇ ਬਾਵਜੂਦ
ਕੈਨੇਡੀਅਨ ਗਵਰਨਮੈਂਟ ਨੇ ਰਾਦਰ ਉਹਨਾਂ ਨੇ ਕਾਊਂਟਰ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ, ਲੇਕਿਨ ਇਹ ਪਿੱਛੇ ਨਹੀਂ ਹਟੇ ਨੇ। ਔਰ ਰਾਦਰ ਇਹ ਉਸੇ ਹੀ ਇਹ ਬਹੁਤ ਘੱਟ ਹੁੰਦਾ ਹੈ ਕਿ ਜਦੋਂ ਕੋਈ ਨਵਾਂ ਹਾਈ ਕਮਿਸ਼ਨਰ, ਕਿਉਂਕਿ ਜਿਹੜੀਆਂ ਕਾਮਨਵੈਲਥ ਕੰਟਰੀਜ਼ ਨੇ ਉਹਦੇ ਜਿਹੜਾ ਐਂਬੈਸਡਰ ਹੁੰਦਾ ਹੈ ਉਹਨੂੰ ਹਾਈ ਕਮਿਸ਼ਨਰ ਕਹਿੰਦੇ ਨੇ। ਕੈਨੇਡਾ 'ਚ, ਆਸਟ੍ਰੇਲੀਆ, UK 'ਚ ਇੰਡੀਆ ਦੇ ਹਾਈ ਕਮਿਸ਼ਨਰ ਨੇ, ਇਸੇ ਤਰ੍ਹਾਂ ਇੰਡੀਆ ਦੇ ਵਿੱਚ ਇਹਨਾਂ ਮੁਲਕਾਂ ਦੇ ਨੇ, ਇੱਥੇ ਅਮਰੀਕਾ 'ਚ ਐਂਬੈਸਡਰ ਹੈ। ਹੁਣ ਜਦੋਂ ਹਾਈ ਕਮਿਸ਼ਨਰ ਕੋਈ ਆਪਣੇ ਕ੍ਰੈਡੈਂਸ਼ੀਅਲਸ ਪੇਸ਼ ਕਰਦਾ, ਜਦੋਂ ਉੱਥੋਂ ਨੋਮੀਨੇਟ ਕਰਦੀ ਹੈ ਹਕੂਮਤ, ਉਹ ਆ ਕੇ ਕੈਨੇਡੀਅਨ ਫੋਰਨ ਮਿਨਿਸਟਰੀ ਦੇ ਸਾਹਮਣੇ ਦਿੰਦਾ ਔਰ ਉਹਦੀ ਐਕਸੈਪਟੈਂਸ ਹੁੰਦੀ ਹੈ, ਉਹਨੂੰ ਡਿਪਲੋਮੈਟ ਸਟੇਟਸ ਮਿਲਦਾ। ਤੇ ਬਹੁਤ ਵਾਰ ਕਾਫੀ ਅਰਸਾ ਉਹ ਕੁਝ ਕਹਿੰਦੇ ਨਹੀਂ ਨੇ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਵੀ ਤੁਸੀਂ ਜਿਹੜੀ ਵੀ ਡਿਪਲੋਮੇਸੀ ਕਰਨੀ ਹੈ ਉਹ ਤਾਂ ਕਲੋਜ਼ ਡੋਰ ਡਿਪਲੋਮੇਸੀ ਇਫੈਕਟਿਵ ਹੁੰਦੀ ਹੈ। ਪਰ ਮੈਂ ਦੇਖ ਰਿਹਾ ਵੀ ਭਾਰਤੀ ਹਾਕਮਾਂ ਦੀ ਫਰਸਟ੍ਰੇਸ਼ਨ ਜਾਂ ਜਿਹਨੂੰ ਤੁਸੀਂ ਕਹਿ ਔਰ ਕਿ ਵੀ ਬੱਚਿਆਂ ਵਾਂਗ ਚੀਕਾਂ ਮਾਰਨ ਵਾਲਾ ਕੰਮ ਹੈ, ਉਹ ਨਜ਼ਰ ਆਇਆ। ਕਿਉਂਕਿ ਪਿਛਲੇ ਹਫਤੇ ਹੀ ਸੰਜੇ ਕੁਮਾਰ ਵਰਮਾ ਇਹ ਨਵਾਂ ਹਾਈ ਕਮਿਸ਼ਨਰ ਬਣ ਕੇ ਕੈਨੇਡਾ 'ਚ ਆਇਆ, ਜਾਂ ਹਫਤਾ ਨਹੀਂ ਹੋਇਆ ਉਹਨੂੰ, ਔਰ ਉਹ ਇੰਟਰਵਿਊ ਕੈਨੇਡਾ ਦੀ ਜਿਹੜੀ ਪ੍ਰੋਮੀਨੈਂਟ ਅਖਬਾਰ ਹੈ ਗਲੋਬ ਐਂਡ ਮੇਲ, ਉਹਨੂੰ ਇੰਟਰਵਿਊ ਦੇ ਰਿਹਾ। ਔਰ ਉਸ ਇੰਟਰਵਿਊ 'ਚ ਕਿਵੇਂ ਉਹ ਬਾਵੇਲਾ ਕਰ ਰਿਹਾ, ਜਿਹੜੀ ਉਹਨਾਂ ਦੀ ਸਵਾਦ ਵੀ ਆਉਂਦਾ ਹੈ ਕਿ ਵੀ ਜਿਵੇਂ ਕਨੈਟੀਕਟ ਸਟੇਟ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਨੇ ਸਿੱਖ ਕੌਮ ਦੀਆਂ, ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਨੂੰ ਰੈਕਗਨਾਈਜ਼ ਕਰਾਉਣਾ, ਜੈਨੋਸਾਈਡ ਨੂੰ, ਔਰ ਐਤਕੀ ਪਿਛਲੇ ਦਿਨਾਂ 'ਚ ਜਿਵੇਂ ਉਹਨਾਂ ਨੇ ਇੱਕ ਟਰੱਕ ਹਾਇਰ ਕਰਕੇ ਸਿੱਖਾਂ ਦੇ ਨੂੰ ਬਦਨਾਮ ਕਰਨ ਲਈ ਜੀ ਫਲਾਣਾ ਯੂਨਾਈਟਿਡ ਸਿੱਖਸ ਆਫ ਨਿਊ ਇੰਗਲੈਂਡ ਦੇ ਥੱਲੇ ਉਸ ਕਿਸਮ ਦਾ ਗੁੰਮਰਾਹ ਕੁਨ ਨਫ਼ਰਤ ਭਰੇ ਉਹਦੇ ਉੱਤੇ ਪਲੈਕੇਟ ਲਾ ਕੇ ਉਹਦਾ ਗੇੜਾ ਲਵਾਇਆ। ਔਰ ਉਹਦੇ 'ਚ ਅਸੀਂ ਖੁਸ਼ੀ ਦਾ ਵੀ ਇਜ਼ਹਾਰ ਕਰਦੇ ਹਾਂ ਵੀ ਅਸੀਂ ਹੁਣ ਤੱਕ ਤਾਂ ਅਸੀਂ ਰਿਐਕਟ ਕਰਦੇ ਰਹੇ ਜੀ। ਇਹ ਕਿਉਂ ਇਹ ਸਾਡੀ ਪ੍ਰਾਪਤੀ ਹੈ ਕਿ ਉਹ ਰਿਐਕਟ ਕਰਨ ਤੇ ਮਜਬੂਰ ਹੋਏ ਨੇ। ਇਹ ਠੀਕ ਹੈ ਵੀ ਹੁਣ FBI ਵੀ ਇਨਵੈਸਟੀਗੇਟ ਕਰ ਰਹੀ ਹੈ, ਇਹਨਾਂ ਨੂੰ ਵੱਟੋ ਵੱਢ ਪਾਇਆ ਹੋਇਆ ਇਸ ਕੰਮ ਲਈ ਵੀ, ਲੇਕਿਨ ਇਹ ਇੱਕ ਪੋਜ਼ਿਟਿਵ ਦੇ ਤੌਰ ਤੇ ਦੇਖਿਆ ਜਾ। ਔਰ ਇਸੇ ਤਰ੍ਹਾਂ ਜੋ ਇਹਨੇ ਸੰਜੇ ਕੁਮਾਰ ਵਰਮਾ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ, ਇਹਨੂੰ ਮੈਂ ਪੋਜ਼ਿਟਿਵਲੀ ਦੇਖਦਾ ਕਿ ਕਿਵੇਂ ਇੰਡੀਅਨ ਸਟੇਟ ਨੂੰ ਰਿਐਕਟ ਕਰਨ ਤੇ ਮਜਬੂਰ ਕਰ ਦਿੱਤਾ ਹੈ ਸਿੱਖਾਂ ਨੇ। ਔਰ ਇਸ ਸਟੋਰੀ ਦਾ ਟਾਈਟਲ ਹੀ ਗਲੋਬ ਐਂਡ ਮੇਲ ਨੇ ਦਿੱਤਾ ਹੈ, India's envoy calls on Canada to crack down on Canadian funding of Khalistan separatist movement। ਉਹ ਕਹਿ ਰਿਹਾ ਜੀ ਕੈਨੇਡਾ ਗਵਰਨਮੈਂਟ ਹੈ ਜਿਹੜੀ ਇੱਥੋਂ ਪਹਿਲਾਂ ਤਾਂ ਉਹਨੂੰ ਨਫ਼ਰਤ, ਰਾਈਟਿੰਗ, ਟੈਰਰਿਜ਼ਮ ਔਰ ਦਹਿਸ਼ਤਗਰਦੀ ਔਰ ਝੂਠੇ ਔਰ ਸਿੱਖਸ ਫਾਰ ਜਸਟਿਸ ਦਹਿਸ਼ਤਗਰਦ ਜਥੇਬੰਦੀ ਇਹ ਉਹ, ਹੁਣ ਉਹਨਾਂ ਨੇ ਆਪਣਾ ਨਵਾਂ ਨੈਰੇਟਿਵ ਬਣਾਤਾ ਕਿ ਜੀ ਇੱਥੋਂ ਜਿਹੜੀ ਹੈ ਫੰਡਿੰਗ ਹੋ ਰਹੀ ਹੈ, ਬਿਲਕੁਲ, ਔਰ ਕੈਨੇਡਾ ਗਵਰਨਮੈਂਟ ਉਹਦੇ ਤੇ ਕ੍ਰੈਕ ਡਾਊਨ ਕਿਉਂ ਨਹੀਂ ਕਰਦੀ, ਕਿਉਂ ਨਹੀਂ ਉਹਨੂੰ ਰੋਕਦੇ। ਔਰ ਇਸ ਸਾਰੇ 'ਚ ਜਿਹੜੀ ਉਹਦਾ ਲੰਬਾ ਚੌੜਾ ਇੰਟਰਵਿਊ ਹੈ, ਪਰ ਮੈਂ ਉਹਦੇ ਰੈਲੇਵੈਂਟ ਪਾਰਟ ਜਿਹੜੇ ਤਾਂ ਕਿ ਕਮਿੰਗ ਫਰਮ ਦਾ ਹਾਰਸ ਮਾਊਥ ਇਹ ਨਜ਼ਰ ਆਏ। ਔਰ ਇਹਦੀ ਬਿਗਨਿੰਗ ਹੀ ਉਹਨਾਂ ਨੇ ਇਹ ਟਾਈਟਲ ਦੇ ਕੇ ਫਿਰ ਥੱਲੇ ਇੱਕ ਪਿਕਚਰ ਦਿੱਤੀ ਹੋਈ ਹੈ ਕਿ ਐਕਟਿਵਿਸਟਸ ਆਫ ਸਿੱਖ ਆਰਗੇਨਾਈਜੇਸ਼ਨਸ ਸ਼ਾਊਟ ਪ੍ਰੋ ਖਾਲਿਸਤਾਨ ਐਂਡ ਐਂਟੀ ਗਵਰਨਮੈਂਟ ਸਲੋਗਨਸ ਇਨ ਅੰਮ੍ਰਿਤਸਰ ਇੰਡੀਆ on June 6, 2021। ਸੋ ਇਹ ਵੀ ਇੱਕ ਮੀਡੀਆ ਦਾ ਤਰੀਕਾ ਹੁੰਦਾ ਹੈ। ਉਹਨੇ ਦੱਸਦਾ ਕਿ ਵੀ ਇਹ ਗੱਲ ਕੱਲੀ ਇਹ ਨਹੀਂ ਹੈ ਕਿ ਕੈਨੇਡਾ ਜਾਂ ਬਾਹਰ ਸਿੱਖ ਮੰਗਦੇ ਨੇ, ਅੰਮ੍ਰਿਤਸਰ ਜਿਹੜਾ ਸਾਡੀ ਹੱਬ ਹੈ ਜਿੱਥੋਂ ਗੱਲ ਸਾਰੀ ਨਿਕਲੀ ਹੈ, ਉੱਥੇ ਸਿੱਖ ਨਾਰੇ ਲਾ ਰਹੇ ਨੇ ਖਾਲਿਸਤਾਨ ਦੇ ਲਈ। ਸੋ ਪਿਕਚਰ ਉਹਨਾਂ ਨੇ ਇਹ ਯੂਜ਼ ਕੀਤੀ ਔਰ ਉਹਦੇ 'ਚ ਹੁਣ ਜਿਹੜਾ ਇਹਨਾਂ ਦਾ ਇੱਥੋਂ ਸ਼ੁਰੂ ਹੁੰਦਾ ਹੈ, Ottawa can help repair frosty relations with New Delhi by cracking down on diasporic funding of the Sikh independence movement that is seeking to create a sovereign homeland known as Khalistan, India's new envoy to Canada says। ਸ਼ੁਰੂ ਹੀ ਉਹ ਮੰਨ ਲਿਆ ਉਹਨਾਂ ਨੇ ਵੀ ਸਾਡੇ ਰਿਸ਼ਤੇ ਜੰਮੇ ਹੋਏ ਨੇ, ਫਰੋਸਟੀ ਨੇ, ਪਰ ਉਹਨੇ ਕਿਹਾ ਜੀ ਜੇ ਕੈਨੇਡਾ ਇੰਡੀਆ ਦੇ ਨਾਲ ਚੰਗੇ ਸੰਬੰਧ ਬਣਾਉਣਾ ਚਾਹੁੰਦਾ ਤਾਂ ਫਿਰ ਉਹ ਇਹ ਕਰੇ ਕਿ ਸਿੱਖਾਂ ਦੇ ਉੱਤੇ ਕ੍ਰੈਕ ਡਾਊਨ ਕਰੇ ਜਿਹੜੇ ਖਾਲਿਸਤਾਨ ਮੰਗਦੇ ਨੇ। ਕੀ ਕਹਿ ਰਿਹਾ ਸੰਜੇ ਕੁਮਾਰ ਵਰਮਾ told Globe and Mail that India has long been concerned that some segments of the Sikh community in Canada are offering support and money to secessionists who want to separate Punjab from India. Punjab is an Indian state where the Sikh religion is the majority। और उन्हें कहा जी आज पिछले हफ्ते आया है और वो ये कह रहे हैं कि जी ये इस दे उत्ते क्रैक डाउन की हुण ये पहले हफ्ते इस तो वध के ਹੋਰ ਫਰਸਟ੍ਰੇਸ਼ਨ ਇਹਨਾਂ ਦੀ ਕੀ ਹੋ ਸਕਦੀ ਹੈ। ਔਰ ਉਹ ਕਹਿ ਰਿਹਾ ਵੀ ਥਿੰਕ
that there are a lot of illegal channels. Diplomacy think नहीं ਹੁੰਦਾ, have proofs. Proof ਦਿਓ ਕੀ ਹੈ illegal ਦਾ. ਬਿਲਕੁਲ. We think that there are a lot of illegal channels which are being used by those Canadians of Indian origin who are trying to push for the dismemberment of India or secession from India, which is not only illegal under the international law, it is illegal under the UN Charter. ਹੁਣ ਇੰਡੀਆ ਇੰਟਰਨੈਸ਼ਨਲ ਲਾਅ ਦੀ ਗੱਲ ਕਰੇ, ਇੰਡੀਆ ਇੰਟਰਨੈਸ਼ਨਲ UN ਚਾਰਟਰ ਦੀ ਗੱਲ ਕਰੇ, ਹੁਣ ਇਹਨਾਂ ਨੂੰ ਇਹੀ ਜੇ ਤਾਂ ਕਿਉਂਕਿ ਗਲੋਬ ਐਂਡ ਮੇਲ ਐਂਡ ਸਾਰੇ ਇਹ ਵੀ ਸਾਰੇ ਪਿੱਠੂ ਮੀਡੀਆ ਹੀ ਨੇ ਇਹਨਾਂ ਦੇ ਇੰਡੀਅਨਸ ਦੇ ਕਿ ਵੀ ਉਹਨੂੰ ਕਾਊਂਟਰ ਕਰੋ ਕਿ ਵੀ ਇਹ ਜਿਹੜਾ ਇੰਟਰਨੈਸ਼ਨਲ ਲਾਅ UN ਚਾਰਟਰ ਤੋਂ ਕੋਟ ਕਰ ਰਿਹਾ ਹੈ ਕਿ ਰੈਫਰੈਂਡਮ ਕਰਵਾਉਣਾ ਉਹਦੇ ਮੁਤਾਬਕ ਨਹੀਂ ਹੈ ਲਾਅ ਦੇ, ਫਿਰ ਤੁਹਾਨੂੰ ਕੀ ਇਤਰਾਜ਼ ਹੈ? ਪੰਜਾਬ 'ਚ ਹੀ ਕਰਵਾ ਲਓ ਤੁਸੀਂ, ਜੇ ਤੁਹਾਨੂੰ ਲੱਗਦਾ ਵੀ ਬਾਹਰੋਂ ਪੈਸਾ ਜਾ ਰਿਹਾ ਔਰ ਇਲੀਗਲ ਹੈ ਤੇ ਫਿਰ ਤੁਸੀਂ ਉੱਥੇ ਉਹਨਾਂ ਨੂੰ ਕਰਵਾ ਲਓ, ਤਾਂ ਲੀਗਲ ਹੈ। ਕੋਰਟ ਜਿਹਨਾਂ ਨੂੰ ਤੁਸੀਂ ਕਰ ਰਹੇ ਹੋ ਉਹਦੇ 'ਚ ਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਰੈਫਰੈਂਡਮ ਦਾ ਵਿਧਾਨ ਹੈ। ਫਿਰ ਉਹਨੂੰ ਜਦੋਂ ਪੁੱਛਦਾ ਹੈ ਜਰਨਲਿਸਟ, asked if his government considers Canada one of the worst countries in terms of Khalistan supporters, the High Commissioner replied, it is difficult for me to comment, I will leave it to your interpretation. ਹੁਣ ਇਹ ਵੀ ਇੱਕ ਹਫ਼ਤਾ ਉਹਨੂੰ ਆਇਆ ਹੋਇਆ, ਉਹ ਇਹ ਕਹਿ ਰਿਹਾ ਜੀ ਕੈਨੇਡਾ ਵਰਸਟ ਹੈ। ਉਹਨੂੰ ਕਹਿ ਰਿਹਾ ਜੀ ਮੈਂ ਤਾਂ ਨਹੀਂ ਕਹਿਣਾ, ਹੁਣ ਤੁਹਾਨੂੰ ਆਪ ਹੀ ਪਤਾ ਹੀ ਹੈ ਕਿ ਵੀ ਇਸ ਮਾਮਲੇ 'ਚ ਕੀ ਹੈ। ਫਿਰ ਉਹ ਕਹਿ ਰਿਹਾ it goes against the foundations of bilateral relations between the two countries, so I would say the sooner such tendencies are arrested the better it will. ਉਹਨੇ ਕਿਹਾ ਜੀ ਇਹ ਸਾਡੇ bilateral relations ਦੇ against ਹੈ ਜੋ ਵੀ ਇਹ ਕਰ ਰਿਹਾ ਹੈ, ਕੈਨੇਡੀਅਨ ਗਵਰਨਮੈਂਟ ਕ੍ਰੈਕ ਡਾਊਨ ਨਹੀਂ ਕਰ ਰਹੀ। ਹੁਣ ਤੁਸੀਂ ਬਚਕਾਨਾ ਜਦੋਂ ਅਸੀਂ ਕਿਹਾ ਵੀ ਕਰਾਈ ਕੀ ਹੁੰਦੀ, ਉਹ ਕਹਿੰਦਾ he noted India would never have supported Quebec separatism. ਵੀ ਤੁਹਾਨੂੰ ਪੁੱਛਣ ਕੌਣ ਗਿਆ? ਕਿਊਬੈਕ ਦਾ 1980 ਔਰ 1995 'ਚ ਰੈਫਰੈਂਡਮ ਕੈਨੇਡਾ ਨੇ ਖੁਦ ਕਰਵਾਏ। ਜੇ ਤੁਸੀਂ ਕੈਨੇਡਾ ਨਾਲ ਹੀ ਆਪਣੇ ਆਪ ਨੂੰ ਕੰਪੇਅਰ ਕਰਨਾ ਹੈ ਤੇ ਫਿਰ ਜੇ ਕੈਨੇਡਾ 1980 1995 'ਚ ਕਿਊਬੈਕ ਦੇ ਲੋਕਾਂ ਨੂੰ ਹੱਕ ਦੇ ਸਕਦਾ ਹੈ ਕਿ ਉਹ ਚੂਜ਼ ਕਰਨ ਕਿ ਉਹਨਾਂ ਕੈਨੇਡਾ ਨਾਲ ਰਹਿਣਾ ਹੈ ਕਿ ਅੱਡ ਹੋਣਾ ਹੈ, ਤੁਸੀਂ ਉਹ ਹੱਕ ਦੇ ਦਿਓ। ਪਰ ਉਹ ਉਹਨਾਂ ਤੇ ਕਰ ਰਹੇ, ਦੇਖੋ ਅਸੀਂ ਕਿਹੜਾ ਕਿਊਬੈਕ ਵਾਲਿਆਂ ਨੂੰ ਤੁਸੀਂ ਕਰ ਲੈਂਦੇ, ਜਾਂ ਤੁਸੀਂ ਅੱਗੇ ਕਿਹੜਾ ਤੁਸੀਂ ਪਾਕਿਸਤਾਨ ਦੋ ਹਿੱਸਿਆਂ 'ਚ ਤੋੜਿਆ, ਸ੍ਰੀਲੰਕਾ 'ਚ ਤੁਸੀਂ ਲਿਟੇ ਦੇ ਦਹਿਸ਼ਤਗਰਦ ਖੜੇ ਕੀਤੇ, ਅੱਜ ਵੀ ਤੁਸੀਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੇ ਹੋ। ਨੇਪਾਲ ਦੇ ਵਿੱਚ ਤੁਸੀਂ ਕਿਸ ਹੱਦ ਤੱਕ ਤੁਹਾਡੀ ਦਖਲ ਅੰਦਾਜ਼ੀ, ਤੁਸੀਂ ਤਾਂ ਆਰਮਡ ਇਨਸਰਜੈਂਸੀਜ਼ ਖੜੀਆਂ ਕੀਤੀਆਂ ਨੇ ਗੁਆਂਢੀ ਮੁਲਕਾਂ 'ਚ, ਤੇ ਤੁਹਾਡਾ ਕਿਊਬੈਕ ਨੂੰ ਹਮਾਇਤ ਦੇਣਾ ਜਾਂ ਨਾ ਦੇਣਾ ਇਹਦਾ ਕੀ ਮਤਲਬ ਹੁੰਦਾ? ਜਾਂ ਰਹਿ ਜਾਏ ਜਾਂ ਤੁਸੀਂ ਕੱਲ ਨੂੰ ਵੀ ਕਰੋ। ਹੁਣ ਇਸ ਸਾਰੇ ਦੇ ਉੱਤੇ ਇੱਥੇ ਨਹੀਂ ਉਹ ਰੁਕਿਆ, ਫਿਰ ਉਹ ਕਹਿ ਰਿਹਾ ਜੀ ਇਹ ਜਿਹੜਾ ਦਾ ਗਰੁੱਪ ਜਿਹੜਾ ਹਾਈ ਕਮਿਸ਼ਨ ਹੈਜ਼ ਮੇਡ ਦਾ ਰਿਕੁਐਸਟ ਆਫਟਰ ਸੈਪਰੇਟ, ਉਹ ਸਾਰਾ ਉਸ ਵੋਟਿੰਗ ਪੈਟਰਨ ਨੂੰ ਰੈਫਰ ਕੀਤਾ ਹੋਇਆ। ਫਿਰ ਉਹਨੇ ਕਿਹਾ ਜੀ 7,70,000 ਸਿੱਖ ਰਹਿੰਦੇ ਨੇ ਔਰ ਇਹ ਜਿਹੜਾ 2.1% ਨੇ ਕੈਨੇਡਾ ਦੀ ਪਾਪੂਲੇਸ਼ਨ ਦਾ। ਹੁਣ ਇੱਥੇ ਹੀ ਉਹ ਨਹੀਂ ਰੁਕਿਆ, ਇਹ ਤੁਸੀਂ ਇਹਨਾਂ ਦਾ ਅੰਦਰਲਾ ਬੱਚਿਆਂ ਵਾਂਗ ਕਰਾਏ ਔਰ ਜ਼ਹਿਰ ਵੀ ਦੇਖੋ। ਫਿਰ ਉਹ ਜਗਮੀਤ ਸਿੰਘ ਦੇ ਉੱਤੇ ਆ ਜਾਂਦਾ ਹੈ। ਹੁਣ ਜਗਮੀਤ ਸਿੰਘ ਜਸਟਿਨ ਟਰੂਡੋ ਤੋਂ ਬਾਅਦ ਸੈਕੰਡ ਮੋਸਟ ਪਾਵਰਫੁਲ ਪੋਲੀਟੀਸ਼ੀਅਨ ਹੈ, ਕਿਉਂਕਿ ਐਨਡੀਪੀ ਦੀ ਹਮਾਇਤ ਦੇ ਨਾਲ ਹੀ ਲਿਬਰਲ ਪਾਰਟੀ ਦੀ ਗਵਰਨਮੈਂਟ ਖੜੀ ਹੈ, ਐਬਸੋਲੂਟ ਮੈਜੋਰਿਟੀ ਤਾਂ ਨਹੀਂ ਹੈ ਉਹਦੇ ਕੋਲ। ਹੁਣ ਇੰਡੀਅਨ ਐਨਵੋਏ ਆਲਸੋ ਐਕਸਪ੍ਰੈਸਡ ਕੰਸਰਨਸ ਅਬਾਊਟ ਜਗਮੀਤ ਸਿੰਘ, who before becoming NDP leader in 2017 had participated in events where Sikh extremists denounced India and called for an independent Khalistan। ਬਿਲਕੁਲ ਜਗਮੀਤ ਸਿੰਘ ਦਾ TV 84 ਦੇ ਸਾਡੇ ਲਾਸਟ ਗਾਲਾ ਦੇ ਵੇਲੇ ਗੈਸਟ ਆਫ ਆਨਰ ਸੀ, ਫਰੀਮੌਂਟ ਵੀ ਆਏ, ਪਹਿਲਾਂ ਸੀ ਉਹ ਪਹਿਲਾਂ ਦੀ ਗੱਲ 'ਚ, ਉਹ ਤਾਂ ਹੁਣ ਵੀ ਉਹਨਾਂ ਨੇ ਫਿਰ ਇਹੀ ਉਹਨੂੰ ਰੈਫਰ ਕਰ ਰਿਹਾ ਕਿ ਜੀ ਦੇਖੋ ਉਹਨਾਂ ਨੇ ਜਗਮੀਤ ਸਿੰਘ ਨੇ ਇੰਟਰਵਿਊ ਦੇ ਦਿੱਤਾ ਰੇਡੀਓ ਵਾਲਿਆਂ ਨੂੰ, ਜਿਹਦੇ 'ਚ ਵੈਨਕੂਵਰ ਰੇਡੀਓ ਸਟੇਸ਼ਨ ਉਹਨਾਂ ਨੇ ਕਿਹਾ ਜੀ ਕਿ ਵੇਅਰ ਮਿਸਟਰ ਸਿੰਘ ਸੈਡ ਪੀਪਲ ਹੈਵ ਦਾ ਰਾਈਟ ਟੂ ਸੀਕ ਫਰੀडम ਐਂਡ ਸੈਲਫ ਡਿਟਰਮੀਨੇਸ਼ਨ। ਉਹਨਾਂ ਜੀ ਬੜਾ ਕਹਿਰ ਕਰਤਾ ਸਾਨੂੰ, ਇਹ ਰੋਕੋ ਜਗਮੀਤ ਸਿੰਘ ਨੂੰ। ਹੁਣ ਜਿਹੜਾ ਇਹ ਕਹਿ ਰਿਹਾ ਹੈ ਕਿ ਕੈਨੇਡਾ ਕੈਨੇਡੀਅਨ ਸਿੱਖਾਂ ਨੂੰ ਆਪਣਾ ਪੀਸਫੁਲ ਹੱਕ ਨਾ ਐਕਸਾਈਜ਼ ਕਰਨ ਦੇਣ ਤੋਂ ਰੋਕਣ ਲਈ ਜਿਹੜਾ ਹੈ ਉਹ ਨਾ ਰੋਕ ਕੇ ਇੰਡੀਆ ਨਾਲ ਰਿਲੇਸ਼ਨ ਵਿਗਾੜ ਰਿਹਾ, ਉਹ ਕੈਨੇਡਾ ਦੀ ਇਨਰ ਪੋਲਿਟਿਕਸ ਇੰਟਰਫੀਅਰ ਕਰ ਰਿਹਾ। ਜਗਮੀਤ ਸਿੰਘ ਨੇ ਕੀ ਕਹਿਣਾ ਕੀ ਨਹੀਂ ਕਹਿਣਾ, ਉਹਨੇ ਇੰਡੀਆ ਨੂੰ ਤਾਂ ਨਹੀਂ ਪੁੱਛ ਕੇ ਕਹਿਣਾ। ਫਿਰ ਜਿਹੜਾ ਉਹਨੂੰ ਲੱਗਾ ਕਿ ਜੀ ਜਸਟਿਨ ਟਰੂਡੋ ਨੇ ਜਿਹੜੀ ਫਾਰਮਰਸ ਐਜੀਟੇਸ਼ਨ ਦੀ ਹਮਾਇਤ ਕਰ ਦਿੱਤੀ, ਇਹ ਵੀ ਬਹੁਤ ਵੱਡਾ ਗੁਨਾਹ ਕੀਤਾ ਉਹਨੇ। ਤਾਂ ਉਹ ਕਹਿੰਦਾ ਕਿ ਮਿਸਟਰ ਟਰੂਡੋ ਨੂੰ ਮਿਸਟਰ ਵਰਮਾ ਸੈਡ
Mr. Trudeau should have picked up the phone and called Prime Minister Modi if he had concern about a new law. Should such things be done through the media? I have my doubt. ਹੁਣ ਤੂੰ ਮੇਰੇ ਮੂੰਹ ਕੁਛ ਲੱਗਿਆ ਨਿਕਲਣ ਕੇ ਬਈ ਇੱਕ ਹਫ਼ਤੇ ਦੇ ਵਿੱਚ ਵੀ ਤੂੰ ਕੈਨੇਡਾ ਦੇ ਅੰਦਰੂਨੀ ਮਾਮਲਿਆਂ 'ਚ ਦਾਖਲ ਹੋ। ਟਰੂਡੋ ਨੂੰ ਸਲਾਹ ਦੇ ਰਿਹਾ ਕਿ ਜੀ ਜੇ ਖੇਤੀ ਕਾਨੂੰਨ ਠੀਕ ਨਹੀਂ ਸੀਗੇ ਤੇ ਤੁਸੀਂ ਫੋਨ ਚੁੱਕ ਕੇ ਉਹਦੇ ਨਾਲ ਗੱਲ ਕਰਨ ਮੀਡੀਆ 'ਚ ਥੋੜੀ ਜਾਈਦਾ ਹੁੰਦਾ। ਤੂੰ ਕਾਹਦੇ ਜਾ ਰਿਹਾ ਵੀ? ਔਰ ਜ਼ਾਹਰ ਹੈ ਕਿ ਬਈ ਇਹ ਸਾਰੇ ਤੋਂ ਮੈਨੂੰ ਇਹ ਲੱਗਦਾ ਹੈ ਵੀ ਉਹ ਦਿਨ ਦੂਰ ਨਹੀਂ ਹੈ ਜਦੋਂ ਜਾਂ ਕੈਨੇਡਾ ਨੇ ਇਹਨਾਂ ਦੇ ਹਾਈ ਕਮਿਸ਼ਨਰ ਨੂੰ ਕਿਕ ਆਊਟ ਕਰ ਦੇਣਾ ਵੀ ਗੈਟ ਆਊਟ, ਤੇ ਇੰਡੀਆ ਨੇ ਇੰਨਾ ਫਰਸਟ੍ਰੇਟ ਹੋ ਕੇ ਆਪਣਾ ਵਾਪਸ ਸੱਦ ਲੈਣਾ ਕਿ ਜੀ ਨਹੀਂ ਅਸੀਂ ਨਹੀਂ ਤੁਹਾਡੇ ਨਾਲ। ਇਸ ਤੋਂ ਵੱਧ ਕੇ ਤਾਂ ਮੈਂ ਇਹੀ ਸਮਝਦਾ ਵੀ ਇਹ ਹੈ ਵਿਕਟਰੀ ਰੀਅਲ ਕੌਮ ਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ। No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। Again 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਨੇ ਇੰਡੀਆ ਓਸ਼ਨ ਰੀਜਨ ਦੇ 19 ਮੁਲਕਾਂ ਦੇ ਨੁਮਾਇੰਦਿਆਂ ਦੀ ਬੀਜਿੰਗ ਵਿੱਚ ਮੀਟਿੰਗ ਸੱਦੀ ਸੀ ਔਰ ਭਾਰਤ ਨੂੰ ਇਸ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਗਿਆ। ਸੋ ਭਾਰਤ ਏਸ਼ੀਅਨ ਖਿੱਤੇ ਵਿੱਚ ਚੀਨ ਦੇ ਸਾਹਮਣੇ ਪੂਰੀ ਤਰ੍ਹਾਂ ਆਈਸੋਲੇਟ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਰੂਸ ਵੱਲੋਂ ਯੂਕਰੇਨ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਜਿਹੜਾ ਫਰਵਰੀ ਮਹੀਨੇ 'ਚ ਹੋਇਆ, ਦੁਨੀਆ ਦੇ ਵਿੱਚ ਰੀਗਰੁਪਿੰਗ ਹੋ ਰਹੀ ਹੈ। ਜਿਹੜੀ ਕੁਝ ਮੁਲਕ ਅਮਰੀਕਾ ਦੇ ਇਨਫਲੂਐਂਸ ਥੱਲੇ ਸੀ ਬਿਫੋਰ, ਜਿਨ੍ਹਾਂ 'ਚ ਸਾਊਦੀ ਅਰੇਬੀਆ ਸ਼ਾਮਲ ਹੈ, ਉਹ ਰੂਸ ਵੱਲ ਝੁਕੇ ਨੇ। ਇਸੇ ਤਰ੍ਹਾਂ ਇੰਡੀਆ ਜਿਹੜਾ ਕਿ ਰੂਸ ਦੇ ਕਰੀਬ ਸੀ, ਹੈ ਵੀ ਯੂਕਰੇਨ ਦੇ ਮੁੱਦੇ ਤੇ ਖੁੱਲ੍ਹ ਕੇ ਉਹਨਾਂ ਦੇ ਨਾਲ ਖੜਾ ਹੈ, ਪਰ ਲੋਕਲ ਲੈਵਲ ਦੇ ਉੱਤੇ ਚੀਨ ਦੇ ਖਿਲਾਫ ਭੁਗਤਣ ਦੇ ਲਈ ਅਮਰੀਕਾ ਦੀ ਗੋਦ ਦੇ ਵਿੱਚ ਬੈਠਾ ਹੈ। ਅੱਛਾ, ਅਮਰੀਕਾ ਦੀ ਨੀਤੀ ਵੀ ਜਿੱਥੇ ਇੱਕ ਪਾਸੇ ਰੂਸ ਨੂੰ ਜਿਹਨੂੰ ਕਹਿੰਦੇ ਨੇ ਕਿ ਟੂ ਪੁੱਟ ਹਿਮ ਇਨ ਹਿਸ ਪਲੇਸ, ਨੈਟੋ ਨੂੰ ਉਹਨੇ ਸਟਰੈਂਥਨ ਕੀਤਾ ਔਰ ਨੈਟੋ ਮੁਲਕ ਜਿਹੜੇ ਬਿਲਕੁਲ ਇੱਕ ਆਲਮੋਸਟ ਟੁੱਟਿਆ ਕੰਮ ਸੀ, ਉਹਨਾਂ ਨੂੰ ਜੋੜ ਕੇ ਰੂਸ ਦੇ ਬਰਾਬਰ ਲਿਆ ਕੇ ਖੜਾ ਕੀਤਾ ਹੈ। ਉੱਥੇ ਭਾਰਤ ਨੂੰ ਥਾਪੀ ਦੇ ਕੇ ਕੁਆਡ, ਜਿਹਦੇ 'ਚ ਆਸਟ੍ਰੇਲੀਆ, ਜਾਪਾਨ, ਇੰਡੀਆ, ਅਮਰੀਕਾ, ਔਰ ਫਿਰ ਅਸੀਂ ਦੇਖਦੇ ਹਾਂ ਕਿ ਔਕਸ, ਜਿਸ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, UK ਜਿਹੜਾ ਮਿਲਟਰੀ ਅਲਾਇੰਸ ਦੇ ਤੌਰ ਤੇ ਖੜਾ ਕੀਤਾ ਗਿਆ। ਹੁਣ ਇਸ ਦੇ ਉਲਟ ਨਾ ਤਾਂ ਰੂਸ ਆਈਸੋਲੇਟ ਹੋਇਆ, ਈਵਨ ਯੂਰਪ ਦੇ ਹਵਾਲੇ ਨਾਲ ਵੀ ਜਿਵੇਂ ਅਮਰੀਕਾ ਦੀ ਮਨਸ਼ਾ ਸੀ, ਤੇ ਚਾਈਨਾ ਤਾਂ ਬਿਲਕੁਲ ਨਹੀਂ ਹੋਇਆ। ਰਾਦਰ ਜਦੋਂ ਅਸੀਂ ਉਸ ਖਿੱਤੇ 'ਚ ਦੇਖਦੇ ਹਾਂ, ਕਿਉਂਕਿ ਵੈਸਟਰਨ ਮੀਡੀਆ ਜ਼ਾਹਰ ਹੈ ਕਿ ਵੀ ਜਾਂ ਅਮਰੀਕਨ ਮੀਡੀਆ ਵੀ ਪ੍ਰੋ ਇੰਡੀਆ ਲਾਈਨ ਹੀ ਲੈਂਦਾ। ਇੱਥੇ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ 'ਚ 125-30 ਇਹਨਾਂ ਦੇ ਨੁਮਾਇੰਦੇ ਭਰੇ ਹੋਏ ਨੇ ਉੱਤੋਂ ਥੱਲੇ ਤੱਕ ਜੀ। ਲੇਕਿਨ ਕਿਉਂਕਿ ਚਾਈਨਾ ਟਾਰਗੇਟ ਦੇ ਉੱਤੇ ਹੈ, ਇਸ ਲਈ ਉਹਦੇ ਨਾਲ ਵੀ ਜਿਹੜੀਆਂ ਉਹਦੇ ਹੱਕ 'ਚ ਕੋਈ ਜਾਂਦਾ ਹੋਵੇ ਉਹ ਬਹੁਤੀ ਮੀਡੀਆ ਨਹੀਂ ਚੁੱਕਦਾ। ਪਰ ਇਹ ਸਾਡੇ ਹਿੱਸੇ ਆਉਂਦਾ ਹੈ ਕਿ ਵੀ ਅਸੀਂ ਵੇਲੇ ਕੁ ਵੇਲੇ ਦੱਸੀਏ ਵੀ ਆਈਸੋਲੇਟ ਕੌਣ ਹੋ ਰਿਹਾ। ਔਰ ਬੇਸ਼ੱਕ ਵੱਡੇ ਗਲੋਬਲ ਸਿਨੇਰੀਓ 'ਚ ਸਾਡੀਆਂ ਹਮਦਰਦੀਆਂ ਅਮਰੀਕਾ ਨਾਲ ਨੇ, ਜਿੱਥੇ ਅਸੀਂ ਰਹਿੰਦੇ ਹਾਂ ਜਿਸ ਮੁਲਕ ਦੇ ਵਿੱਚ, ਪਰ ਜਦੋਂ ਅਸੀਂ ਏਸ਼ੀਆ ਦੇ ਖਿੱਤੇ ਦੂਸਰੇ 'ਚ ਗੱਲ ਕਰਦੇ, ਸੋ ਅਸੀਂ ਜੇ ਹੁਣ ਇੰਡੀਆ ਵਰਸਸ ਚਾਈਨਾ ਕੋਈ ਲਾਈਨ ਆਉਂਦੀ ਹੈ, ਤੇ ਜੇ ਇਹ ਨਾਜਾਇਜ਼ ਇੰਡੀਆ ਦੀ ਮਦਦ ਕਰਦੇ ਨੇ ਤਾਂ ਸਾਨੂੰ ਉੱਥੇ
ਕ੍ਰਿਟੀਕਲ ਲਾਈਨ ਵੀ ਲੈਣੀ ਪੈਂਦੀ ਹੈ। ਔਰ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ, ਚਾਈਨਾ ਇਹ ਉਹ ਮੁਲਕ ਨੇ ਜਿਹੜੇ ਸਾਡੇ ਗੁਆਂਢੀ ਵੀ ਨੇ ਖਾਲਿਸਤਾਨ ਦੇ, ਔਰ ਅਲਟੀਮੇਟਲੀ ਲੋਕਲ ਜਿਹੜੀ ਪੋਲਿਟਿਕਸ ਹੈ ਉਸ ਦੇ ਵਿੱਚ ਸਾਡੇ ਹਿੱਤ ਵੀ ਇਸ 'ਚ ਹੀ ਨੇ ਕਿ ਅਸੀਂ ਉਹਨਾਂ ਦੇ ਨਾਲ ਇੱਕ ਪੂਰੀ ਅੰਡਰਸਟੈਂਡਿੰਗ ਔਰ ਇੱਕ ਚੰਗੇ ਰਿਲੇਸ਼ਨਸ ਅੱਜ ਵੀ ਔਰ ਭਵਿੱਖ ਦੇ ਵਿੱਚ ਵੀ ਬਣਨ। ਔਰ ਹੁਣ ਚਾਈਨਾ ਇੰਡੀਆ ਨੂੰ ਕਿਵੇਂ ਆਈਸੋਲੇਟ ਕਰ ਰਿਹਾ, ਪਹਿਲਾਂ ਸਾਊਥ ਏਸ਼ੀਅਨ ਰੀਜਨ ਜਦੋਂ ਕੋਵਿਡ ਹੈਲਪ ਦੀ ਲਾਈਨ ਆਈ ਤੇ ਉਹਨਾਂ ਨੇ ਇੰਡੀਆ ਨੂੰ ਪਾਸੇ ਰੱਖ ਕੇ ਬਾਕੀ ਸਾਰਿਆਂ ਦੇ ਨਾਲ ਕੋਵਿਡ ਦੇ ਉੱਤੇ ਹੈਲਪਿੰਗ ਜਿਹੜੀ ਮੈਕੈਨਿਜ਼ਮ ਬਣਾਇਆ। ਹੁਣ ਜਿਹੜੀ ਵੱਡੀ ਖਬਰ ਹੈ ਕਿ ਚਾਈਨਾ ਹੋਲਡਸ ਇਟਸ ਫਸਟ ਮੀਟਿੰਗ with 19 countries in Indian Ocean region without India। ਹੁਣ ਇੰਡੀਅਨ ਓਸ਼ਨ 'ਚ ਕਿਉਂਕਿ ਇੰਡੀਅਨ ਓਸ਼ਨ 'ਚ ਮੁਲਕਾਂ ਨੂੰ ਕਾਬੂ ਕਰਨ ਦਾ ਕੰਮ ਇੰਡੀਆ ਰਾਹੀਂ ਅਮਰੀਕਾ ਵੀ ਕਰਵਾ ਰਿਹਾ। ਔਰ ਇਹ ਗੱਲ ਜਿਹੜਾ ਪਿਛਲੇ ਜਦੋਂ ਲਾਸਟ ਟੂਰ ਸ੍ਰੀਲੰਕਾ ਦਾ ਕੀਤਾ ਜਨਵਰੀ ਮਹੀਨੇ 'ਚ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਨੇ ਤੇ ਉਹਨੇ ਪ੍ਰਪੋਜ਼ ਕੀਤਾ ਸੀ ਕਿ ਟੂ ਐਸਟੈਬਲਿਸ਼ ਅ ਫੋਰਮ ਔਨ ਦਾ ਡਿਵੈਲਪਮੈਂਟ ਆਫ ਇੰਡੀਅਨ ਓਸ਼ਨ ਆਈਲੈਂਡ ਕੰਟਰੀਜ਼, ਕਿ ਅਸੀਂ ਇੱਕ ਫੋਰਮ ਬਣਾਈਏ ਉਹਦੇ 'ਚ ਇਕਨੋਮਿਕਲ ਕਿਵੇਂ ਡਿਵੈਲਪਮੈਂਟ ਹੋਏ, ਬਾਕੀ ਮੁੱਦੇ ਕਿਵੇਂ ਹੋਣ। ਔਰ ਉਸ ਚੋਂ ਹੀ ਇਹ ਜਿਹੜਾ ਆਈਡੀਆ ਜਨਵਰੀ ਦੇ ਵਿੱਚ ਫਲੋਟ ਕੀਤਾ ਗਿਆ। ਹੁਣ ਪਿਛਲੇ ਹਫਤੇ ਮੀਟਿੰਗ ਚੀਨ ਨੇ ਬੀਜਿੰਗ ਦੇ ਵਿੱਚ ਕੀਤੀ ਔਰ 19 ਮੁਲਕ ਜਿਹੜੇ ਉਸ ਓਸ਼ਨ ਦੇ ਨੇ ਇੰਡੀਅਨ ਓਸ਼ਨ ਰੀਜਨ ਦੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਮਾਈਨਸ ਇੰਡੀਆ। ਇਹਦਾ ਮਤਲਬ ਇਹ ਹੈ ਵੀ ਚਾਈਨਾ ਨੇ ਆਲਰੇਡੀ ਇਹਨਾਂ 19 ਮੁਲਕਾਂ ਨੂੰ ਆਪਣੇ ਖੰਭਾਂ ਥੱਲੇ ਲੈ ਲਿਆ ਔਰ ਇਹਨਾਂ ਮੁਲਕਾਂ ਦੇ ਵਿੱਚ ਨੇ ਇੰਡੋਨੇਸ਼ੀਆ, ਪਾਕਿਸਤਾਨ, ਮਿਆਂਮਾਰ, श्रीलंका, बांग्लादेश, मालदीव्स, नेपाल, अफगानिस्तान, ईरान, ओमान, साउथ अफ्रीका, कीनिया, मोज़ाम्बिक, तंजानिया, सेचलस, मेडागास्कर, मॉरिशस, डिजबूटी, ऑस्ट्रेलिया एंड रिप्रेजेंटेटिव्स ऑफ 3 इंटरनेशनल ऑर्गेनाइजेशंस वर प्रेजेंट। ਹੁਣ ਕਿਉਂਕਿ ਆਸਟ੍ਰੇਲੀਆ 'ਚ ਵੀ ਰਜੀਮ ਚੇਂਜ ਹੋਈ ਹੈ, ਪਹਿਲੇ ਤਾਂ ਬਿਲਕੁਲ ਹੀ ਅਮਰੀਕਾ ਔਰ ਇੰਡੀਆ ਦੇ ਨਾਲ ਸੀ, ਸੋ ਮੈਨੂੰ ਹੈਰਾਨੀ ਹੋਈ। ਬਾਕੀ ਤਾਂ ਚਲੋ ਚੀਨ ਦੇ ਇਨਫਲੂਐਂਸ ਨੇ ਕਿ ਈਵਨ ਆਸਟ੍ਰੇਲੀਆ ਵੀ ਉਹਨਾਂ ਇੰਡੀਅਨ ਓਸ਼ਨ ਕੰਟਰੀਜ਼ ਚਾਈਨਾ ਦੇ ਉਸ ਕਾਨਫਰੰਸ ਦੇ ਵਿੱਚ ਗਿਆ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਥੀਮ ਸੀ ਸ਼ੇਅਰਡ ਡਿਵੈਲਪਮੈਂਟ ਥਿਊਰੀ ਐਂਡ ਪ੍ਰੈਕਟਿਸ ਫਰੋਮ ਪਰਸਪੈਕਟਿਵ ਆਫ ਦਾ ਬਲੂ ਇਕੋਨਮੀ, ਕਿ ਸਮੁੰਦਰ ਨਾਲ ਰਿਲੇਟਡ ਜਿਹੜੀ ਹੈ ਪਾਰਟ ਉਸ ਦੇ ਵਿੱਚ ਅਸੀਂ ਕਿਵੇਂ ਸ਼ੇਅਰ ਡਿਵੈਲਪਮੈਂਟ ਕੇ ਸਾਂਝਾ ਵਿਕਾਸ ਔਰ ਇਹ ਸਾਰੇ ਨੂੰ ਅਸੀਂ ਕਿਵੇਂ ਅੱਗੇ ਤੋਰ ਸਕਦੇ ਹਾਂ। ਹਾਲਾਂ ਚਲੋ ਥਿਊਰੀ ਜਾਂ ਆਬਜੈਕਟਿਵ ਜੋ ਮਰਜ਼ੀ ਰੱਖਿਆ ਜਾਏ, ਪਰ ਮਕਸਦ ਮੇਨ ਇਹ ਸੀ ਇਹ ਮੈਸੇਜ ਦੇਣਾ ਇੰਡੀਆ ਨੂੰ ਕਿ ਭਾਈ ਆ ਲੋ ਤੁਹਾਡੇ ਪੈਰਾਂ ਥੱਲੋਂ ਅਸੀਂ ਜ਼ਮੀਨ ਖਿੱਚ ਲਈ, ਦਰੀ ਖਿੱਚ ਲਈ ਹੈ। ਜ਼ਮੀਨ ਤਾਂ ਪਹਿਲਾਂ ਹੀ ਉੱਤੇ ਦਰੀ ਉਲਟੀ ਇਹਨਾਂ ਦੇ ਦੇਵੀ ਦੇਵਤੇ ਉਹ ਦਰੀ ਉਡਾ ਵੀ ਦਿੰਦੇ ਨੇ ਨਾ, ਉਹ ਉੜਦੀ ਵੀ ਖੋਹ ਲਈ ਆ ਉਹਨਾਂ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਦੀ ਸਿੱਖ ਨਸਲਕੁਸ਼ੀ ਕਰਨ ਦੀ ਮਨਸ਼ਾ ਤਹਿਤ ਪੰਜਾਬ ਦੇ ਲਾਇਸੈਂਸ ਹਥਿਆਰਾਂ ਵਾਲਿਆਂ ਦੀ ਵੈਰੀਫਿਕੇਸ਼ਨ ਦੇ ਨਾਂ ਥੱਲੇ ਉਹਨਾਂ ਨੂੰ ਡਿਸਆਰਮ ਕਰਨ ਦੀ ਸਾਜ਼ਿਸ਼ ਦੀ ਸਿੱਖ ਹਲਕਿਆਂ ਵੱਲੋਂ ਪੂਰੀ ਤਰ੍ਹਾਂ ਨਿੰਦਾ ਹੋ ਰਹੀ ਹੈ। ਸੋ ਇਸ ਸੰਬੰਧੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਦਮਾਸ਼ ਰੂਸੀ ਹਥਿਆਰਾਂ ਨਾਲ ਘੁੰਮ ਰਹੇ ਹਨ, ਜਦੋਂ ਕਿ ਆਮ ਲੋਕਾਂ ਤੋਂ ਹਥਿਆਰ ਵਾਪਸ ਲੈ ਕੇ ਫਿਰ ਉਹਨਾਂ ਨੂੰ ਮਰਵਾਇਆ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਜਦੋਂ ਬਹੁਤ ਸਾਰੇ ਉਹ ਵੀਰ ਭੈਣਾਂ ਜਿਨ੍ਹਾਂ ਤੋਂ ਕਦੇ ਇਸ ਕਿਸਮ ਦੀ ਮਜ਼ਬੂਤ ਤਬਦੀਲੀ ਦੀ ਲਾਈਨ ਜਾਂ ਰੈਵੋਲੂਸ਼ਨਰੀ ਲਾਈਨ ਦੀ ਤਵੱਕੋ ਨਹੀਂ ਸੀ,
ਉਹਨਾਂ ਵਿੱਚ ਆਈ ਤਬਦੀਲੀ ਦੇਖਦਾ ਤੇ ਫਿਰ ਇਹ ਜੋ 10ਵੇਂ ਪਾਤਸ਼ਾਹ ਨੇ ਭੰਗਾਣੀ ਦੇ ਯੁੱਧ ਵੇਲੇ ਫਰਮਾਇਆ ਕਿ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ, ਕਿ ਜਦੋਂ ਤੀਰ ਵੱਜਦਾ ਤੇ ਉਦੋਂ ਰੋਹ ਜਾਗਦਾ। ਹੁਣ ਇਹੀ ਪਾਰਟ ਈਵਨ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਕਾਫਲੇ 'ਚ ਇੱਕ ਕਾਂਗਰਸੀ ਨੌਜਵਾਨ ਦਾ ਜੁਆਇਨ ਕਰਨਾ, ਉਹਨੂੰ ਕਾਂਗਰਸ ਚੋਂ ਕੱਢ ਦਿੱਤਾ ਗਿਆ। ਉਹਨਾਂ ਨੂੰ ਲੱਗਦਾ ਹੋਣਾ ਕਿ ਭਾਈ ਇਹ ਕਿੱਧਰ ਨੂੰ ਤੁਰ ਪਏ ਸਾਡੇ। ਲੇਕਿਨ ਮੈਂ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਜਿਹਨਾਂ ਦੀ ਮਦਰ ਕਾਂਗਰਸ ਨਾਲ ਸੰਬੰਧਿਤ, ਖੁਦ ਵੀ ਸਿੱਧੂ ਮੂਸੇਵਾਲਾ ਨੇ ਪਿਛਲੀ ਇਲੈਕਸ਼ਨ ਕਾਂਗਰਸ ਦੀ ਟਿਕਟ ਤੇ ਲੜੀ, ਔਰ ਉਹਨਾਂ ਦੇ ਫਾਦਰ ਜਿਹੜੇ ਨਾਨ ਪੋਲੀਟੀਕਲ ਜਾਂ ਕੋਈ ਹੁਣ ਅੱਜ ਕੱਲ ਸਿੱਧੂ ਮੂਸੇਵਾਲਾ ਦੇ ਪਿਤਾ ਮਾਤਾ ਦੋਨੋਂ ਯੂਕੇ ਆਏ ਹੋਏ ਨੇ, ਉਹ ਉਹਨਾਂ ਨੇ ਵੇਟ ਕੀਤਾ ਉੱਥੇ ਭਾਈ ਇਨਸਾਫ ਕੀ, ਉਹਦਾ ਇਹ ਗੈਂਗਸਟਰ ਉਹ ਗੈਂਗਸਟਰ ਇਹ ਸਾਹਮਣੇ ਆ ਗਿਆ ਜੀ। ਰੂਸੀ ਹਥਿਆਰ ਵਰਤੇ ਗਏ ਜਿਨ੍ਹਾਂ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ। ਔਰ ਅਸੀਂ ਇਹ ਦੇਖਿਆ ਕਿ ਯੂਕੇ ਜਦੋਂ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਦੇ ਉੱਤੇ ਗਰੇਵ ਦੇ ਉੱਤੇ ਵੀ ਜਾਂਦੇ ਨੇ, ਕਿਵੇਂ ਦਾ ਉਹਨਾਂ ਦੇ ਪ੍ਰਭਾਵ ਨੇ। ਫਿਰ ਉਹ ਦੋ ਜਿਹੜੇ ਐਮਪੀ ਸਿੱਖ ਨੇ, ਤਰਨਮਨਜੀਤ ਸਿੰਘ ਢੇਸੀ, ਬੀਬੀ ਪ੍ਰੀਤ ਕੌਰ ਗਿੱਲ, ਉਹਨਾਂ ਨੂੰ ਮਿਲ ਕੇ ਕਹਿੰਦੇ ਨੇ ਜੀ ਉੱਥੋਂ ਸਾਨੂੰ ਇਨਸਾਫ ਨਹੀਂ ਮਿਲਣਾ, ਸਾਨੂੰ ਇਨਸਾਫ ਦਿਵਾਓ। ਹੁਣ ਇਸ ਸਾਰੇ ਪੀਰੀਅਡ 'ਚ ਇੱਕ ਪਾਸੇ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਪਹਿਲਾਂ 24 ਘੰਟੇ ਪਹਿਲਾਂ ਜਿਹੜੇ ਹਥਿਆਰ ਨੇ ਉਹਦੇ ਸਿਕਿਉਰਿਟੀ ਜਿਹੜੀ ਹੈ ਉਹਨੂੰ ਕੱਟ ਕੀਤਾ ਜਾਂਦਾ ਹੈ, ਸਿਕਿਉਰਿਟੀ ਵਾਲਿਆਂ ਨੂੰ ਪਾਸੇ ਕਰਤਾ ਜਾਂਦਾ ਹੈ, ਔਰ ਇਸ ਨੂੰ ਖਬਰ ਬਣਾ ਕੇ ਛਾਪਿਆ ਜਾਂਦਾ ਹੈ ਕਿ ਜੀ ਉਹਦੀ ਸਿਕਿਉਰਿਟੀ ਵਾਪਸ ਲੈ, ਉਹਦਾ ਮਰਡਰ ਹੋ ਜਾਂਦਾ ਹੈ। ਹੁਣ ਅਜੇ ਤੱਕ ਉਸ ਦੇ ਜਿਹੜੇ ਅਸਲੀ ਕਾਤਲ ਨੇ, ਔਰ ਜਿਵੇਂ ਉਹਨਾਂ ਦੇ ਫਾਦਰ ਨੇ ਕਿਹਾ ਕਿ ਵੀ ਮੈਂ ਇਹ ਅੱਖਾਂ 'ਚ ਅੱਖਾਂ ਪਾ ਕੇ ਜਾਣਨਾ ਚਾਹੁੰਦਾ ਵੀ ਮੇਰੇ ਕੌਣ ਹੈ ਜਿਨ੍ਹਾਂ ਨੇ ਇਹ ਆਰਡਰ ਕੀਤਾ ਔਰ ਮੇਰੇ ਪੁੱਤ ਦਾ ਤਾਂ ਸਾਜ਼ਿਸ਼ ਦਾ ਸ਼ਿਕਾਰ ਹੋਇਆ। ਲੇਕਿਨ ਇਸ ਸਾਰੇ ਪੀਰੀਅਡ 'ਚ ਜਾਣਦਿਆਂ ਹੋਇਆਂ ਵੀ ਕਿ ਕਿਸ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਕ੍ਰਾਈਮ ਹੈ, ਅੱਜ ਵੀ ਖਬਰਾਂ ਕਿਤੇ ਬੈਂਕ ਲੁੱਟਿਆ ਜਾ ਰਿਹਾ, ਕਿਤੇ ਕਤਲ ਹੋ ਰਹੇ ਨੇ, ਔਰ ਪੰਜਾਬ ਸਰਕਾਰ ਇਹ ਡਾਇਰੈਕਟਿਵ ਜਾਰੀ ਕਰਦੀ ਹੈ ਕਿ ਜੀ 3 ਮਹੀਨੇ ਦੇ ਵਿੱਚ ਸਾਰੇ ਲਾਇਸੈਂਸ ਵਾਲਿਆਂ ਦੇ ਵੀ ਹਥਿਆਰ ਜਿਹੜੇ ਨੇ ਉਹ ਦੇਖਾਂਗੇ ਅਸੀਂ ਕਿ ਵੀ ਉਹ ਠੀਕ ਨੇ ਕਿ ਨਹੀਂ ਨੇ। ਔਰ ਅਜੇ ਹਫਤਾ ਨਹੀਂ ਬੀਤਦਾ ਤੇ ਡੀਜੀਪੀ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਜੀ ਮੁੱਢਲੀ ਪੜਤਾਲ 'ਚੋਂ ਲੱਗਾ ਕਿ ਬਹੁਤਿਆਂ ਦੇ ਜਿਹੜੇ ਐਡਰੈਸ ਨੇ ਉਹ ਜਾਲੀ ਨੇ। ਮਤਲਬ ਇਹ ਹੈ ਕਿ ਜਿਹਨੂੰ ਡੀ ਵੈਪਨਾਈਜ਼ ਕਰਨ ਦੀ ਲਾਈਨ, ਡਿਸਆਰਮ ਕਰਨ ਦੀ ਲਾਈਨ ਸ਼ੁਰੂ ਹੈ। ਜਦੋਂ ਤੁਸੀਂ ਹਥਿਆਰ ਲੋਕਾਂ ਨੂੰ, ਜਿਹਨੂੰ ਸਭ ਤੋਂ ਜ਼ਿਆਦਾ ਜਦੋਂ ਲਾ ਐਂਡ ਆਰਡਰ ਪ੍ਰੋਬਲਮ ਹੁੰਦੀ ਹੈ ਉਦੋਂ ਐਕਸਟਰਾ ਹਥਿਆਰ ਦਿੱਤੇ ਜਾਂਦੇ ਨੇ ਤਾਂ ਕਿ ਤੁਹਾਡੀ ਸਿਵਲ ਸੁਸਾਇਟੀ ਦੇ ਲੋਕ ਆਪਣੇ ਆਪ ਨੂੰ ਡਿਫੈਂਡ ਕਰ ਸਕਣ। ਤੇ ਦੂਸਰੇ ਪਾਸੇ ਇਸ ਕਿਸਮ ਦੇ ਆਰਡਰ ਕੱਢੇ ਜਾ ਰਹੇ ਨੇ। ਫਿਰ ਇਹ ਆ ਗਿਆ ਜੀ ਕੋਈ ਵੀ ਸੋਸ਼ਲ ਮੀਡੀਆ ਤੇ ਕੋਈ ਹਥਿਆਰਾਂ ਨਾਲ ਦੂਜੇ ਨਾਲ ਪੋਸਟ ਕਰਦਾ ਹੈ, ਪਹਿਲਾਂ ਉਹਦੇ ਖਿਲਾਫ 10 ਸਾਲ ਦਾ ਬੱਚਾ ਅੰਮ੍ਰਿਤਸਰ ਦੇ ਵਿੱਚ ਉਹਦੇ ਖਿਲਾਫ ਕੇਸ ਰਜਿਸਟਰ ਕਰ ਲਿਆ ਜਾਂਦਾ। ਔਰ ਇਸ ਦੇ ਉੱਤੇ ਈਵਨ ਐਕਟਿੰਗ ਕਰ ਰਹੇ ਜਥੇਦਾਰ ਬਾਦਲਾਂ ਦੇ, ਉਹਨਾਂ ਨੇ ਵੀ ਗਿਆਨੀ ਹਰਪ੍ਰੀਤ ਸਿੰਘ, ਅਕਾਲ ਤਖਤ ਫਲੇਜ਼ ਪੰਜਾਬ ਗਵਰਨਮੈਂਟਸ ਡਰਾਈਵ ਅਗੇਂਸਟ ਵੈਪਨ ਕਲਚਰ, ਉਹਨੇ ਕਿਹਾ ਜੀ ਇਹ ਕੀ ਚੱਲ ਰਿਹਾ, ਸਾਰਾ ਪਾਰਟ ਹੈ ਵੀ ਕੀ ਹੋ ਰਿਹਾ। ਪਰ ਇਹ ਤਾਂ ਚਲੋ ਕਸਟਮਰੀ ਬਿਆਨ ਨੇ, ਪਰ ਮੈਨੂੰ ਬਲਕੌਰ ਸਿੰਘ ਸਿੱਧੂ ਜਿਹੜੇ ਉਹਨਾਂ ਦੇ ਫਾਦਰ ਨੇ, ਉਹਨਾਂ ਦਾ ਇਹ ਟਵੀਟ ਦੇਖ ਕੇ ਚੰਗਾ ਲੱਗਾ। ਮੈਂ ਕਿਹਾ ਕਿ ਵੀ ਇਹ ਹੈ ਜਿਹਨੂੰ ਤਬਦੀਲੀ। ਉਹਨਾਂ ਨੇ ਕਿਹਾ ਲਾਇਸੈਂਸੀ ਅਸਲਾ ਲੈਣਾ ਤਾਂ ਸਗੋਂ ਸੌਖਾ ਹੋਣਾ ਚਾਹੀਦਾ, ਬਦਮਾਸ਼ ਤਾਂ ਰੂਸੀ ਹਥਿਆਰ ਚੁੱਕੀ ਫਿਰਦੇ ਹਨ, ਆਮ ਬੰਦੇ ਲਈ ਰਿਵਾਲਵਰ ਲੈਣਾ ਔਖਾ ਹੋ ਗਿਆ, ਸਰਕਾਰ ਲੋਕਾਂ ਨੂੰ ਨਿਹੱਥੇ ਕਰਕੇ ਮਰਵਾਏਗੀ। ਬਿਲਕੁਲ, ਨੋ ਡਾਊਟ। ਇਹ ਛੋਟੀ ਸਟੇਟਮੈਂਟ ਨਹੀਂ ਹੈ। ਔਰ ਫਿਰ ਉਹਨਾਂ ਵੱਲੋਂ ਜਿਹਦਾ ਕੋਈ ਸਿਆਸਤ ਨਾਲ ਸੰਬੰਧ ਨਹੀਂ ਹੈ, ਜਿਹੜਾ ਇਨਸਾਫ ਮੰਗ ਰਿਹਾ ਆਪਣਾ, ਉਹਨੂੰ ਨਜ਼ਰ ਆ ਰਿਹਾ ਵੀ ਇਹ ਡਾਇਰੈਕਸ਼ਨ ਕੀ ਹੈ ਵੀ ਤੁਸੀਂ, ਔਰ ਇਹ ਸਰਕਾਰ ਲੋਕਾਂ ਨੂੰ ਨਿਹੱਥੇ ਕਰਕੇ ਕਿ ਵੀ ਇੱਕ ਪਾਸੇ ਬਦਮਾਸ਼ ਘੁੰਮ ਰਹੇ ਨੇ ਰੂਸੀ ਹਥਿਆਰਾਂ ਨਾਲ, ਦੂਜੇ ਪਾਸੇ ਤੁਸੀਂ ਲੋਕਾਂ ਦੇ ਹਥਿਆਰ ਵੀ ਲੈ ਰਹੇ ਹੋ। ਚਾਹੀਦਾ ਤਾਂ ਇਹ ਹੈ ਵੀ ਹਥਿਆਰ ਲਾਇਸੈਂਸ ਸੌਖੇ ਬਣਾਓ ਤਾਂ ਕਿ ਸਿਵਲ ਵਾਲੇ ਆਪਣੇ ਪ੍ਰੋਟੈਕਟ ਕਰਨ ਆਪਣੇ ਆਪ ਨੂੰ, ਪਰ ਜੇ ਤੁਸੀਂ ਨਿਹੱਥੇ ਕਰ ਰਹੇ ਹੋ, ਸਰਕਾਰ ਲੋਕਾਂ ਨੂੰ ਨਿਹੱਥੇ ਕਰਕੇ ਮਰਵਾਏਗੀ। ਇਹ ਇੱਕ ਹਕੀਕਤ ਹੈ ਔਰ ਅਸੀਂ ਸਮਝਦੇ ਹਾਂ ਕਿ ਭਾਈ ਜਿੰਨੇ ਲੋਕਾਂ ਨੂੰ ਇਹ ਸਮਝ ਆਏਗੀ ਔਰ ਜਿੰਨੀ ਜਲਦੀ ਆਏਗੀ ਉਨਾ ਹੀ ਬਚਾਅ ਹੋਏਗਾ। ਅਦਰਵਾਈਜ਼ ਇਹ ਬਹੁਤ ਅਗਲੀ ਸਿੱਖ ਨਸਲਕੁਸ਼ੀ ਦੀ ਤਿਆਰੀ ਉਹਨਾਂ ਨੇ ਕੀਤੀ ਹੋਈ ਹੈ। ਔਰ ਕਲੋਜ਼ਿੰਗ ਦੇ ਵਿੱਚ ਅਸੀਂ ਸ੍ਰੀ ਰਾਗ ਦਾ ਸ਼ਬਦ ਪਹਿਰੇ ਘਰ, ਉਸ ਦਾ ਸਿਰਲੇਖ ਹੈ ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਪਹਿਰੇ ਜ਼ਾਹਰ ਹੈ ਕਿ ਵੀ ਗੁਰਬਾਣੀ ਅੱਡ-ਅੱਡ ਮੌਕਿਆਂ ਤੇ ਮਹੀਨਿਆਂ ਨੂੰ ਪ੍ਰਤੀਬਿੰਬ ਬਣਾ ਕੇ 12 ਮਹੀਨਿਆਂ ਦੇ ਉੱਤੇ, ਮੌਸਮਾਂ ਦੇ ਉੱਤੇ, ਫਿਰ ਜੇ ਅਸੀਂ ਪੁਰਾਤਨ ਜਿਹੜੀ ਕੈਲਕੂਲੇਸ਼ਨ ਸੀ ਟਾਈਮ ਦੀ, ਦਿਨ ਦੀ, 4 ਪਹਿਰ ਦਿਨ ਤੇ 4 ਪਹਿਰ ਰਾਤ, 24 ਘੰਟਿਆਂ ਨੂੰ 8 ਪਹਿਰਾਂ ਦੇ ਵਿੱਚ ਵੰਡਿਆ ਹੋਇਆ ਸੀ।
ਔਰ 8 ਪੈਰਾਂ 'ਚ ਜਿਹੜਾ ਹੈ ਉਹ ਇੱਕ ਪੈਰ 3 ਘੰਟੇ ਦਾ। ਫਿਰ ਜ਼ਾਹਰ ਹੈ ਪੈਰ ਦੀ ਅੱਗੋਂ ਡਿਵੀਜ਼ਨ ਜਿਹੜੀ ਹੈ ਉਹ ਘੜੀ, ਫਿਰ ਜਿਹਨੂੰ ਵਿਸਵੇ, ਚੱਸਿਆ, ਘੜੀਆਂ, ਪੈਰਾਂ ਸਭ ਤੋਂ ਛੋਟਾ ਵਿਸਾ, ਫਿਰ ਚੱਸਾ, ਫਿਰ ਘੜੀ ਜਿਹੜੀ 24 ਮਿੰਟ ਦੀ ਹੁੰਦੀ ਹੈ, ਔਰ ਫਿਰ ਜਿਹੜਾ ਹੈ ਉਹ ਪੈਰ, ਔਰ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਔਦ ਘਟੈ ਤਨ ਛੀਜੈ ਕਿ ਭਾਈ ਦਿਨ ਪੈਰ ਘਟ ਰਹੇ ਨੇ। ਔਰ ਇਸੇ ਤਰ੍ਹਾਂ ਜਦੋਂ ਵਣਜਾਰਾ ਲਫ਼ਜ਼ ਇਸਤੇਮਾਲ ਹੁੰਦਾ ਹੈ, ਅਸੀਂ ਰੈਜ਼ੋਲੂਸ਼ਨ 'ਚ ਗੱਲ ਕੀਤੀ, ਵਣਜਾਰੇ ਅਸਲ 'ਚ ਉਹ ਜਿਹੜੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਟਰੈਵਲ ਕਰਕੇ ਛੋਟੀ ਛੋਟੀਆਂ ਚੀਜ਼ਾਂ ਲੋੜ ਦੀਆਂ, ਲੂਣ, ਤੇਲ, ਬਹੁਤ ਵਾਰੀ ਸ਼ਿੰਗਾਰ ਦਾ ਸਮਾਨ, ਦੂਜੇ ਤੀਜੇ ਉਹ ਵੇਚਦੇ ਸੀ। ਜਿੱਥੇ ਰਾਤ ਪਈ ਉੱਥੇ ਪੈ ਗਏ, ਸੁੱਤੇ ਰਹੇ 4 ਪਹਿਰ, ਔਰ ਫਿਰ ਅਗਲੇ ਦਿਨ ਫਿਰ ਆਪਣਾ ਜੁੱਲੀ ਬਿਸਤਾ ਚੁੱਕਿਆ, ਨਿੱਕਿਆ ਜਿਹਾ ਉਹਨਾਂ ਦੇ ਕੋਲ ਜਿਹੜਾ ਉਹ ਗੰਢ ਦੇ ਵਿੱਚ ਹੀ ਉਹਨਾਂ ਨੇ ਬੰਨਿਆ ਹੁੰਦਾ ਸੀ, ਉਹ ਤੁਰ ਪੈਂਦੇ ਸੀ। ਉਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਹੁੰਦਾ। ਹੁਣ ਜਦੋਂ ਗੁਰਬਾਣੀ ਦੇ ਵਿੱਚ ਇਨਸਾਨ ਨੂੰ ਇਸ ਧਰਤੀ ਦੇ ਉੱਤੇ ਪਰਦੇਸੀ ਜਾਂ ਵਣਜਾਰਾ ਇਹ ਲਫ਼ਜ਼ ਕਿਹਾ ਹੈ, ਤਾਂ ਮਤਲਬ ਹੈ ਕਿ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਤੇ ਜਾਂ ਇਹ ਹੈ ਕਿ ਭਾਈ ਤੂੰ ਪਰਦੇਸ ਹੈ, ਇੱਥੇ ਆਇਆ ਤੂੰ ਤੁਰ ਜਾਣਾ, ਅਸਲੀ ਘਰ ਤੇਰਾ ਉਹ ਹੈ। ਹੁਣ ਇਹ ਬਾਣੀ ਦੇ ਵਿੱਚ 4 ਪਹਿਰਾਂ ਦਾ, ਰਾਤ ਦੇ 4 ਪਹਿਰ, ਉਹਨਾਂ ਨੂੰ ਆਧਾਰ ਬਣਾ ਕੇ ਔਰ ਕਿਵੇਂ ਅਲਟੀਮੇਟਲੀ ਹਕੀਕਤ ਜ਼ਿੰਦਗੀ ਦੀ ਕੀ ਹੈ, ਇਹ ਸ਼ਬਦ ਹੈ। ਪਹਿਲੇ ਪੈਰਹਿ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਰਜ਼ਾਦ ਆਇਆ ਕਲ ਭੀਤਰ, ਬਹੁੜ ਜਾਂਸੀ ਨਾਗਾ, ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਬਾਸ। ਹੁਣ ਇਹ ਇਨਸਾਨੀ ਵਜੂਦ ਦੀ ਕਹਾਣੀ ਜਨਮ ਤੋਂ ਪਹਿਲਾਂ, ਗਰਭਾਸ, ਗਰਭ ਦੇ ਵਿੱਚ, ਇਨ ਪ੍ਰੈਗਨੈਂਸੀ, ਇਨ ਯੂਟਰਸ, ਕਿ ਉਹ ਤੇਰੀ ਜ਼ਿੰਦਗੀ ਦਾ ਪਹਿਲਾ ਪੈਰ ਹੈ ਜਦੋਂ ਤੂੰ ਗਰਭ ਦੇ ਵਿੱਚ ਪਿਆ। ਪਹਿਲੇ ਪੈਰ ਰਹਿਣ ਕੇ ਵਣਜਾਰਿਆ, ਹੈ ਮੇਰੇ ਵਣਜਾਰੇ ਦੋਸਤ, ਕਿਉਂਕਿ ਇਹ ਪੱਕੀ ਥਾਂ ਟਿਕਣ ਵਾਲਾ ਰੂਹ ਨਹੀਂ ਹੈ, ਇਹ ਆਈ ਹੈ, ਇਹਨੇ ਇੱਕ ਤੋਂ ਦੂਜੇ ਪਾਸੇ ਜਾਣਾ ਹੈ, ਕਿ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੂੰ ਗਰਭ ਦੇ ਵਿੱਚ ਆਇਆ ਸੀ। ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰ। ਹੁਣ ਗਰਭ ਦੇ ਵਿੱਚ ਜਿਵੇਂ ਮੈਡੀਕਲ ਪੋਜੀਸ਼ਨ ਉਹ ਉਲਟੀ ਹੁੰਦੀ ਹੈ, ਇਸੇ ਲਈ ਜਦੋਂ ਬੱਚਾ ਜਨਮ ਵੀ ਲੈਂਦਾ ਪਹਿਲਾਂ ਸਿਰ ਬਾਹਰ ਆਉਂਦਾ ਹੈ, ਅਦਰਵਾਈਜ਼ ਤਾਂ ਕੰਪਲਿਕੇਸ਼ਨ ਹੁੰਦੀ ਹੈ। ਤੇ ਉਹਨੂੰ ਬਹੁਤ ਵਾਰ ਰੂਹਾਨੀਅਤ ਦੇ ਐਂਗਲ ਤੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਉਸ ਹਾਲਤ ਦੇ ਵਿੱਚ, ਕਿਉਂਕਿ ਜਿਹੜਾ ਯੋਗੀਆਂ ਦਾ ਜਾਂ ਦੂਜਾ ਪੁੱਠਾ ਹੋ ਕੇ ਤਪ ਕਰਨ ਦਾ ਸੀ, ਕਿ ਵੀ ਉਹ ਅੰਦਰ ਤਪ ਕਰ ਰਿਹਾ ਹੈ, ਉਰਦ ਤਪ ਅੰਤਰ ਕਰਿਆ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਔਰ ਇਹ ਕਿਹਾ ਜਾਂਦਾ ਹੈ ਕਿ ਵੀ ਉਹ ਉੱਠਾ ਲਟਕਿਆ ਉਸ ਦੁੱਖ ਦੇ ਵਿੱਚ ਹੈ, ਤੇ ਉਹ ਉਦੋਂ ਅਰਦਾਸਾਂ ਕਰਦਾ ਹੈ ਕਿ ਮੈਨੂੰ ਇੱਕ ਵਾਰੀ ਤੁਸੀਂ ਇਹ ਵਾਹਿਗੁਰੂ ਜੀ ਬਾਹਰ ਕੱਢੋ, ਮੈਂ ਤੁਹਾਡਾ ਆਸਰਾ ਨਹੀਂ ਛੱਡਾਂਗਾ। ਪਰ ਜੋ ਹੀ ਬਾਹਰ ਆਉਂਦਾ ਹੈ ਤੇ ਫਿਰ ਉਹ ਹੈ ਕਿ ਭਾਈ ਜਿਵੇਂ ਮਾਇਆ ਅਮਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ, ਫਿਰ ਮਾਇਆ ਦੀ ਦੁਨੀਆ ਸ਼ੁਰੂ ਹੋ ਜਾਂਦੀ। ਲੇਕਿਨ ਇਹ ਇੱਕ ਜੋ ਚੱਲ ਰਿਹਾ ਫੇਥ ਚੱਲ ਰਹੇ ਲੋਕਾਂ ਦੇ ਸੀ, ਉਸ ਦੇ ਉੱਤੇ ਹੀ ਗੱਲ ਹੈ ਕਿ ਭਾਈ ਤੂੰ ਉਦੋਂ ਜਿਹੜਾ ਉਰਦ ਤਪ ਉਦੋਂ ਪੁੱਠਾ ਲਟਕ ਰਿਹਾ ਸੀ, ਉਦੋਂ ਤੂੰ ਉਸ ਸਿਚੁਏਸ਼ਨ ਚੋਂ ਨਿਕਲਣ ਦੇ ਲਈ ਦੁਆਵਾਂ ਕਰ ਰਿਹਾ ਸੀ। ਖਸਮ ਸੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ, ਕਿ ਵੀ ਤੇਰਾ ਧਿਆਨ ਲੱਗਾ ਹੋਇਆ ਸੀ ਔਰ ਤੂੰ ਅਰਦਾਸ ਕਰ ਰਿਹਾ ਸੀ। ਨਾ ਮਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ। ਹੁਣ ਮਰਿਆਦਾ ਤਾਂ ਸਾਡੀ ਕੱਪੜੇ ਪਹਿਨਣ ਦੀ ਹੈ, ਢੱਕਣ ਦੀ ਹੈ, ਕਿ ਵੀ ਜਦੋਂ ਜੰਮਿਆ ਤੇ ਨੰਗਾ ਜੰਮਿਆ ਸੀ, ਕਿ ਵੀ ਉਦੋਂ ਵੀ ਕੋਈ ਮਰਿਆਦਾ ਤਾਂ ਹੈ ਨਹੀਂ ਸੀ ਉਹਦੇ, ਤੇ ਜਦੋਂ ਉਹਨੇ ਜਾਣਾ ਉਹ ਵੀ ਨੰਗੇ ਜਾਣਾ। ਸੋ ਇਹ ਜਿਹੜੀ ਬਹੁਤ ਸਾਰਾ ਹੀ ਅਸੀਂ ਇਹ ਲਿਪਣ ਉੱਤੇ ਲਿਪੇ ਹੋਏ ਨੇ, ਇਹ ਆਰਟੀਫਿਸ਼ੈਲਿਟੀ, ਅਸਲੀਅਤ ਇਹੀ ਹੈ ਕਿ ਨਾਂਗੇ ਆਏ ਨਾਂਗੇ ਜਾਣਾ, ਨਾ ਕੋ ਰਹਿਸੀ ਰਾਜਾ ਰਾਣਾ, ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਕਿ ਜਦੋਂ ਆਇਆ ਇਸ ਦੁਨੀਆ ਤੇ ਜੈਸੀ ਕਲਮ ਚੱਲੀ, ਰੱਬ ਨੇ ਜਿਹਨੇ ਭੇਜਿਆ ਉਹ ਉਵੇਂ ਹੀ ਆਇਆ। ਕਹ ਨਾਨਕ ਪ੍ਰਾਣੀ ਪਹਿਲੇ ਪੈਰੇ, ਹੁਕਮ ਪਿਆ ਗਰਬਾਸ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਤੂੰ ਤੇਰਾ ਗਰਭ ਦੇ ਵਿੱਚ ਆਣਾ,
ਇਹ ਤੇਰੇ ਪਹਿਲੇ ਪੈਰ ਦਾ ਸਫ਼ਰ ਸੀ। ਜੀ। ਸਾਰਾ ਸ਼ਬਦ ਤਾਂ ਮੈਂ ਨਹੀਂ ਬਿਆਨ ਪਾਵਾਂਗਾ ਵਕਤ ਦੇਖ ਕੇ, ਪਰ ਇੱਕ ਪਦਾ ਦੂਸਰੇ ਪੈਰੇ ਦੀ ਗੱਲ ਕਰਾਂਗੇ, ਫਿਰ ਬਾਕੀ ਦੂਸਰੇ ਕੱਲ। ਜੀ। ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਗਿਆਨ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉ ਜਸਦਾ ਕਰ ਕਾਨ, ਹੱਥੋਂ ਹੱਥ ਨਚਾਈਐ ਪ੍ਰਾਣ ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਿਛ ਤੇਰਾ, ਜਿਨ ਰਚ ਰਚਿਆ ਤਿਸੈ ਨ ਜਾਣੈ, ਮਨ ਭੀਤਰ ਧਰ ਗਿਆਨ, ਕਹ ਨਾਨਕ ਪ੍ਰਾਣੀ ਦੂਜੇ ਪਹਿਰੈ, ਵਿਸਰ ਗਿਆ ਧਿਆਨ। ਕਿ ਦੂਜਾ ਪੈਰ ਸ਼ੁਰੂ ਹੋਇਆ, ਜਨਮ ਹੋਇਆ, ਰਹਿਣ ਦਾ ਤੇਰੀ ਰਾਤ ਜਿਹੜੀ ਗਵਾਚਿਆ ਹੋਇਆਂ ਦੀ ਹੈ, ਤੇਰਾ ਵਾਹਿਗੁਰੂ ਚੋਂ ਧਿਆਨ ਟੁੱਟ ਗਿਆ, ਵਿਸਰ ਗਿਆ ਧਿਆਨ। ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸ ਦਾ ਘਰ। ਹੁਣੇ ਬੱਚਾ ਜਿਹਨੂੰ ਇੱਕ ਚੁੱਕ ਰਿਹਾ ਦੂਜਾ ਚੁੱਕ ਰਿਹਾ, ਜਿਵੇਂ ਯਸ਼ਦਾ ਜਿਹੜੀ ਹੈ ਮਾਂ ਕਾਂ ਜਿਹਨੇ ਪਾਲਿਆ ਕ੍ਰਿਸ਼ਨ ਜੀ ਨੂੰ, ਉਹ ਜਿਵੇਂ ਉਹਦੇ ਨਾਲ ਦੁਲਾਰ ਕਰਦੀ ਹੈ, ਇਵੇਂ ਹੁਣ ਉਹ ਤੇਰੀ ਦੁਲਾਰ ਦੀ ਉਮਰ ਹੈ, ਬੱਚੇ ਨੂੰ ਸਾਰੇ ਹੀ ਚਾਅ ਨਾਲ ਜਿਹੜਾ ਉਹ ਚੁੱਕਦੇ ਨੇ। ਹੱਥੋਂ ਹੱਥ ਨਚਾਈਐ, ਹੱਥੋਂ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੇਰਾ, ਮਾਂ ਵੀ ਬੜਾ ਲਾਡ ਲਡਾਉਂਦੀ ਹੈ ਕਿ ਮੇਰਾ 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 ਪੁੱਤਰ ਹੈ। ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਿਛ ਤੇਰਾ। ਪਰ ਤੂੰ ਇਸ ਹੁਣ ਮਾਇਆ ਅਮਰ ਵਰਤਾਇਆ, ਉਹਦੇ ਤੂੰ ਫਸਿਆ ਹੋਇਆ, ਪਰ ਚੇਤ ਅਚੇਤ ਦੇ ਵਿੱਚ ਆਪਣੇ ਆਪ ਵੱਲ ਝੁਕ, ਅੰਦਰ ਝਾਕ ਕੇ ਦੇਖ ਕਿ ਤੇਰਾ ਤਾਂ ਕੁਝ ਵੀ ਨਹੀਂ ਹੈ। ਮੇਰਾ ਮੇਰਾ ਕੀ ਹੈ, ਮੇਰਾ ਪੁੱਤ ਮੇਰਾ ਧੀ ਕੁਝ ਨਹੀਂ ਹੈ, ਅੰਤ ਨਹੀਂ ਕੁਛ ਤੇਰਾ, ਜਿਨ ਰਚ ਰਚਿਆ ਤਿਸੈ ਨ ਜਾਣੈ, ਮਨ ਭੀਤਰ ਧਰ ਗਿਆਨ। ਕਿ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਸੀ ਉਹਨੂੰ ਤਾਂ ਤੂੰ ਜਾਣਿਆ ਨਹੀਂ ਹੈ। ਆਪਣੇ ਮਨ ਦੇ ਅੰਦਰ ਧਿਆਨ ਧਰ ਵੀ ਤੇਰਾ ਅਸਲ ਪਿਤਾ ਕੌਣ ਹੈ, ਕਿਹੜਾ ਤੇਰੇ ਜੀਵਨ ਦਾ ਮਕਸਦ ਹੈ। ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ, ਵਿਸਰ ਗਿਆ ਧਿਆਨ। ਕਿ ਦੂਜਾ ਪੈਰ ਇਹ ਯਾਦ ਦਹਾਨੀ ਕਰਵਾਉਂਦਾ, ਗਰਭ ਦਾ ਪਹਿਲਾ ਪੈਰ ਸੀ ਤੇ ਬਚਪਨ ਦੂਜਾ ਪੈਰ ਹੈ, ਜਿਹਦੇ ਚ ਕਿ ਉਸ ਵਾਹਿਗੁਰੂ ਦਾ ਧਿਆਨ ਜਿਹੜਾ ਹੈ ਉਹ ਵਿਸਰਿਆ ਹੋਇਆ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।